ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਕੋਈ ਵੀ ਤੁਹਾਡਾ ਸਵਾਲ ਆ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਵਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਫੋਲਰ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਵੇਲ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਇਲੈਕਸ਼ਨਾਂ ਹੋ ਰਹੀਆਂ ਜੀ, ਗੱਲ ਕਰਦੇ ਹਾਂ ਇਲੈਕਸ਼ਨਾਂ ਦੀ। ਚੌਥੇ ਗੇੜ ਦੀਆਂ ਵੋਟਾਂ ਆ, ਉਹਨਾਂ ਦੇ ਵਿੱਚ ਕਹਿੰਦੇ ਕਿ ਪਰਸੈਂਟੇਜ ਬਹੁਤ ਘਟੀ ਹੈ। ਜੀ ਚੌਥੇ ਗੇੜ ਦੀਆਂ ਇਹ ਜਿਹੜੀਆਂ ਵੋਟਾਂ ਕੱਲ ਮੁਕੰਮਲ ਹੋਈਆਂ, ਇਹਦੇ ਵਿੱਚ ਅਹਿਮ ਸੀਟਾਂ ਕੁਛ ਜਿਹੜੀਆਂ ਜੀ ਉਹ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਕਿਸਮਤ ਜਿਹੜੀ ਹੈ ਜੀ ਅਹਿਮ ਨੇਤਾਵਾਂ ਦੀ ਵੋਟਿੰਗ ਮਸ਼ੀਨਾਂ ਦੇ ਵਿੱਚ ਬੰਦ ਹੋ ਗਈ। 8 ਰਾਜਾਂ ਦੀਆਂ 70 ਸੀਟਾਂ ਦੇ ਉੱਤੇ 62% ਵੋਟਿੰਗ ਜਿਹੜੀ ਆ ਜੀ ਉਹ ਹੋਈ, ਜਿਹੜੀ ਕਿ 2014 ਦੀਆਂ ਜੇ ਆਪਾਂ ਚੋਣਾਂ ਲਾਈਏ ਤੇ ਉਹਦੇ ਨਾਲੋਂ ਕਰੀਬ 0.25% ਜਿਹੜੀ ਆ ਉਹ ਘੱਟ ਹੈ। ਜੰਮੂ ਕਸ਼ਮੀਰ ਦੀ ਅਨੰਤਨਾਗ ਦੀ ਜਿੱਥੇ 3 ਫੇਜ਼ ਦੇ ਵਿੱਚ ਵੋਟਿੰਗ ਹੋਈ ਆ, ਉੱਥੇ ਸਿਰਫ 9.88% ਵੋਟਿੰਗ ਹੋਈ, 10% ਵੀ ਨਹੀਂ। ਇਹਨਾਂ ਅੰਕੜਿਆਂ ਦੇ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਆ ਸਕਦੀ ਹੈ, ਕਿਉਂਕਿ ਜਿਹੜੇ ਦੂਰ ਦੁਰਾਡੇ ਵਾਲੇ ਉਹਨਾਂ ਨੂੰ ਜਦੋਂ ਗਿਣਨਾ ਹੁੰਦਾ, ਪਰ ਫਿਰ ਵੀ ਕੋਈ ਬਹੁਤ ਵੱਡਾ ਨਹੀਂ ਉਲਟ ਫੇਰ ਜਿਹੜਾ ਜੀ ਕਿਹਾ ਜਾ ਸਕਦਾ ਕਿ ਜਿਹੜੀ ਵੋਟ ਪਰਸੈਂਟੇਜ ਆ ਉਹ ਘਟੂਗੀ। ਇਸ ਚੀਜ਼ ਨੂੰ ਛੱਡ ਕੇ ਕਿ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਜ਼ਿਆਦਾ 76.59% ਵੋਟਾਂ ਜਿਹੜੀਆਂ ਸੀਗੀਆਂ ਜੀ ਉਹ ਪਈਆਂ। ਜਿਹੜਾ ਵੋਟ ਪ੍ਰਤੀਸ਼ਤ ਦੇ ਵਿੱਚ ਵਾਧਾ ਹੋਇਆ ਸੀਗਾ ਜਦੋਂ 14 ਦੇ ਵਿੱਚ ਇਹਨਾਂ 70 ਸੀਟਾਂ ਦੇ ਉੱਤੇ 64.64% ਵੋਟਾਂ ਪਈਆਂ ਸੀਗੀਆਂ, ਇਹਦਾ ਸਭ ਤੋਂ ਵੱਡਾ ਫਾਇਦਾ ਭਾਜਪਾ ਨੂੰ ਮਿਲਿਆ ਸੀਗਾ, ਕਿਉਂਕਿ ਭਾਜਪਾ ਨੇ ਉਦੋਂ ਇਹਨਾਂ 70 ਸੀਟਾਂ ਦੇ ਵਿੱਚੋਂ 37 ਸੀਟਾਂ ਜਿਹੜੀਆਂ ਜਿੱਤ ਲਈਆਂ ਸੀ ਤੇ ਕਾਂਗਰਸ ਨੂੰ 28 ਸੀਟਾਂ ਦਾ ਨੁਕਸਾਨ ਜਿਹੜਾ ਉਹ ਹੋਇਆ ਸੀਗਾ। ਪੱਛਮੀ ਬੰਗਾਲ ਦੇ ਵਿੱਚ ਜਿੱਥੇ ਵੋਟ ਪਰਸੈਂਟੇਜ ਵੱਧ ਰਿਹਾ, ਉੱਥੇ ਕੁਝ ਥਾਵਾਂ ਦੇ ਉੱਤੇ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਹਿੰਸਾ ਦੀਆਂ ਘਟਨਾਵਾਂ ਦੀ ਖਬਰ ਵੀ ਜਿਹੜੀ ਜੀ ਉਹ ਆਈ, ਔਰ ਕੁਝ ਥਾਵਾਂ ਦੇ ਉੱਤੇ ਤੋੜ ਫੋੜ ਦੀਆਂ ਖਬਰਾਂ ਵੀ ਜਿਹੜੀਆਂ ਸੀਗੀਆਂ ਦੀ ਉਹ ਆਈਆਂ। ਮੱਧ ਪ੍ਰਦੇਸ਼, ਰਾਜਸਥਾਨ ਦੇ ਵਿੱਚ 3 ਔਰ ਯੂਪੀ ਦੇ ਵਿੱਚ 1 ਬੰਦੇ ਦੀ ਮੌਤ ਇਸ ਜਿਹੜਾ ਚੌਥਾ ਗੇੜ ਸੀਗਾ ਜੀ ਇਹਦੇ ਵਿੱਚ ਹੋਈ। ਜਿੱਥੋਂ ਤੱਕ ਵੋਟ ਪਰਸੈਂਟੇਜ ਦੀ ਗੱਲ ਹੈ ਜੀ, ਇਹ ਲਗਾਤਾਰ ਪਹਿਲੇ ਫੇਜ਼ ਤੋਂ ਬਾਅਦ ਹੇਠਾਂ ਨੂੰ ਜਿਹੜਾ ਉਹ ਜਾ ਰਿਹਾ। ਕੈਲਕੂਲੇਸ਼ਨ ਆਪੋ ਆਪਣੀ ਹੈ, ਕੋਈ ਜਿਹੜੀਆਂ ਪਾਰਟੀਆਂ ਨੇ ਇਹ ਵੋਟ ਪਰਸੈਂਟੇਜ ਘੱਟ ਨੂੰ ਆਪਣੇ ਹੱਕ ਦੇ ਵਿੱਚ ਜਿਹੜਾ ਜੀ ਉਹ ਗਿਣ ਰਹੀਆਂ ਨੇ, ਦੂਜੀ ਜਿਹੜੀ ਹੈ ਜੀ ਉਹ ਆਪਣੇ ਹੱਕ ਦੇ ਵਿੱਚ ਗਿਣ ਰਹੀ ਹੈ। ਪਰ ਇਹ ਕਿਹਾ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਦੇ ਖੇਮੇ ਦੇ ਅੰਦਰੂਨੀ ਸੂਤਰ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਖਲਬਲੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਮਚੀ ਹੋਈ ਹੈ ਜੀ। ਇਸ ਜਿਹੜਾ ਜੀ ਵੋਟ ਪਰਸੈਂਟੇਜ ਉਹ ਲਗਾਤਾਰ ਜਿਹੜੀ ਉਹ ਘੱਟ ਹੋ ਰਹੀ ਆ ਉਹਨੂੰ ਲੈ ਕੇ ਜੀ। ਤੇ ਅੱਗੇ ਨਾਮਜ਼ਦਗੀਆਂ ਦਾ ਕੰਮ ਆ, ਕਹਿੰਦੇ ਵੀ ਉਹ ਮੁੱਕ ਗਿਆ ਤੇ ਛਾਣਬੀਣ ਹੋ ਚੁੱਕੀ ਹੈ। ਇਹਦੀ ਛਾਣਬੀਣ ਅੱਜ ਜਿਹੜਾ ਦਿਨ ਆ ਜੀ, ਅੱਜ ਛਾਣਬੀਣ ਦਾ ਦਿਨ ਆ, ਔਰ 13 ਜਿਹੜੀਆਂ ਇਹ ਲੋਕ ਸਭਾ ਦੀਆਂ ਸੀਟਾਂ ਨੇ ਜੀ, ਇੱਥੇ ਜਿਹੜੀਆਂ ਬਹੁਤੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਸਾਰਿਆਂ ਨੇ ਨਾਮਜ਼ਦਗੀਆਂ ਭਰ ਦਿੱਤੀਆਂ ਨੇ ਜੀ। 385 ਨਾਮਜ਼ਦਗੀਆਂ ਹੋ ਗਈਆਂ। ਅਖੀਰਲਾ ਦਿਨ ਜਿਹੜਾ ਸੀਗਾ ਜੀ ਬੜਾ ਰੁੱਝਿਆ ਹੋਇਆ ਰਿਹਾ ਸਾਰੇ ਜਗ੍ਹਾ ਦੇ ਉੱਤੇ, ਔਰ 188 ਉਮੀਦਵਾਰਾਂ ਨੇ ਨਾਮਜ਼ਦਗੀਆਂ ਜਿਹੜੀਆਂ ਜੀ ਉਹ ਦਾਖਲ ਕੀਤੀਆਂ। ਅੱਜ ਕਾਗਜ਼ਾਂ ਦੀ ਪੜਤਾਲ ਹੋਊਗੀ। 2 ਮਈ ਨੂੰ ਚੋਣ ਨਿਸ਼ਾਨ ਜਿਹੜੇ ਆ ਜੀ ਉਹ ਅਲਾਟ ਕੀਤੇ ਜਾਣਗੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ, ਕਿਉਂਕਿ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦੇ ਪੱਕੇ ਹੁੰਦੇ ਚੋਣ ਨਿਸ਼ਾਨ, ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਮਿਲਣਾ। ਜਿਵੇਂ ਟਕਸਾਲੀ ਅਕਾਲੀ ਦਲ ਆ, ਉਹਨਾਂ ਨੂੰ ਚੋਣ ਨਿਸ਼ਾਨ ਅਜੇ ਮਿਲਣਾ। ਜਿਹੜਾ ਆਪਣੇ ਡੈਮੋਕ੍ਰੈਟਿਕ ਅਲਾਇੰਸ ਬਣਿਆ ਸੁਖਪਾਲ ਸਿੰਘ ਖਹਿਰਾ ਤੇ ਦੂਜਿਆਂ ਵਾਲਾ, ਉਹਨਾਂ ਨੂੰ ਅਜੇ ਚੋਣ ਨਿਸ਼ਾਨ ਜਿਹੜੇ ਆ ਉਹ ਮਿਲਣੇ ਆ। 2 ਤਰੀਕ ਨੂੰ ਜਿਹੜਾ ਉਹ ਮਿਲਣਗੇ। ਜਿਹੜੇ ਪ੍ਰਮੁੱਖ ਸੀ ਜਿਨ੍ਹਾਂ ਨੇ ਦਾਖਲ ਕੀਤੇ ਜੀ, ਉਹਦੇ ਵਿੱਚ ਇਹ ਸਨੀ ਦਿਓਲ ਸ਼ਾਮਲ ਹੈ ਜੀ, ਜਿਹਨੇ ਗੁਰਦਾਸਪੁਰ ਤੋਂ ਪੇਪਰ ਭਰੇ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ
ਸੰਗਰੂਰ ਤੋਂ ਭਰੇ ਮਨੀਸ਼ ਤਿਵਾੜੀ, ਪ੍ਰੇਮ ਸਿੰਘ ਚੰਦੂ ਮਾਜਰਾ, ਸ਼ੇਰ ਸਿੰਘ ਘੁਬਾਇਆ, ਇਹਨਾਂ ਸਾਰਿਆਂ ਨੇ ਆਪੋ ਆਪਣੀਆਂ ਸੀਟਾਂ ਤੋਂ ਜਿਹੜੇ ਸੀਗੇ ਜੀ ਉਹ ਕਾਗਜ਼ ਭਰੇ। ਪੰਜਾਬ ਏਕਤਾ ਪਾਰਟੀ ਦੀ ਪਰਮਜੀਤ ਕੌਰ ਖਾਲੜਾ ਤੇ ਹਰਮਨਦੀਪ ਸਿੰਘ ਜਿਹੜੇ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ, ਇਹਨਾਂ ਨੇ ਆਪਣੇ ਜਿਹੜੇ ਪਰਚੇ ਸੀਗੇ ਜੀ ਉਹ ਭਰੇ। ਹੁਸ਼ਿਆਰਪੁਰ ਜਿਹੜਾ ਰਿਜ਼ਰਵ ਹਲਕਾ ਜੀ, ਇੱਥੋਂ ਆਮ ਆਦਮੀ ਪਾਰਟੀ ਦੇ ਜਿਹੜੇ ਸੀਗੇ ਉਹਨੇ, ਔਰ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਆਜ਼ਾਦ ਉਮੀਦਵਾਰ, ਬਹੁਜਨ ਸਮਾਜ ਪਾਰਟੀ ਦੇ, ਇਹਨਾਂ ਸਭ ਨੇ ਆਪਣੇ ਜਿਹੜੇ ਸੀਗੇ ਜੀ ਉਹ ਕਾਗਜ਼ ਭਰੇ। ਅੱਜ ਜਿਹੜਾ ਜੀ ਇਹਨਾਂ ਦੇ ਉੱਤੇ ਕੀਤੀ ਜਾਊਗੀ ਜੀ ਛਾਣਬੀਣ, ਔਰ 2 ਦਿਨ ਜਿਹੜੇ ਆ ਜੀ ਇਹ ਹੋਣਗੇ ਫਿਰ ਜਿਹੜੇ ਜੀ ਉਮੀਦਵਾਰਾਂ ਵਾਸਤੇ ਜੀ ਕਿ ਜਿਹਨੇ ਵਾਪਸ ਲੈਣੇ ਆ ਉਹ ਵਾਪਸ ਜਿਹੜਾ ਜੀ ਉਹ ਲੈ ਸਕਣ। ਜੇ ਆਪਾਂ ਅਮੀਰੀ ਦੀ ਗੱਲ ਕਰੀਏ ਤਾਂ ਜਿਹੜੇ ਵਿਕਰਮ ਸਿੰਘ ਸੋਢੀ ਨੇ, ਜਿਹੜੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਖੜੇ ਕੀਤੇ ਗਏ ਆ ਸ੍ਰੀ ਅਨੰਦਪੁਰ ਸਾਹਿਬ ਤੋਂ, ਉਹ ਸਭ ਤੋਂ ਅਮੀਰ ਕੈਂਡੀਡੇਟ ਨੇ। 140.83 ਕਰੋੜ 140 ਕਰੋੜ 83 ਲੱਖ ਦੀ ਜਾਇਦਾਦ ਉਹਨਾਂ ਦੇ ਕੋਲੇ ਆ। 62 ਸਾਲਾਂ ਦੇ ਇਹ ਬਿਜ਼ਨਸਮੈਨ ਨੇ। ਦੂਜੇ ਨੰਬਰ ਤੇ ਕੇਵਲ ਢਿੱਲੋਂ, ਜਿਹੜੇ ਮੁੱਖ ਮੰਤਰੀ ਹੋਰਾਂ ਦੇ ਕਰੀਬੀ ਨੇ, ਸੰਗਰੂਰ ਤੋਂ ਚੋਣ ਲੜ ਰਹੇ ਆ। 131 ਕਰੋੜ ਦੀ ਜਾਇਦਾਦ ਆ ਉਹਨਾਂ ਦੀ। ਸੁਖਬੀਰ ਸਿੰਘ ਬਾਦਲ ਤੀਜੇ ਨੰਬਰ ਤੇ, ਉਹਨਾਂ ਦੀ ਜਿਹੜੀ ਜਾਇਦਾਦ ਆ 115 ਕਰੋੜ ਤੇ 98 ਲੱਖ ਰੁਪਈਏ ਦੀ ਜਿਹੜੀ ਆ ਜੀ ਉਹ ਕਹੀ ਜਾ ਰਹੀ ਆ। ਔਰ ਇਹ ਜਿਹੜੇ ਬਾਕੀ ਨੇ ਜਿਹੜੇ ਕੈਂਡੀਡੇਟ ਆਏ, ਉਹਨਾਂ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਜਿਹੜੇ ਨੇ, ਉਹਨਾਂ ਨੇ 8 ਕਰੋੜ ਆਪਣੀ ਜਾਇਦਾਦ ਦੱਸੀ ਆ। ਸਨੀ ਦਿਓਲ ਨੇ ਜਿਹਨੇ ਉਹਨੇ ਆਪਣੀ ਜਾਇਦਾਦ ਜਿਹੜੀ ਆ ਜੀ 87 ਕਰੋੜ ਤੇ 25 ਲੱਖ ਰੁਪਈਏ ਦੀ ਜਿਹੜੀ ਉਹ ਦੱਸੀ ਆ। ਨਰਿੰਦਰ ਸਿੰਘ ਸ਼ੇਰਗਿੱਲ ਜਿਹੜੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ, ਉਹਨਾਂ ਦੀ ਜਾਇਦਾਦ 25 ਕਰੋੜ 56 ਲੱਖ ਦੀ ਆ। ਪ੍ਰੇਮ ਸਿੰਘ ਚੰਦੂ ਮਾਜਰਾ ਪੂਰੀ ਨੇੜੇ ਤੇੜੇ ਹੀ ਨੇ, 24 ਕਰੋੜ 42 ਲੱਖ ਰੁਪਈਏ ਦੀ ਉਹਨਾਂ ਦੀ ਜਾਇਦਾਦ ਹੈ। ਮਨੀਸ਼ ਤਿਵਾੜੀ ਦੀ 15 ਕਰੋੜ 46 ਲੱਖ ਦੀ ਜਾਇਦਾਦ ਹੈ। ਜਿਹੜੇ ਸਾਧੂ ਸਿੰਘ ਨੇ, ਪ੍ਰੋਫੈਸਰ ਸਾਧੂ ਸਿੰਘ ਹੁਰੀ, ਉਹਨਾਂ ਦੀ ਜਿਹੜੀ ਜਾਇਦਾਦ ਹੈ ਜੀ 1 ਕਰੋੜ ਤੇ 51 ਲੱਖ ਰੁਪਈਏ ਦੀ ਆ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਆਪਣੀ ਜਾਇਦਾਦ ਜਿਹੜੀ ਹੈ ਜੀ 17 ਕਰੋੜ ਤੇ 90 ਲੱਖ ਰੁਪਈਏ ਦੀ ਜਿਹੜੀ ਹੈ ਜੀ ਉਹ ਦਿੱਤੀ ਆ। ਇਹ ਨਾਮਜ਼ਦਗੀਆਂ ਦੇ ਆਖਰੀ ਦਿਨ ਜਿਹੜਾ ਜੀ ਇੱਕ ਉਲਟ ਫੇਰ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਇਆ, ਜਿੱਥੇ ਸ਼ਮਸ਼ੇਰ ਸਿੰਘ ਦੁੱਲੋ ਹੋਰਾਂ ਦੇ ਪਤਨੀ ਨੂੰ ਟਿਕਟ ਦਿੱਤੀ ਸੀ ਆਮ ਆਦਮੀ ਪਾਰਟੀ ਨੇ। ਪਹਿਲਾਂ ਬਲਜਿੰਦਰ ਸਿੰਘ ਚੌਂਦਾ ਨੂੰ ਦਿੱਤੀ ਸੀ, ਉਸ ਤੋਂ ਵਾਪਸ ਲੈ ਕੇ ਉਹਦੀ ਪਤਨੀ ਨੂੰ ਦੇਤੀ ਤੇ ਕਾਗਜ਼ ਭਰੇ ਗਏ ਜੀ ਉਹ ਸ਼ਮਸ਼ੇਰ ਸਿੰਘ ਦੁੱਲੋ ਦੇ ਮੁੰਡੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕਾਗਜ਼ ਭਰੇ। ਦੇਖੋ, ਸਾਰਾ ਟੱਬਰ ਜ਼ਰੂਰੀ ਚਾਹੀਦਾ ਸੀਗਾ ਇਸ ਚੀਜ਼ ਦੇ ਵਿੱਚ, ਸ਼ਾਇਦ ਲੋਕ ਮੁੱਕ ਗਏ ਇਹਨਾਂ ਕੋਲ। ਤੇ ਅੱਗੇ ਗੱਲ ਕਰਦੇ ਆ, ਜਿਸ ਤਰ੍ਹਾਂ ਤੁਸੀਂ ਕਿਹਾ ਹੁਣ ਇਹਨਾਂ ਨੂੰ ਚੋਣ ਨਿਸ਼ਾਨ ਵੀ ਮਿਲਣੇ ਆ। ਖਹਿਰਾ ਤੇ ਮਾਸਟਰ ਬਲਦੇਵ ਦੇ ਕਿਸ ਤਰ੍ਹਾਂ ਹੈਗੀ ਆ, ਇਹ ਚੋਣ ਲੜ ਸਕਦੇ ਆ? ਦੇਖੋ, ਇਹਦੇ ਉੱਤੇ ਕਈ ਕੁਝ ਜਿਹੜਾ ਜੀ ਉਹ ਚੱਲੀ ਜਾ ਰਿਹਾ। ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਉਹਦੇ ਵਿੱਚ ਕਲੌਜ਼ 10 ਹੈ ਇੱਕ, ਜਿਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਦੀ ਉਹ ਕਾਫੀ ਹੱਦ ਤੱਕ ਜਿਹੜਾ ਜੀ ਉਹ ਕਲੀਅਰ ਕਰਦੀਆਂ ਨੇ, ਪਰ ਜਿਹੜੇ ਜਾਣਕਾਰ ਆ ਜੀ ਉਹ ਆਪਣੀ ਰਾਏ ਜਿਹੜੀ ਆ ਉਹ ਡਿਫਰੈਂਟ ਵੀ ਇਹਦੇ ਉੱਤੇ ਰੱਖ ਰਹੇ ਆ। ਜੇ ਕਲੌਜ਼ 10 ਦੀ ਆਪਾਂ ਗੱਲ ਕਰੀਏ ਤਾਂ ਉਹ ਇਹ ਕਹਿੰਦੀ ਆ, ਕਿਉਂਕਿ ਮੈਂ ਅੱਗੇ ਇੱਕ ਦਿਨ ਗੱਲ ਕੀਤੀ ਕਿ ਜਿਹੜਾ ਕੋਈ MLA ਆ, ਸਿਟਿੰਗ MLA, ਉਹ ਲੋਕ ਸਭਾ ਦੀ ਚੋਣ ਲੜ ਸਕਦਾ, ਉਹਦੇ ਉੱਤੇ ਕੋਈ ਕਿਸੇ ਕਿਸਮ ਦੀ ਰਿਸਟ੍ਰਿਕਸ਼ਨ ਨਹੀਂ ਹੈਗੀ, ਸੰਵਿਧਾਨ ਉਹਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ। ਪਰ ਜਿਹੜਾ ਐਂਟੀ ਡਿਫੈਕਸ਼ਨ ਲਾਅ ਆ ਉਹਦੇ ਤਹਿਤ ਮੰਨ ਲਓ ਜੇ ਕੋਈ MLA ਜਿਹੜਾ ਉਹਨੇ ਕਿਸੇ ਹੋਰ ਪਾਰਟੀ ਤੋਂ ਲੜਿਆ, ਜਿਵੇਂ ਜੇ ਸੇਮ ਪਾਰਟੀ ਵੱਲੋਂ ਲੜਨ ਦੇ ਉੱਤੇ ਕੋਈ ਪਾਬੰਦੀ ਨਹੀਂ। ਰਾਜਾ ਵੜਿੰਗ ਹੋਰੀ ਚੋਣ ਲੜ ਰਹੇ ਆ, ਉਹ ਕਾਂਗਰਸ ਵੱਲੋਂ ਜਿੱਤੇ ਹੋਏ ਆ MLA, ਲੋਕ ਸਭਾ ਦੀ ਚੋਣ ਲੜ ਰਹੇ ਆ। ਸੁਖਬੀਰ ਸਿੰਘ ਬਾਦਲ ਹੋਰੀ ਅਕਾਲੀ ਦਲ ਵੱਲੋਂ ਜਿੱਤੇ ਹੋਏ ਆ ਜਲਾਲਾਬਾਦ ਤੋਂ, ਉਹ ਲੋਕ ਸਭਾ ਦੀ ਚੋਣ ਲੜ ਰਹੇ ਆ। ਬਲਜਿੰਦਰ ਕੌਰ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਹੋਈ ਆ, ਉਹ ਲੜ ਰਹੀ ਹੈ ਜੀ ਲੋਕ ਸਭਾ ਦੀ ਚੋਣ, ਲੜੀ ਜਾ ਸਕਦੀ ਹੈ, ਕੋਈ ਰਿਸਟ੍ਰਿਕਸ਼ਨ ਨਹੀਂ। ਪਰ ਇਹਦੇ ਵਿੱਚ ਜਿਹੜੀ ਕਲੌਜ਼ 10 ਹੈ, ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ, ਉਹਦੇ ਤਹਿਤ ਜੇ ਇਹ ਚੋਣ ਜਿਹੜੀ ਆ ਉਹ ਤੁਸੀਂ ਕਿਸੇ ਹੋਰ ਸਿੰਬਲ ਤੇ ਜਿੱਤੀ ਆ ਵਿਧਾਨ ਸਭਾ ਦੀ, ਤੇ ਲੋਕ ਸਭਾ ਦੀ ਚੋਣ ਤੁਸੀਂ ਕਿਸੇ ਹੋਰ ਸਿੰਬਲ ਤੇ ਲੜਨੀ ਹੈ, ਕਿਸੇ ਹੋਰ ਪਾਰਟੀ ਵੱਲੋਂ ਲੜਨੀ ਹੈ, ਫਿਰ ਜਿਹੜਾ ਜੀ ਇਹ ਉੱਥੇ ਲਾਗੂ ਨਹੀਂ ਹੁੰਦਾ ਕਿ ਇਹ ਚੋਣ ਲੜੀ ਜਾ ਸਕਦੀ ਆ। ਫਿਰ ਉੱਥੇ ਜਿਹੜਾ ਲਾਗੂ ਇਹ ਹੁੰਦਾ ਆ ਕਿ ਜਿਹੜਾ ਤੁਹਾਡਾ ਵਿਧਾਨ ਸਭਾ ਆ ਉਹਦੇ ਤੋਂ ਅਸਤੀਫਾ ਦਿਓ, ਅਸਤੀਫਾ ਦੇ ਕੇ ਇਹ ਚੋਣ ਲੜੋ। ਪਰ ਇਹਦੇ ਵਿੱਚ ਇੱਕ ਕਲੌਜ਼ ਅੱਗੇ ਹੋਰ ਹੈ ਕਿ ਉਹ ਅਸਤੀਫਾ ਮਨਜ਼ੂਰ ਹੋਣਾ ਚਾਹੀਦਾ। ਪਹਿਲਾਂ ਤਾਂ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ, ਮਾਸਟਰ ਬਲਦੇਵ ਸਿੰਘ ਹੋਰੀ ਨੇ, ਇਹਨਾਂ ਨੇ ਅਸਤੀਫਾ ਨਹੀਂ ਸੀ ਦਿੱਤਾ। ਹਾਲਾਂਕਿ ਮਾਸਟਰ ਬਲਦੇਵ ਸਿੰਘ ਹੋਰਾਂ ਨੇ ਕੁਛ ਸਮਾਂ ਪਹਿਲਾਂ ਅਸਤੀਫਾ ਦੇ ਦਿੱਤਾ ਸੀਗਾ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਤਾਂ ਹੁਣੇ ਹੀ ਦਿੱਤਾ ਅਸਤੀਫਾ। ਜਿਹੜਾ ਜੀ ਇਹ ਅਸਤੀਫਾ
ਮਨਜ਼ੂਰ ਹੋਊਗਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਚਿੰਨ੍ਹ ਹੈ। ਉਹਦਾ ਰੀਜ਼ਨ ਇਹ ਆ ਕਿ ਜਿਹੜਾ ਅਸਤੀਫਾ ਆ ਉਹ 1.5 ਤੋਂ 2 ਲਾਈਨ ਦਾ ਹੋਣਾ ਚਾਹੀਦਾ। ਨਾਜ਼ਰ ਸਿੰਘ ਮਾਨਸ਼ਈਆ ਨੇ ਅਸਤੀਫਾ ਦਿੱਤਾ, ਉਹ ਜਿਹੜਾ ਜੀ ਉਹ ਸਹੀ ਅਸਤੀਫਾ ਆ ਕਿ ਮੈਂ ਸੋ ਐਂਡ ਸੋ ਫਲਾਣੇ ਜਿਹੜਾ ਵਿਧਾਨ ਸਭਾ ਹਲਕੇ ਤੋਂ ਉਹਨੂੰ ਰਿਪਰੈਜ਼ੈਂਟ ਕਰਦਾ ਸੀ, ਆਹ ਨੰਬਰ ਹੈ ਮੇਰਾ, ਨੰਬਰ ਹੁੰਦਾ ਉੱਥੇ ਵਿਧਾਨ ਸਭਾ ਹਲਕੇ ਦਾ, ਤੇ ਮੈਂ ਉਹਦੇ ਤੋਂ ਅਸਤੀਫਾ ਦਿੰਦਾ, ਬਸ ਇਹ ਅਸਤੀਫਾ ਮਨਜ਼ੂਰ ਹੁੰਦਾ ਜੀ। ਜਦੋਂ ਤੁਸੀਂ ਇਬਾਰਤ ਲਿਖਦੇ ਹੋ, ਜਦੋਂ ਤੁਸੀਂ ਲੰਬੀਆਂ ਚੌੜੀਆਂ ਕਹਾਣੀਆਂ ਉਹਦੇ ਵਿੱਚ ਪਾਉਂਦੇ ਹੋ, ਉਹ ਅਸਤੀਫਾ ਮਨਜ਼ੂਰ ਨਹੀਂ ਹੁੰਦਾ। ਜਿਹੜਾ ਐਚ.ਐਸ. ਫੂਲਕਾ ਹੋਰਾਂ ਦਾ ਜਿਹੜਾ ਅਸਤੀਫਾ ਦਿੱਤਾ ਹੋਇਆ, ਉਹਦੇ ਨਾ ਮਨਜ਼ੂਰ ਹੋਣ ਦਾ ਵੀ ਰੀਜ਼ਨ ਜਿਹੜਾ ਇਹੀ ਆ ਕਿ ਉਹਨਾਂ ਨੇ ਡਿਟੇਲ ਉਹਦੇ ਵਿੱਚ ਲਿਖੀ ਹੋਈ ਆ। ਤੇ ਜਿਹੜਾ ਅਸਤੀਫਾ ਮਾਸਟਰ ਬਲਦੇਵ ਸਿੰਘ ਹੋਰਾਂ ਨੇ ਦਿੱਤਾ ਜਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਦਿੱਤਾ ਹੈ, ਉਹ ਵੀ ਬੜਾ ਲੰਮਾ ਚੌੜਾ ਕਈ ਸਫ਼ਿਆਂ ਦਾ ਉਹ ਅਸਤੀਫਾ ਕਿ ਆਹ ਕੀਤਾ, ਫਲਾਣੇ ਲੀਡਰ ਨੇ ਆਹ ਕੀਤਾ, ਇਸ ਕਰਕੇ ਮੈਂ ਜਿਹੜਾ ਜੀ ਉਹ ਅਸਤੀਫਾ ਦੇ ਰਿਹਾ। ਇਹ ਅਸਤੀਫਾ ਮਨਜ਼ੂਰ ਹੋਣ ਦੇ ਚਾਂਸਸ ਜਿਹੜਾ ਜੀ ਉਹ ਘੱਟ ਨੇ। ਹੁਣ ਜਿਹੜੇ ਐਕਸਪਰਟ ਨੇ ਕਾਨੂੰਨ ਦੇ, ਉਹ ਇਹ ਕਹਿ ਰਹੇ ਆ ਕਿ ਇਹਨਾਂ ਦੋਨਾਂ ਦੇ ਪੇਪਰ ਰੱਦ ਹੋ ਸਕਦੇ ਆ ਇਸ ਲਿਹਾਜ਼ ਤੇ ਕਿ ਉਹਨਾਂ ਨੇ ਚੋਣ ਪਿਛਲੇ ਕਿਸੇ ਹੋਰ ਪਾਰਟੀ ਤੋਂ ਲੜੀ ਸੀ, ਹੁਣ ਉਹ ਅਸਤੀਫਾ ਦੇਣ ਦੀ ਗੱਲ ਤਾਂ ਕਰ ਰਹੇ, ਪਰ ਇਹ ਅਸਤੀਫਾ ਮਨਜ਼ੂਰ ਨਹੀਂ ਹੋਇਆ। ਹਾਲਾਂਕਿ ਕੁਝ ਜਿਹੜੇ ਜਾਣਕਾਰ ਉਹ ਇਹ ਵੀ ਗੱਲ ਕਹਿੰਦੇ ਆ ਕਿ ਉਹਨਾਂ ਨੇ ਕਿਉਂਕਿ ਅਸਤੀਫਾ ਦਿੱਤਾ ਆ, ਉਹ ਇਸ ਚੀਜ਼ ਨੂੰ ਆਧਾਰ ਬਣਾ ਸਕਦੇ ਵੀ ਅਸੀਂ ਅਸਤੀਫਾ ਦੇ ਦਿੱਤਾ, ਮਨਜ਼ੂਰ ਜਿਹੜਾ ਜੀ ਉਹ ਵਿਧਾਨ ਸਭਾ ਦੇ ਸਪੀਕਰ ਨੇ ਕਰਨਾ। ਜੇ ਕਲੌਜ਼ ਦੇ ਮੁਤਾਬਕ ਜਾਈਏ ਤਾਂ ਇਹ ਆ ਕਿ ਇਹਨਾਂ ਦੇ ਪੇਪਰ ਜਿਹੜੇ ਜੀ ਉਹ ਰੱਦ ਹੋ ਸਕਦੇ ਆ। ਜੇ ਜਿਹੜਾ ਹੈਗੇ ਨੇ ਜੀ ਚੋਣ ਕਮਿਸ਼ਨ, ਉਹ ਜੇ ਇਹ ਕਹਿੰਦਾ ਹੈ ਕਿ ਹਾਂ ਅਸਤੀਫਾ ਤਾਂ ਦਿੱਤਾ ਹੀ ਹੋਇਆ ਇਹਨਾਂ ਨੇ, ਤੇ ਉਹ ਫਿਰ ਜੇ ਮਨਜ਼ੂਰ ਨਹੀਂ ਹੋਇਆ ਤੇ ਉਹ ਇਹਦੇ ਕਾਗਜ਼ ਜਿਹੜੇ ਜੀ ਉਹ ਅੱਗੇ ਵੀ ਤੋਰ ਸਕਦਾ। ਇਹਦੇ ਨਾਲ ਕਿਉਂਕਿ ਇਹ ਹੋਊਗਾ ਜੇ ਚੋਣ ਨਹੀਂ ਜਿੱਤਦੇ ਤੇ ਫਿਰ ਇਹ ਆਪਣਾ ਅਸਤੀਫਾ ਵਾਪਸ ਲੈ ਲੈਣਗੇ ਕਿ ਸਾਡੀ ਵਿਧਾਨਕਾਰੀ ਜਿਹੜੀ ਹੈ ਜੀ ਉਹ ਜਾਵੇ ਨਾ, ਸਾਡੀ ਵਿਧਾਨ ਸਭਾ ਦਾ ਜਿਹੜਾ ਜੀ ਉਹ ਜਾਵੇ ਨਾ। ਜਦੋਂ ਉਹ ਰੱਦ ਕਰ ਦੂਗਾ ਕਿ ਇਹ ਤੁਹਾਡੇ ਅਸਤੀਫਾ ਤਾਂ ਮਨਜ਼ੂਰ ਨਹੀਂ ਹੋ ਸਕਦਾ, ਫਿਰ ਇਹਨਾਂ ਦੀ ਵਿਧਾਨ ਸਭਾ ਦੀ ਮੈਂਬਰੀ ਜਿਹੜੀ ਹੈ ਜੀ ਉਹ ਕਾਇਮ ਰਹੂਗੀ। ਇਸ ਕਰਕੇ ਇਹ ਇੱਕ ਘੁੰਡੀ ਆ ਜਿਹੜੀ ਵਿੱਚ ਵਿਚਾਲੇ ਜਿਹੜੀ ਉਹ ਖੜੀ ਆ, ਔਰ ਉਮੀਦ ਹੈ ਕਿ ਅੱਜ ਜਦੋਂ ਇਹਨਾਂ ਪੇਪਰਾਂ ਦੀ ਛਾਣਬੀਣ ਜਿਹੜੀ ਹੋਣੀ ਆ, ਇਹ ਘੁੰਡੀ ਨਿਕਲ ਸਕਦੀ ਆ ਵੀ ਇਹ ਅੱਗੇ ਫਰਦਰ ਜਾਣਗੇ ਜਾਂ ਇੱਥੋਂ ਤੱਕ ਹੀ ਜਿਹੜਾ ਵੀ ਲੋਕ ਸਭਾ ਦਾ ਸਫ਼ਰ ਹੋਊਗਾ। ਬਹੁਤੀਆਂ ਜਿਹੜੀਆਂ ਔਨਤਾਈਆਂ ਸ਼ਾਇਦ ਜਾਣ ਬੁੱਝ ਕੇ ਵੀ ਰੱਖੀਆਂ ਜਾਂਦੀਆਂ। ਤੇ ਆਪਾਂ ਅੱਗੇ ਗੱਲ ਕਰਦੇ ਹੈਗੇ ਆ ਫਿਰੋਜ਼ਪੁਰ ਤੋਂ ਭਾਜਪਾ ਦੇ ਇੱਕ ਲੀਡਰ ਦੀ, ਸੁਖਪਾਲ ਨੰਨੂ, ਉਹ ਅਗਵਾ ਕਾਂਡ ਦੇ ਵਿੱਚ ਉਸ ਦਾ ਨਾਮ ਬੋਲਦਾ। ਦੇਖੋ ਐਕਚੁਅਲੀ ਸੁਖਪਾਲ ਨੰਨੂ ਦਾ ਜਿਹੜਾ ਜੀ ਇਸ ਪੱਖੋਂ ਨਾਮ ਕਈ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਬੋਲਦਾ ਰਿਹਾ। ਉਹਦੀਆਂ ਨਿੱਜੀ ਕਮਜ਼ੋਰੀਆਂ ਜਿਹੜੀਆਂ ਦੀ ਉਹ ਕਈਆਂ ਜਾ ਸਕਦੀਆਂ ਨੇ। ਹੁਣ ਫਿਰੋਜ਼ਪੁਰ ਦੇ ਨੇੜੇ ਪਿੰਡ ਅੱਕੂ ਵਾਲਾ ਦੇ ਵਿੱਚ ਮੈਂ ਕੱਲ੍ਹ ਵੀ ਗੱਲ ਕੀਤੀ, ਇੱਕ ਨੇਤਾ ਦਾ ਨਾਮ ਬੋਲਦਾ। ਹੁਣ ਸਿੱਧਮ ਸਿੱਧਾ 24 ਅਪ੍ਰੈਲ ਦੀ ਰਾਤ ਨੂੰ ਅਗਵਾ ਹੋਈ ਜਿਹੜੀ ਕੁੜੀ ਸੀਗੀ, ਉਹ 24 ਸਾਲਾਂ ਦੀ ਨਵਪ੍ਰੀਤ ਕੌਰ, ਉਸ ਅਗਵਾ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ MLA ਸੁਖਪਾਲ ਨੰਨੂ ਨੂੰ ਨਾਮਜ਼ਦ ਕਰ ਲਿਆ। ਇਹਦੇ ਵਿੱਚ ਜਿਹੜੀ ਨਵਪ੍ਰੀਤ ਕੌਰ ਸੀਗੀ, ਉਹਦੇ ਪਤੀ ਤੇ ਉਹਦੇ ਦਿਓਰ ਨੇ ਜਿਹੜੇ ਬਿਆਨ ਦਿੱਤੇ ਆ, ਉਹਦੇ ਆਧਾਰ ਦੇ ਉੱਤੇ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਆ ਪੁਲਿਸ ਦੇ ਵੱਲੋਂ। ਇਹਦੀ ਪੁਸ਼ਟੀ ਪੁਲਿਸ ਵੀ ਕਰਦੀ ਆ। ਪੁਲਿਸ ਨੇ ਪਹਿਲਾਂ ਅਣਪਛਾਤੇ ਲੋਕਾਂ ਦੇ ਉੱਤੇ ਅਗਵਾ ਦਾ ਕੇਸ ਦਰਜ ਕੀਤਾ ਸੀਗਾ। ਕੇਸ ਦਰਜ ਹੋਣ ਤੋਂ ਬਾਅਦ ਸੁਖਪਾਲ ਨੰਨੂ ਦੇ ਸਾਰੇ ਫੋਨ ਨੰਬਰ ਜਿਹੜੇ ਆ ਉਹ ਆਊਟ ਆਫ ਸਰਵਿਸ ਆ ਰਹੇ ਆ, ਉਹ ਆਪਣੇ ਘਰ ਦੇ ਵਿੱਚ ਮੌਜੂਦ ਨੀਗਾ। ਪੁਲਿਸ ਨੇ ਉਹਨੂੰ ਲੱਭਣ ਦੇ ਵਾਸਤੇ ਘਰ ਦੇ ਵਿੱਚ ਦਬਿਸ਼ ਵੀ ਦਿੱਤੀ, ਪਰ ਉਹ ਉਦੋਂ ਪਹਿਲਾਂ ਉੱਥੋਂ ਖਿਸਕ ਗਿਆ ਜਿਹੜਾ ਉਹ ਦੱਸਿਆ ਜਾ ਰਿਹਾ। ਪੁਲਿਸ ਟੀਮਾਂ ਜਿਹੜੀਆਂ ਦੀ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਸੁਖਪਾਲ ਨੰਨੂ ਦੀ ਗ੍ਰਿਫਤਾਰੀ ਜਿਹੜੀ ਉਹ ਹੋ ਸਕੇ। ਡਿਸਟ੍ਰਿਕਟ ਤਰਨਤਾਰਨ ਦੇ ਪਿੰਡ ਰਤੋਕੇ ਦੇ ਰਹਿਣ ਵਾਲੀ ਨਵਪ੍ਰੀਤ ਦਾ ਵਿਆਹ 6 ਅਪ੍ਰੈਲ ਨੂੰ ਜਿਹੜਾ ਸੀਗਾ ਇੱਥੇ ਫਿਰੋਜ਼ਪੁਰ ਦੇ ਨਾਲ ਲੱਗਵੇਂ ਪਿੰਡ ਦੇ ਵਿੱਚ ਜਿਹੜਾ ਸੀਗਾ ਉਹ ਹੋਇਆ। ਇਹ ਜਿਹੜਾ ਨੰਨੂ ਆ, ਇਹ ਇੱਕ ਲੜਕੀ ਦੇ ਘਰ ਇਹਦਾ ਪਹਿਲਾਂ ਵੀ ਜਿਹੜਾ ਜੀ ਉਹ ਆਉਣ ਜਾਣ ਦੱਸਿਆ ਜਾਂਦਾ। ਜਿਹੜੀ ਲੜਕੀ ਦੀ ਲਾਸਟ ਕਾਲ ਹੈ ਉਹ ਸੁਖਪਾਲ ਨੰਨੂ ਦੇ ਮੋਬਾਈਲ ਦੇ ਉੱਤੇ ਹੋਈ ਦੱਸੀ ਜਾਂਦੀ ਹੈ। ਪੁਲਿਸ ਦੇ ਰਿਕਾਰਡ ਦੇ ਮੁਤਾਬਕ ਸੁਖਪਾਲ ਨੰਨੂ ਦੀਆਂ ਕਈ ਕਾਲਸ ਦੇ ਰਿਕਾਰਡ ਜਿਹੜੇ ਆ ਜੀ ਇਸ ਕੁੜੀ ਦੇ ਫੋਨ ਦੇ ਉੱਤੇ ਲੱਭੇ ਆ। ਸੁਖਪਾਲ ਨੰਨੂ ਦੇ ਡਰਾਈਵਰ ਤੋਂ ਦੇ ਫੋਨ ਤੋਂ ਵੀ ਉਹਨੂੰ ਕਈ ਕਾਲਸ ਜਿਹੜੀਆਂ ਜੀ ਉਹ ਹੋਈਆਂ ਦੱਸੀਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਜਦੋਂ ਇਹਦਾ ਸ਼ਗਨ ਵਗੈਰਾ ਲੱਗਿਆ ਸੀਗਾ ਕੁੜੀ ਦਾ, ਉਸ ਟਾਈਮ ਵੀ ਉਹ ਇਹ ਪਰਿਵਾਰ ਦੇ ਨਾਲ ਕੁੜੀ ਵਾਲਿਆਂ ਦੇ ਘਰੇ ਜਿਹੜਾ ਉਹ ਗਿਆ ਸੀਗਾ। ਹੁਣ ਇਹਦੇ ਕੀ ਸੰਬੰਧ ਨੇ ਉਹਦੇ ਨਾਲ, ਇਹਦੇ ਉੱਤੇ ਕਈ ਉਂਗਲਾਂ ਜਿਹੜੀਆਂ ਦੀ ਉੱਠ ਰਹੀਆਂ ਨੇ। ਵੈਸੇ ਨੰਨੂ ਦੇ ਕਿਰਦਾਰ ਦੇ ਉੱਤੇ ਇਸ ਤਰ੍ਹਾਂ ਦੀਆਂ ਉਂਗਲਾਂ ਪਹਿਲਾਂ ਵੀ ਉੱਠਦੀਆਂ ਜਿਹੜੀਆਂ ਦੀ ਉਹ ਰਹੀਆਂ ਨੇ।
ਔਰ ਉਹਦੀ ਪਤਨੀ ਦਾ ਕੇਸ ਵੀ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਚੱਲ ਰਿਹਾ ਇਸੇ ਵਜ੍ਹਾ ਜਿਹੜਾ ਦੀ ਉਹ ਕਰਕੇ। ਸੁਖਬੀਰ ਸਿੰਘ ਬਾਦਲ ਕਿਉਂਕਿ ਇੱਥੋਂ ਚੋਣ ਲੜ ਰਹੇ ਆ ਤੇ ਉਹਨਾਂ ਦੀ ਚੋਣ ਦੇ ਉੱਤੇ ਕੋਈ ਪਰਛਾਵਾਂ ਨਾ ਪਵੇ। ਜਿਹੜੇ ਬੋਰਡ ਸੀਗੇ ਲੱਗੇ ਉਹਨਾਂ ਦੇ ਵਿੱਚੋਂ ਸੁਖਪਾਲ ਨੰਨੂ ਦੀ ਫੋਟੋ ਜਿਹੜੀ ਜੀ ਉਹ ਕੱਢ ਦਿੱਤੀ ਗਈ। ਭਾਰਤੀ ਜਨਤਾ ਪਾਰਟੀ ਵਾਲੇ ਇਸ ਮਾਮਲੇ ਦੇ ਉੱਤੇ ਅਜੇ ਕੁਝ ਵੀ ਬੋਲਣ ਦੇ ਵਾਸਤੇ ਤਿਆਰ ਨਹੀਂ। ਜਿਹੜੀ ਕੁੜੀ ਅਗਵਾ ਹੋਈ ਆ ਉਹਦਾ ਪਾਸਪੋਰਟ ਵੀ ਘਰੋਂ ਗਾਇਬ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇਹ ਅਜੇ ਇੱਕ ਬੁਝਾਰਤ ਜਿਹੜੀ ਆ ਜੀ ਉਹ ਬਣੀ ਹੋਈ ਆ ਕਿ ਇਹ ਕੁੜੀ ਰਾਤ ਨੂੰ ਅੱਧੀ ਰਾਤੇ ਜਿਹੜਾ ਸੀਗਾ ਉਹ ਪਾਣੀ ਪੀਣ ਉੱਠੀ, ਉਦੋਂ ਬਾਅਦ ਅਗਵਾ ਹੋ ਗਈ, ਆਪ ਚਲੇ ਗਈ, ਕਿੱਧਰ ਗਈ, ਜੇ ਕੀ ਉਹ ਵਿਦੇਸ਼ ਚਲੇ ਗਈ, ਇੱਥੋਂ ਕਿਹੜੇ ਪਾਸੇ ਜਿਹੜਾ ਜੀ ਉਹ ਭੱਜ ਗਈ। ਇਹ ਬਹੁਤ ਸਾਰੇ ਅਣਸੁਲਝੇ ਸਵਾਲ ਨੇ ਜਿਹੜੇ ਪੁਲਿਸ ਸੁਲਝਾਉਣ ਦੇ ਯਤਨ ਕਰੂਗੀ, ਜਿਹਨੇ ਕਿ ਹੁਣ ਟੀਮਾਂ ਜਿਹੜੀਆਂ ਜੀ ਉਹ ਬਣਾਤੀਆਂ ਨੇ। ਨਾਲ ਦੀ ਨਾਲ ਦਬਵੀਂ ਸੁਰ ਦੇ ਵਿੱਚ ਪੁਲਿਸ ਇੱਕ ਗੱਲ ਹੋਰ ਵੀ ਆਖੀ ਜਾਂਦੀ ਆ ਕਿ ਜੇ ਕੁੜੀ ਨੇ ਸਾਹਮਣੇ ਆ ਕੇ ਬਿਆਨ ਦੇ ਦਿੱਤਾ ਕਿ ਉਹਨੂੰ ਕੋਈ ਅਗਵਾ ਨਹੀਂ ਕੀਤਾ ਕਿਸੇ ਨੰਨੂ ਨੇ ਜਾਂ ਕਿਸੇ ਹੋਰ ਨੇ, ਫਿਰ ਇਸ ਕੇਸ ਦੇ ਵਿੱਚ ਕੁਝ ਨਹੀਂ ਰਹਿਣਾ ਜੀ। ਤੇ ਅੱਗੇ ਬਠਿੰਡਾ ਤੋਂ ਜਿਸ ਤਰ੍ਹਾਂ ਸਾਰਿਆਂ ਨੇ ਹੁਣ ਕਾਗਜ਼ ਭਰਿਆ, ਬਠਿੰਡਾ ਤੋਂ ਕਹਿੰਦੇ ਚਿੱਟੀਆਂ ਚੁੰਨੀਆਂ ਵਾਲੀਆਂ ਵਿਧਵਾਵਾਂ ਨੇ ਵੀ ਕਾਗਜ਼ ਭਰੇ। ਦੇਖੋ ਜੀ, ਕੱਲ ਇਹ ਜਿਹੜਾ ਕੋਰਟ ਕੰਪਲੈਕਸ ਹੈ ਬਠਿੰਡੇ ਦਾ, ਉਹਦੇ ਬਾਹਰ ਜਿਹੜੀਆਂ ਜੀ ਇਹ ਬੈਠੀਆਂ ਸੀਗੀਆਂ ਜੀ ਵਿਧਵਾਵਾਂ, ਜਿਨ੍ਹਾਂ ਦੇ ਘਰਾਂ ਦੇ ਜੀ ਜਿਹੜੇ ਆ ਜੀ ਉਹ ਖੁਦਕੁਸ਼ੀ ਕਰ ਗਏ। ਵੱਡੀ ਗਿਣਤੀ ਦੇ ਵਿੱਚ ਸਨ ਜੀ। ਮੈਂ ਉੱਥੇ ਪਰਸਨਲ ਤੌਰ ਤੇ ਹਾਜ਼ਰ ਸੀਗਾ ਜੀ ਉਹ ਜਦੋਂ ਇਹਨਾਂ ਨੇ ਕਾਗਜ਼ ਜਿਹੜੇ ਉਹ ਭਰੇ ਆ। ਪਿੰਡ ਰੱਲਾ ਦੀ ਵੀਰਪਾਲ ਕੌਰ ਨੇ ਇਹ ਕਾਗਜ਼ ਭਰੇ ਆ ਤੇ ਮਨਜੀਤ ਕੌਰ ਨੇ ਇਹਦੇ ਕਵਰਿੰਗ ਕੈਂਡੀਡੇਟ ਦੇ ਵਜੋਂ ਜਿਹੜਾ ਕਾਗਜ਼ ਭਰੇ ਆ, ਕਿਉਂਕਿ 25,000 ਰੁਪਇਆ ਫੀਸ ਜਿਹੜੀ ਜੀ ਉਹ ਹੋ ਗਈ ਕਾਗਜ਼ ਭਰਨ ਦੀ। ਹੁਣ ਇਹਨਾਂ ਨੇ ਵਿਚਾਰੀਆਂ ਨੇ ਜਿਨ੍ਹਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਆ, ਉਹਨਾਂ ਨੇ 25,000 ਇਕੱਠਾ ਕਰਨ ਦੇ ਵਾਸਤੇ 5-5, 10-10 ਰੁਪਈਏ ਜਿਹੜੇ ਸੀਗੇ ਜੀ ਉਹ ਇਕੱਠੇ ਕੀਤੇ ਔਰ ਇਕੱਠਿਆਂ ਕਰਕੇ ਇਹ ਜਿਹੜੇ ਸੀ ਇਹਨਾਂ ਨੇ ਪੇਪਰ ਭਰੇ। ਪੇਪਰ ਭਰਨ ਦਾ ਰੀਜ਼ਨ ਜਿਹੜਾ ਜੀ ਉਹ ਇਹ ਆ, ਦੇਖੋ ਜਿੱਤ ਹਾਰ ਤਾਂ ਨਹੀਂ ਆਪਾਂ ਜਿਹੜਾ ਜੀ ਉਹ ਕਹਿ ਸਕਦੇ, ਪਰ ਇਹ ਜਿਹੜੀ ਆ ਆਪਣੇ ਮਹਿਜ਼ ਮੁੱਦੇ ਦੀ ਲੜਾਈ ਲੜ ਰਹੀਆਂ ਨੇ ਵਿਧਵਾਵਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇਹ ਕੋਰਟ ਕੰਪਲੈਕਸ ਦੇ ਬਾਹਰ ਇਕੱਠੀਆਂ ਸਨ। ਅਕਸਰ ਮੀਡੀਆ ਬਹੁਤ ਮਾਈਕ ਲੈ ਕੇ ਜਿਹੜਾ ਇਹਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਪਿੱਛੇ ਭੱਜਦਾ, ਪਰ ਇਹਨਾਂ ਨੂੰ ਉਸ ਟਾਈਮ ਦੇ ਉੱਤੇ ਕਵਰ ਕਰਨ ਦੇ ਵਾਸਤੇ ਮੀਡੀਆ ਉੱਥੇ ਹਾਜ਼ਰ ਜਿਹੜਾ ਜੀ ਉਹ ਨਹੀਂ ਸੀਗਾ। ਕਿਰਨਦੀਪ ਕੌਰ ਜਿਹੜੀ ਇੱਕ ਲੜਕੀ ਆ ਜਿਹਦਾ ਪਿਓ ਖੁਦਕੁਸ਼ੀ ਕਰ ਗਿਆ ਸੀਗਾ, ਉਹ ਕੁੜੀ ਬੜੀ ਹੌਸਲੇ ਵਾਲੀ ਆ। ਕਿਰਨਦੀਪ ਕੌਰ ਉਹ ਲਗਾਤਾਰ ਕੰਮ ਇਹਨਾਂ ਪਰਿਵਾਰਾਂ ਦੇ ਵਾਸਤੇ ਇਕੱਠਾ ਜਿਹੜਾ ਜੀ ਉਹ ਕਰ ਰਹੀ ਆ। ਇਹ ਉਹਦੀਆਂ ਐਫਰਟਸ ਨੇ ਕਿ ਜੇ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਆਹ ਇੱਕ ਤਰੀਕਾ ਹੋ ਸਕਦਾ, ਕਾਗਜ਼ ਭਰ ਕੇ ਵੇਖੀਏ। 10-10 ਰੁਪਈਏ ਕਰਕੇ ਇਹਨਾਂ ਨੇ 25,000 ਰੁਪਈਆ ਇਕੱਠਾ ਕਰ ਲਿਆ। ਜਦੋਂ ਇਹ ਕਾਗਜ਼ ਭਰ ਕੇ ਬਾਹਰ ਨਿਕਲੀਆਂ ਤੇ ਝੋਲੀ ਇਹਨਾਂ ਨੇ ਲੋਕਾਂ ਦੇ ਮੂਹਰੇ ਅੱਡੀ ਕਿ ਅਸੀਂ 3 ਵੀਲਰ ਦੇ ਉੱਤੇ ਆਪਣਾ ਪ੍ਰਚਾਰ ਕਰਨਾ, ਉਹਦੇ ਜੋਗੇ ਪੈਸੇ ਸਾਨੂੰ ਦਿਓ। ਲੋਕ 10 ਰੁਪਈਏ 50 ਰੁਪਈਏ ਜਿਹੜੇ ਸੀ ਉਹ ਇਹਨਾਂ ਦੀ ਝੋਲੀ ਦੇ ਵਿੱਚ ਪਾਉਂਦੇ ਗਏ। ਮੈਂ ਆਪ ਜਿਹੜਾ ਜੀ ਉਹ ਵੇਖਿਆ, ਜਿਨ੍ਹਾਂ ਨੂੰ ਸਮਝ ਸੀਗੀ ਵੀ ਇਹ ਕੌਣ ਨੇ ਔਰਤਾਂ ਜਿਹੜੀਆਂ ਕਿਉਂ ਪੈਸੇ ਮੰਗ ਰਹੀਆਂ, ਉੱਥੇ ਲੋਕਾਂ ਨੇ ਆਪਣਾ ਹੱਥ ਨਹੀਂ ਘੁੱਟਿਆ ਜੀ। ਫਿਰ ਜਿੰਨੇ ਕੁ ਪੈਸੇ ਉਹਨਾਂ ਦੀਆਂ ਜੇਬਾਂ ਦੇ ਵਿੱਚ ਸੀ, ਲੋਕਾਂ ਨੇ ਸਾਰੇ ਇਹਨਾਂ ਦੇ ਮੂਹਰੇ 100-100 ਰੁਪਈਆ ਜਿਹੜਾ ਸੀਗਾ ਉਹ ਇਹਨਾਂ ਦੀਆਂ ਝੋਲੀਆਂ ਦੇ ਵਿੱਚ ਪਾ ਦਿੱਤਾ। ਅੱਜ ਕਾਗਜ਼ਾਂ ਦੀ ਛਾਣਬੀਨ ਜਿਹੜੀ ਆ ਜੀ ਉਹ ਹੋਊਗੀ, ਇੱਕ ਇਹਨਾਂ ਦੇ ਵਿੱਚੋਂ ਉਮੀਦਵਾਰ ਬਣੂਗੀ। ਜਿਹੜੀ ਵੀਰਪਾਲ ਕੌਰ ਹੈ ਇਹ ਰੱਲਾ ਪਿੰਡ ਦੀ ਰਹਿਣ ਵਾਲੀ ਆ। 3 ਜੀ ਇਹਦੇ ਖੁਦਕੁਸ਼ੀ ਕਰ ਗਏ। ਇਹਦੇ ਘਰ ਵਾਲਾ ਖੁਸ਼ੀ ਕਰ ਗਿਆ, ਇਹਦਾ ਪਿਓ ਜਿਹੜਾ ਸੀ ਕਰਜ਼ੇ 'ਚ ਡੁੱਬਿਆ ਹੋਇਆ ਖੁਦਕੁਸ਼ੀ ਕਰ ਗਿਆ, ਇਹਦਾ ਸਹੁਰਾ ਜਿਹੜਾ ਸੀ ਉਹ ਕਰਜ਼ੇ 'ਚ ਡੁੱਬਿਆ ਹੋਇਆ ਖੁਦਕੁਸ਼ੀ ਕਰ ਗਿਆ। ਚਿੱਟੀਆਂ ਚੁੰਨੀਆਂ ਲੈ ਕੇ ਸਾਰੀਆਂ ਇਹ ਵਿਧਵਾਵਾਂ ਜਿਹੜੀਆਂ ਦੀ ਇਹ ਕੋਰਟ ਕੰਪਲੈਕਸ ਦੇ ਬਾਹਰ ਬੈਠੀਆਂ ਸਨ, ਇੱਕ ਇਸ ਆਸ ਦੇ ਵਿੱਚ ਕਿ ਕੀ ਕਾਗਜ਼ ਭਰਨ ਤੋਂ ਬਾਅਦ ਉਹਨਾਂ ਦੀ ਆਵਾਜ਼ ਜਿਹੜੀ ਆ ਉਹਨਾਂ ਬੋਲੇ ਕੰਨਾਂ ਤੱਕ ਪਹੁੰਚ ਜੂਗੀ, ਜਿਨ੍ਹਾਂ ਦੇ ਵਾਸਤੇ ਕਿਸਾਨ ਖੁਦਕੁਸ਼ੀਆਂ ਕੋਈ ਮੁੱਦਾ ਨਹੀਂ। ਜਦੋਂ ਦੀ ਮੌਜੂਦਾ ਸਰਕਾਰ ਬਣੀ ਆ 1039 ਖੁਦਕੁਸ਼ੀਆਂ ਹੋ ਚੁੱਕੀਆਂ ਨੇ। ਇਹ ਪਿਛਲੇ ਜਿਹੜੀ ਗੱਠਜੋੜ ਦੀ ਸਰਕਾਰ ਸੀ ਉਹਦੇ ਦੌਰਾਨ ਵੀ ਰੁਕੀਆਂ ਨਹੀਂ, ਲਗਾਤਾਰ ਉਦੋਂ ਖੁਦਕੁਸ਼ੀਆਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੇ। ਪਿਛਲੀ ਸਰਕਾਰ ਦੇ ਮੌਕੇ ਇੱਕੋ ਮਹੀਨੇ ਦੇ ਵਿੱਚ 34 ਖੁਦਕੁਸ਼ੀਆਂ ਹੋਈਆਂ ਸੀ ਤੇ ਇਸ ਮਹੀਨੇ ਜਿਹੜਾ ਜੀ ਮੌਜੂਦਾ ਸਰਕਾਰ ਦੇ ਰਾਜ ਦੇ ਵਿੱਚ ਉਹ 35 ਖੁਦਕੁਸ਼ੀਆਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਭਾਵ ਕਿ ਬਰਾਬਰ ਜਿਹੜਾ ਜੀ ਉਹ ਕੰਮ ਚੱਲ ਰਿਹਾ। ਪਰ ਇਹਨਾਂ ਖੁਦਕੁਸ਼ੀ ਕਰ ਗਏ ਪੀੜਤ ਪਰਿਵਾਰਾਂ ਦੇ ਵਾਸਤੇ, ਕਿਸਾਨ ਮਜ਼ਦੂਰ ਪਰਿਵਾਰਾਂ ਦੇ ਵਾਸਤੇ ਕਿਸੇ ਸਿਆਸੀ ਪਾਰਟੀ ਦੇ ਕੋਲੇ ਕੋਈ ਏਜੰਡਾ ਨਹੀਂ, ਕਿਉਂਕਿ ਆਪਾਂ ਦੱਸਿਆ ਕਿੰਨੇ ਕਰੋੜਾਂ ਰੁਪਈਏ
ਜਿਹੜੇ ਜੀ ਇਹਨਾਂ ਨੇ ਉਮੀਦਵਾਰਾਂ ਨੇ ਆਪਣੇ ਸਿੱਧ ਕੀਤੇ ਆ। ਕੋਈ 100 ਕਰੋੜ ਦਾ ਮਾਲਕ ਹੈ, ਕੋਈ 80 ਕਰੋੜ ਦਾ, ਤੇ ਵੀਰਪਾਲ ਕੌਰ ਉਹਦੀ 3.25 ਲੱਖ ਰੁਪਈਏ ਦੀ ਜਾਇਦਾਦ ਹੈ, ਪਰ ਉਹਦੇ ਸਿਰ ਦੇ ਉੱਤੇ 5,90,000 ਰੁਪਈਏ ਦਾ ਕਰਜ਼ਾ ਹੈ। ਹਲਫਨਾਮੇ ਦੇ ਵਿੱਚ ਜਿਹੜੀ ਇਹ ਵੀਰਪਾਲ ਕੌਰ ਆ ਉਹਨੇ ਲਿਖਿਆ ਕਿ ਉਹਦਾ ਕੋਈ ਘਰ ਨਹੀਂ ਆ, ਉਹਦੇ ਕੋਲੇ ਸਿਰਫ 2 ਲੱਖ ਰੁਪਈਏ ਦੀ ਕੀਮਤ ਵਾਲੀ ਜ਼ਮੀਨ ਹੈ। ਇਹਨੇ 2 ਜਣਿਆਂ ਦਾ 5,90,000 ਰੁਪਈਏ ਦਾ ਕਰਜ਼ਾ ਦੇਣਾ। ਉਹਦੇ ਕਵਰਿੰਗ ਕੈਂਡੀਡੇਟ ਵਜੋਂ ਕਾਗਜ਼ ਭਰਨ ਵਾਲੀ ਮਨਜੀਤ ਕੌਰ ਦੇ ਕੋਲੇ ਕੋਈ ਜ਼ਮੀਨ ਨਹੀਂ ਹੈ, ਸਿਰਫ 5 ਲੱਖ ਦੀ ਕੀਮਤ ਵਾਲਾ ਘਰ ਹੈ, ਜਦੋਂ ਕਿ ਉਹਦੇ ਸਿਰ ਦੇ ਉੱਤੇ ਵੀ 5 ਲੱਖ ਰੁਪਈਏ ਦਾ ਕਰਜ਼ਾ ਜਿਹੜਾ ਵੀ ਉਹ ਚੜਿਆ। ਦੂਜੇ ਪਾਸੇ ਬਠਿੰਡੇ ਤੋਂ ਕਾਗਜ਼ ਭਰਨ ਵਾਲੇ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ 13 ਕਰੋੜ 82 ਲੱਖ ਰੁਪਈਏ ਦੀ ਜਾਇਦਾਦ ਉਹਨਾਂ ਨੇ ਭਰੀ। ਇਹ ਉਹੀ ਕੋਰਟ ਕੰਪਲੈਕਸ ਸੀਗਾ ਜਿਹਦੇ ਵਿੱਚ ਇਹ ਚਿੱਟੀਆਂ ਚੁੰਨੀਆਂ ਲਈਆਂ ਵਿਧਵਾ ਜਿਹੜੀਆਂ ਸੀ ਉਹ ਕਾਗਜ਼ ਭਰ ਕੇ ਆਪਣੇ ਸਿਰ ਕਰਜ਼ੇ ਦੀ ਜਿਹੜੀ ਉਹ ਕਹਾਣੀ ਪਾ ਰਹੀਆਂ ਸੀ। ਦੂਜੇ ਪਾਸੇ ਜਿਹੜੇ ਜੀ ਕਵਰਿੰਗ ਕੈਂਡੀਡੇਟ ਵਜੋਂ ਕਾਗਜ਼ ਭਰ ਕੇ ਬਾਦਲ ਸਾਹਿਬ ਜਦੋਂ ਬਾਹਰ ਨਿਕਲ ਰਹੇ ਸੀ ਤੇ ਉਹ ਅੰਦਰ ਭਰ ਕੇ ਆਏ ਵੀ ਉਹਨਾਂ ਦੇ ਕੋਲੇ 13 ਕਰੋੜ ਤੇ 82 ਲੱਖ ਰੁਪਈਏ ਦੀ ਜਾਇਦਾਦ ਹੈ। ਇਹ ਜਿਹੜਾ ਇੰਨਾ ਫਰਕ ਹੈ ਕਦੋਂ ਪੂਰਾ ਹੋਊਗਾ ਇੱਥੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੂ ਤੇ ਅੱਗੇ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਚੋਣ ਲੜਨ ਵਾਲੇ ਉਮੀਦਵਾਰ ਆ ਜਿਹੜੇ ਉਹਨਾਂ ਨੂੰ ਆਪਣੇ ਵਰਕਰਾਂ ਤੇ ਭਰੋਸਾ ਨਹੀਂ। ਉਹਦੇ ਜਿਹੜੇ ਕਵਰਿੰਗ ਕੈਂਡੀਡੇਟ ਨੇ, ਐਕਚੁਅਲੀ ਕਵਰਿੰਗ ਕੈਂਡੀਡੇਟ ਵੀ ਜਿਹੜਾ ਉਹ ਹੁੰਦਾ ਉਹ ਇਸ ਕਰਕੇ ਭਰਦੇ ਨੇ ਜੀ ਕਿ ਜੇ ਕਾਗਜ਼ਾਂ ਦੇ ਵਿੱਚ ਕੋਈ ਗੜਬੜੀ ਆ ਜਾਏ, ਜਿਹੜੇ ਕਾਗਜ਼ ਨੇ ਉਹ ਰੱਦ ਹੋ ਜਾਣ ਕਿਸੇ ਟੈਕਨੀਕਲ ਵਜ੍ਹਾ ਕਰਕੇ ਜਾਂ ਕੁਛ ਨਾ ਲਾਇਆ ਜਾ ਸਕੇ ਤੇ ਅੱਗੋਂ ਜਿਹੜਾ ਉਹਦਾ ਕਵਰਿੰਗ ਉਮੀਦਵਾਰ ਹੈ, ਕਵਰਿੰਗ ਕੈਂਡੀਡੇਟ ਆ ਜਿਹੜਾ, ਉਹਨੂੰ ਉਮੀਦਵਾਰ ਬਣਾਇਆ ਜਾ ਸਕੇ, ਤਾਂ ਕਰਕੇ ਭਰੇ ਜਾਂਦੇ ਆ। ਅਕਸਰ ਇਹਨਾਂ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਵਾਸਤੇ ਸਿਰ ਪੜਵਾ ਲੈਣ ਵਾਲੇ, ਡਾਂਗਾ ਖਾਣ ਵਾਲੇ, ਆਪਣੇ ਉੱਤੇ ਪਰਚੇ ਦਰਜ ਕਰਵਾਉਣ ਵਾਲੇ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਹ ਸਿਆਸਤਦਾਨ ਜਿਹੜੇ ਨੇ ਇਹ ਆਪਣੇ ਵਰਕਰਾਂ ਨੂੰ ਇਹਦੇ ਕਾਬਿਲ ਵੀ ਨਹੀਂ ਸਮਝਦੇ ਕਿ ਉਹ ਇਹਨਾਂ ਨੂੰ ਆਪਣੇ ਕਵਰਿੰਗ ਕੈਂਡੀਡੇਟ ਹੀ ਜਿਹੜਾ ਜੀ ਉਹ ਬਣਾ ਲੈਣ। ਸਾਰੇ ਜਗ੍ਹਾ ਦੇ ਉੱਤੇ ਤਕਰੀਬਨ ਸਾਰੇ ਨੇਤਾਵਾਂ ਨੇ ਆਪੋ ਆਪਣੇ ਨੇੜਲਿਆਂ ਨੂੰ ਜਿਹੜਾ ਜੀ ਉਹ ਕਵਰਿੰਗ ਕੈਂਡੀਡੇਟ ਬਣਾਇਆ। ਸਾਰਿਆਂ ਨੂੰ ਭਰੋਸਾ ਜਿਹੜਾ ਜੀ ਆਪਣੇ ਨੇੜਲੇ ਪਰਿਵਾਰਕ ਮੈਂਬਰਾਂ ਤੇ ਹੈ। ਇੱਕ ਦਾ ਜ਼ਿਕਰ ਆਪਾਂ ਕੀਤਾ ਹੀ ਆ, ਹਰਸਿਮਰਤ ਕੌਰ ਬਾਦਲ ਹੋਰਾਂ ਨੇ ਆਪਣਾ ਕਵਰਿੰਗ ਕੈਂਡੀਡੇਟ ਆਪਣੇ ਸਹੁਰੇ ਸਾਹਿਬ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੂੰ ਬਣਾਇਆ। ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਆਪਣੇ ਕਵਰਿੰਗ ਕੈਂਡੀਡੇਟ ਵਜੋਂ ਅੰਮ੍ਰਿਤਾ ਵੜਿੰਗ ਜਿਹੜੀ ਉਹਦੀ ਪਤਨੀ ਆ ਉਹਨੂੰ ਤਰਜੀਹ ਦਿੱਤੀ ਆ। ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੀ ਮਾਤਾ ਰਣਜੀਤ ਕੌਰ ਨੂੰ ਜਿਹੜਾ ਦੀ ਉਹ ਕਵਰਿੰਗ ਕੈਂਡੀਡੇਟ ਬਣਾਇਆ। ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਕਵਰਿੰਗ ਕੈਂਡੀਡੇਟ ਬਣਾਇਆ। ਫਰੀਦਕੋਟ ਹਲਕੇ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੇ ਆਪਣੇ ਮੁੰਡੇ ਗੁਰਜਿੰਦਰਪਾਲ ਨੂੰ ਜਿਹੜਾ ਕਵਰਿੰਗ ਕੈਂਡੀਡੇਟ ਬਣਾਇਆ। ਇੱਥੋਂ ਹੀ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਆਪਣੀ ਧੀ ਜਾਵੇਦ ਅਖਤਰ ਨੂੰ ਕਵਰਿੰਗ ਕੈਂਡੀਡੇਟ ਬਣਾਇਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਨੇ ਆਪਣੇ ਮੁੰਡੇ ਰਾਜਪਾਲ ਨੂੰ ਕਵਰਿੰਗ ਕੈਂਡੀਡੇਟ ਬਣਾਇਆ। ਪਟਿਆਲਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰਖੜਾ ਨੇ ਆਪਣੇ ਭਰਾ ਚਰਨਜੀਤ ਰਖੜਾ ਨੂੰ, ਕਾਂਗਰਸੀ ਉਮੀਦਵਾਰ ਪਰਨੀਤ ਕੌਰ ਨੇ ਆਪਣੇ ਰਿਸ਼ਤੇਦਾਰ ਨੂੰ ਕਵਰਿੰਗ ਕੈਂਡੀਡੇਟ ਬਣਾਇਆ। ਲੁਧਿਆਣੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਨੇ ਆਪਣੀ ਘਰਵਾਲੀ ਨੂੰ, ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੀ ਘਰਵਾਲੀ ਨੂੰ ਕਵਰਿੰਗ ਕੈਂਡੀਡੇਟ ਬਣਾਇਆ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਆਪਣੇ ਮੁੰਡੇ ਨੂੰ ਔਰ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਇਸੇ ਸੀਟ ਤੋਂ ਆਪਣੀ ਘਰਵਾਲੀ ਨੂੰ ਕਵਰਿੰਗ ਕੈਂਡੀਡੇਟ ਬਣਾਇਆ। ਜਲੰਧਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਮੁੰਡੇ ਨੂੰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਨੇ ਆਪਣੇ ਮੁੰਡੇ ਨੂੰ ਕਵਰਿੰਗ ਕੈਂਡੀਡੇਟ ਬਣਾਇਆ। ਸਿਆਸੀ ਧਿਰਾਂ ਦੇ ਸੀਨੀਅਰ ਵਰਕਰ ਇਹ ਕਹਿੰਦੇ ਆ ਕਿ ਉਹ ਤਾਂ ਦਰੀਆਂ ਵਿਛਾਉਣ ਵਾਲੇ ਹੀ ਨੇ। ਸੰਗਰੂਰ ਤੋਂ ਜਿਹੜੇ ਕਾਂਗਰਸੀ ਉਮੀਦਵਾਰ ਨੇ ਕੇਵਲ ਸਿੰਘ ਢਿੱਲੋਂ ਨੇ ਆਪਣੇ ਮੁੰਡੇ ਕਰਨਿੰਦਰ ਸਿੰਘ ਢਿੱਲੋਂ ਨੂੰ ਜਿਹੜਾ ਕਵਰਿੰਗ ਕੈਂਡੀਡੇਟ ਬਣਾਇਆ। ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਪਤਨੀ ਨੂੰ ਕਵਰਿੰਗ ਕੈਂਡੀਡੇਟ ਉਮੀਦਵਾਰ ਬਣਾਇਆ ਜੀ। ਭਗਵੰਤ ਮਾਨ ਨੇ ਕਿਸੇ ਨੂੰ ਵੀ ਕਵਰਿੰਗ ਕੈਂਡੀਡੇਟ ਨਹੀਂ ਬਣਾਇਆ। ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਆਪਣੀ ਭਰਜਾਈ ਨੂੰ, ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਆਪਣੀ ਪਤਨੀ ਨੂੰ ਔਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਭਰਾ ਨੂੰ ਜਿਹੜਾ ਜੀ ਉਹ ਕਵਰਿੰਗ ਕੈਂਡੀਡੇਟ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਲਿਆਂਦਾ। ਸੋ ਇਸ ਕਰਕੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਹੀ ਕਵਰਿੰਗ ਕੈਂਡੀਡੇਟ ਜਿਹੜਾ ਜੀ ਉਹ ਬਣਾਇਆ ਤਾਂ ਕਿ ਜੇ ਇਨ ਕੇਸ ਇਹਨਾਂ ਦੇ ਕਾਗਜ਼ ਰੱਦ ਹੋਣ ਜਿਹੜੇ ਟੈਕਨੀਕਲ ਕਿਸੇ ਆਧਾਰ ਦੇ ਉੱਤੇ ਤੇ ਫਿਰ ਜਿਹੜੀ ਚੋਣ ਹੈ
ਉਹ ਕਿਤੇ ਕਿਸੇ ਵਰਕਰ ਦੇ ਹੱਥ ਨਾਲ ਜਿਹੜੀ ਜੀ ਉਹ ਆ ਜਾਏ, ਜੇ ਚੋਣ ਲੜਨੀ ਵੀ ਪਵੇ ਮਜਬੂਰੀ ਦੇ ਤਹਿਤ, ਤੇ ਇਹਨਾਂ ਦੇ ਰਿਸ਼ਤੇਦਾਰ ਹੀ ਲੜਨ। ਤਾਂ ਕਰਕੇ ਇਹ ਇੱਥੇ ਕਵਰਿੰਗ ਕੈਂਡੀਡੇਟ ਦੇ ਤੌਰ ਦੇ ਉੱਤੇ ਵੀ ਕਿਸੇ ਹੋਰ ਤੇ ਭਰੋਸਾ ਨਹੀਂ ਕਰਦੇ। ਵੈਸੇ ਵੀ ਬਹੁਤਾ ਲੋਕਾਂ ਤੇ ਭਰੋਸਾ ਇਹ ਨਹੀਂ ਕਰਦੇ। ਤੇ ਅੱਗੇ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਗੱਲ ਕਰੀਏ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਿੱਚੋਂ ਨਾਟਕੀ ਢੰਗ ਦੇ ਨਾਲ ਕੁਛ ਕੁ ਜਾਣੇ ਨਿਕਲੇ ਆ ਤੇ ਹੁਣ ਉਹ ਕਾਂਗਰਸ ਦੇ ਵਿੱਚ ਚਲੇ ਗਿਆ। ਉਸਨੇ ਬਿਆਨ ਦਿੱਤਾ ਕਿ ਉਹ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਣਗੇ। ਬਿਲਕੁਲ ਜੀ। ਵੈਸੇ ਜੋ ਤੋਏ ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਦੀ ਕਾਂਗਰਸ ਦੇ ਵਿੱਚ ਜਾਣ ਤੋਂ ਹੋਈ ਆ, ਨਾ ਸਿਰਫ ਉਹਨਾਂ ਦੇ ਹਲਕੇ ਦੇ ਵਿੱਚ ਬਲਕਿ ਓਵਰਆਲ ਜਿਹੜਾ ਦੀ ਉਹਨੇ ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਨੂੰ ਨਿਰੁੱਤਰਤਾ ਜਿਹੜਾ ਦੀ ਉਹ ਕਰ ਦਿੱਤਾ। ਉਹ ਜਵਾਬ ਨਹੀਂ ਦੇ ਸਕਦੇ। ਜਿੰਨਾ ਕੁਛ ਸੋਸ਼ਲ ਮੀਡੀਆ ਦੇ ਉੱਤੇ ਜਾਂ ਇੱਥੇ ਜਿੰਨੇ ਕੁ ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਕੀਤੀਆਂ ਗਈਆਂ ਨੇ ਉਹਦੇ ਹੇਠਾਂ ਜੇ ਤੁਸੀਂ ਕਮੈਂਟ ਪੜ੍ਹੋ ਤੇ ਲੋਕਾਂ ਦੇ 99% ਨਹੀਂ 100% ਹੀ ਕਮੈਂਟ ਜਿਹੜੇ ਨੇ ਉਹ ਅਗੇਂਸਟ ਨੇ ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਦੇ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਭਗਵੰਤ ਮਾਨ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਪਰਸੋਂ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਨਾਜ਼ਰ ਸਿੰਘ ਮਾਨਸ਼ਾਹੀਆ ਹੋਰੀ 10 ਕਰੋੜ ਰੁਪਈਆ ਲੈ ਕੇ ਕਾਂਗਰਸ ਦੇ ਵਿੱਚ ਗਏ ਆ। ਉਹਨਾਂ ਨੇ ਇਹ ਪੁਆਇੰਟ ਉਠਾਇਆ ਸੀਗਾ ਕਿ ਜਦੋਂ ਪਹਿਲਾਂ ਹੀ ਕਾਂਗਰਸ ਦੇ ਕੋਲੇ ਇੰਨੇ ਜਿਹੜੇ ਜੀ MLA ਹੈਗੇ ਆ 70, ਉਹਨਾਂ ਨੂੰ ਕੀ ਲੋੜ ਪਈ ਸੀਗੀ ਇੱਕ ਜਿਹੜਾ ਦੀ ਆਮ ਆਦਮੀ ਪਾਰਟੀ ਦੇ ਜਿਹੜਾ ਵਿਧਾਨ ਸਭਾ ਦੇ ਮੈਂਬਰ ਨੇ ਉਹਨੂੰ ਕਾਂਗਰਸ ਦੇ ਵਿੱਚ ਲਿਜਾਂਦੇ। ਉਹ ਕਹਿੰਦੇ ਕਿ ਬਠਿੰਡੇ ਤੋਂ ਜਿਹੜਾ ਸੀਗਾ ਉਹ ਕਾਂਗਰਸੀ ਉਮੀਦਵਾਰ ਨੂੰ ਹੁਲਾਰਾ ਦੇਣ ਦੇ ਵਾਸਤੇ ਹੀ ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਨੂੰ ਔਰ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨ ਦੇ ਵਾਸਤੇ ਉਹਨਾਂ ਨੂੰ ਪੱਟ ਕੇ ਲੈ ਕੇ ਗਏ ਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ 10 ਕਰੋੜ ਰੁਪਈਆ ਜਿਹੜਾ ਦਿੱਤਾ ਗਿਆ ਤੇ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਦੀ ਚੇਅਰਮੈਨੀ ਦਾ ਲਾਰਾ ਜਿਹੜਾ ਜੀ ਉਹ ਲਾਇਆ ਗਿਆ ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਨੂੰ। ਔਰ ਕਾਂਗਰਸ ਨੇ ਇਹ ਵੀ ਉਹਨਾਂ ਨੂੰ ਵਾਅਦਾ ਕੀਤਾ ਕਿ ਜਿਹੜੀ ਬਾਈ ਇਲੈਕਸ਼ਨ ਹੋਊਗੀ ਉਹ ਮਾਨਸਾ ਤੋਂ ਫਿਰ ਜਿਹੜਾ ਜੀ ਕਾਂਗਰਸ ਦੇ ਉਮੀਦਵਾਰ ਬਣਾਉਣਗੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ। ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਨੇ ਹੁਣ ਇਹਦੇ ਉੱਤੇ ਲਿਖਤੀ ਰੂਪ ਦੇ ਵਿੱਚ ਰਿਐਕਟ ਕੀਤਾ। ਉਹ ਸਾਹਮਣੇ ਤਾਂ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦਾ ਗੁੱਸਾ ਜਿਹੜਾ ਜੀ ਉਹਨਾਂ ਪ੍ਰਤੀ ਜ਼ਿਆਦਾ ਇਸ ਵੇਲੇ ਚੱਲ ਰਿਹਾ। ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਜਿਹੜਾ ਉਹ ਦੇਣਗੇ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਪੈਸਿਆਂ ਦੇ ਲੈਣ ਦੇਣ ਦੇ ਬਾਰੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਉਹ ਬੇਬੁਨਿਆਦ ਹੈ ਔਰ ਉਹ ਤਰਕਹੀਣ ਗੱਲ ਹੈ, ਤੱਥਾਂ ਦੇ ਉੱਤੇ ਆਧਾਰਿਤ ਨਹੀਂ। ਇਹ ਵੀ ਕਿ ਭਗਵੰਤ ਮਾਨ ਦੇ ਜਿਹੜੇ ਬਿਆਨ ਸੀਗੇ ਇਹ ਬੇਤੁਕੇ ਬਿਆਨ ਦੇਣ ਤੋਂ ਪਹਿਲਾਂ ਉਹਨੂੰ ਸੋਚ ਵਿਚਾਰ ਕਰਨਾ ਚਾਹੀਦਾ। ਇਸ ਬਿਆਨ ਦੇ ਵਿੱਚ ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਨੇ ਕਿਹਾ ਕਿ ਰਾਜਸੀ ਪਾਰਟੀਆਂ ਦੇ ਆਗੂ ਸਿਆਸੀ ਬਿਆਨ ਅਕਸਰ ਦਿੰਦੇ ਰਹਿੰਦੇ ਆ, ਇੱਕ ਦੂਜੇ ਦੇ ਖਿਲਾਫ ਵੀ ਬੋਲਦੇ ਰਹਿੰਦੇ ਆ, ਪਰ ਪੈਸਿਆਂ ਦੇ ਲੈਣ ਦੇਣ ਦੇ ਬਾਰੇ ਦੋਸ਼ ਲਾਉਣੇ ਕਾਨੂੰਨੀ ਅਪਰਾਧ ਹੈ ਤੇ ਸਿਆਸੀ ਤੌਰ ਦੇ ਉੱਤੇ ਅਸੂਲਾਂ ਦੇ ਖਿਲਾਫ ਹੈ। ਔਰ ਉਹਨਾਂ ਨੇ ਇਹ ਵੀ ਜਿਹੜੀ ਗੱਲ ਆਖੀ ਕਿ ਮੁੱਖ ਮੰਤਰੀ ਬਣਨ ਦਾ ਸੁਪਨਾ ਲਈ ਬੈਠੇ ਭਗਵੰਤ ਮਾਨ ਜਿਹੜੇ ਨੇ ਉਹ ਅਸਲ ਦੇ ਵਿੱਚ ਪਾਰਟੀ ਦੀ ਪ੍ਰਧਾਨਗੀ ਦੇ ਵੀ ਕਾਬਲ ਨਹੀਂ, ਕਿਉਂਕਿ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਪਾਰਟੀ 2 ਹਿੱਸਿਆਂ ਦੇ ਵਿੱਚ ਵੰਡੀ ਗਈ ਆ। ਉਹਨਾਂ ਨੇ ਕਿਹਾ ਕਿ ਉਹ ਮਾਣਹਾਨੀ ਦਾ ਮੁਕੱਦਮਾ ਭਗਵੰਤ ਮਾਨ ਦੇ ਉੱਤੇ ਕਰਨਗੇ ਤੇ ਇਹਦਾ ਨੋਟਿਸ ਛੇਤੀ ਉਹ ਉਹਨਾਂ ਨੂੰ ਥਮਾਉਣਗੇ ਜੀ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਾਂਗੇ, ਸਵਾਲ ਕਰਾਂਗੇ ਤੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਸਰੋਤੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕੋਗੇ 4082725200। ਡੇਰੇ ਵਾਲਿਆਂ ਨੇ ਫਿਰ ਇੱਕ ਵਾਰੀ ਵੱਡਾ ਇਕੱਠ ਕੀਤਾ ਤੇ ਉਸ ਦੇ ਨਾਲ ਹੀ ਹਨੀਪ੍ਰੀਤ ਦੀ ਵੀ ਕੋਈ ਤਰੀਕ ਹੈ ਜੀ ਜ਼ਮਾਨਤ ਦੀ। ਬਿਲਕੁਲ ਜੀ। ਜਿਹੜਾ ਡੇਰਾ ਹੈ ਵੈਸੇ ਤਾਂ ਉਹ ਪਿਛਲੇ ਕੁਛ ਹਫ਼ਤਿਆਂ ਤੋਂ ਲਗਾਤਾਰ ਜਿਹੜਾ ਜੀ ਉਹ ਇਕੱਠ ਕਰਦਾ ਆ ਰਿਹਾ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਪਰ ਹੁਣ ਜਿਹੜਾ ਇਹ ਡੇਰਾ ਜੀ ਉਹਨੇ ਇੱਕ ਵੱਡਾ ਇਕੱਠ ਸਰਸੇ ਦੇ ਵਿੱਚ ਜਿਹੜਾ ਉਹ ਕੀਤਾ ਔਰ ਇਹਦੇ ਵਿੱਚ ਜਿਹੜਾ ਜੀ ਉਹਨਾਂ ਨੇ ਜਿਹੜਾ ਇਹ ਜਾਮੇ ਇੰਸਾ ਇਹਨੇ ਜਿਹੜਾ ਪਿਆਇਆ ਸੀਗਾ ਜਿੱਥੋਂ ਸਾਰੀ ਅਸਲ ਦੇ ਵਿੱਚ ਕਹਾਣੀ ਸ਼ੁਰੂ ਹੁੰਦੀ ਆ, ਉਹਦਾ ਇਹਨਾਂ ਨੇ ਦਿਨ ਮਨਾਇਆ ਕਿ ਜਾਮੇ ਇੰਸਾ ਜਿਹੜਾ ਸੀਗਾ ਉਹ ਪਿਆਉਣ ਦੇ ਵਾਸਤੇ ਇਹ ਦਿਨ ਜਿਹੜਾ ਚੁਣਿਆ ਗਿਆ ਸੀ, ਉਹਦੀ ਬਰਸੀ ਦੇ ਤੌਰ ਦੇ ਉੱਤੇ ਇਹਨਾਂ ਨੇ ਡੇਰੇ ਵਾਲਿਆਂ ਨੇ ਜਿਹੜਾ ਜੀ ਉਹ ਮਨਾਇਆ ਇਸ ਦਿਨ ਨੂੰ। ਵੱਡਾ ਇਕੱਠ ਜਿਹੜਾ ਜੀ ਉਹ ਕਰਕੇ ਉਹਨਾਂ ਨੇ ਇੱਕ ਵਾਰੀ ਫੇਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਅਜੇ ਵੀ ਯੂਨਾਈਟ ਨੇ ਤੇ ਸਿਆਸੀ ਪਾਰਟੀਆਂ ਦੀਆਂ ਜਿਹੜੀਆਂ ਲਾੜਾਂ ਨੇ ਉਹ ਉਹਨਾਂ ਵੱਲ ਨੂੰ ਫੇਰ ਆਉਣਗੀਆਂ। ਅਜਿਹੀ ਆਸ ਜਿਹੜਾ ਜੀ ਉਹ ਪ੍ਰੇਮੀ ਲਾਈ ਬੈਠੇ ਨੇ ਔਰ ਬੇਸ਼ੱਕ ਇਹਨਾਂ ਨੇ ਜਿਹੜਾ ਇਸ ਇਕੱਠ ਦੇ ਵਿੱਚ ਕਿਸੇ ਕਿਸਮ ਦਾ ਐਲਾਨ ਨਹੀਂ ਕੀਤਾ ਕਿ ਉਹ ਕਿਹੜੀ ਪਾਰਟੀ ਨੂੰ ਵੋਟਾਂ ਪਾਉਣਗੇ, ਪਰ ਇਹ ਕਿਹਾ ਜਾ ਰਿਹਾ ਕਿ ਇਸ ਵਾਰੀ ਉਹ ਚੁੱਪ ਕੀਤੇ ਅੰਦਰ ਖਾਤੇ ਐਲਾਨ ਜਿਹੜਾ ਜੀ ਉਹ ਕਰ ਸਕਦੇ ਆ।
ਔਰ ਇਹਦੇ ਵਾਸਤੇ ਕਿਹੜੀ ਪਾਰਟੀ ਨੂੰ ਉਹ ਜਿਹੜੀ ਦੀ ਹਮਾਇਤ ਦੇਣਗੇ ਇਹਦਾ ਕੁਛ ਨਹੀਂ ਪਤਾ। ਪਰ ਇੰਨਾ ਜ਼ਰੂਰ ਆ ਜਿਹੜਾ ਇਹ ਕੱਲ੍ਹ ਇਕੱਠ ਹੋਇਆ ਉੱਥੇ ਹਰਿਆਣੇ ਦੇ ਕਾਂਗਰਸ ਦੇ ਆਗੂ ਜਿਹੜੇ ਆ ਜੀ ਉਹ ਸਰਸਾ ਡੇਰੇ ਦੇ ਵਿੱਚ ਜ਼ਰੂਰ ਜਿਹੜਾ ਜੀ ਉਹ ਪਹੁੰਚੇ ਆ। ਉਧਰ ਦੂਜੇ ਪਾਸੇ ਜਿਹੜੀ ਇਸ ਡੇਰੇ ਵਾਲੇ ਦੀ ਮੂੰਹ ਬੋਲੀ ਕੁੜੀ ਸੀਗੀ ਜੀ ਹਨੀਪ੍ਰੀਤ ਇੰਸਾ, ਉਹਨੇ ਆਪਣੀ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਜੀ ਉਹ ਲਾਈ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਇਹਦੇ ਉੱਤੇ ਅੱਜ ਸੁਣਵਾਈ ਜਿਹੜੀ ਆ ਉਹ ਹੋ ਸਕਦੀ ਆ। ਇਸ ਐਪਲੀਕੇਸ਼ਨ ਦੇ ਵਿੱਚ ਉਹਨੇ 2-3 ਪੁਆਇੰਟ ਜਿਹੜੇ ਆ ਜੀ ਉਹ ਉਠਾਏ ਆ। ਇੱਕ ਤਾਂ ਉਹਨੇ ਕਿਹਾ ਕਿ ਉਹ ਹੁਣ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਜਿਹੜੀ ਉਹ ਬੰਦ ਆ 17 ਤੋਂ, ਔਰ ਇਹ ਕਿਹਾ ਕਿ ਇੰਨੇ ਮਹੀਨੇ ਉਹ ਜੇਲ੍ਹ ਦੇ ਵਿੱਚ ਰਹੀ ਆ। ਦੂਜਾ ਉਹਨੇ ਜਿਹੜੀ ਇਹ ਗੱਲ ਕਹੀ ਆ ਕਿ ਜਿਹੜੀ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ ਉਹਦੇ ਪਿੱਛੇ ਉਹਦਾ ਕੋਈ ਹੱਥ ਨਹੀਂ ਸੀਗਾ। ਤੀਸਰਾ ਪੁਆਇੰਟ ਜਿਹੜਾ ਉਹਨੇ ਇਹਦੇ ਵਿੱਚ ਮੇਨ ਜਿਹੜਾ ਉਹ ਲਾਇਆ ਕਿ ਇਸ ਹਿੰਸਾ ਦੇ ਸੰਬੰਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਡੇਰੇ ਨੂੰ ਚਲਾਉਣ ਵਾਲੀ ਕਮੇਟੀ ਦੇ ਮੈਂਬਰ ਤੇ ਪ੍ਰੇਮੀ ਸੀਗੇ ਉਹਨਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹੋਈਆਂ ਨੇ। ਇਸ ਕਰਕੇ ਉਹਨੂੰ ਦੇਖਦਿਆਂ ਹੋਇਆ ਉਹ ਵੀ ਜ਼ਮਾਨਤ ਦੀ ਹੱਕਦਾਰ ਹੈ। ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਦੀ ਇਹ ਸੁਣਵਾਈ ਹੋਊਗੀ। ਡੇਰੇ ਦੇ ਵਿੱਚ ਹੋਏ ਇਕੱਠ ਤੇ ਹੋਇਆ ਇਹ ਵੱਡਾ ਇਕੱਠ, ਉਧਰੋਂ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਸ਼ਰੇਆਮ ਐਲਾਨ ਜਿਹੜਾ ਜੀ ਉਹ ਕਰੀ ਜਾਂਦੇ ਆ ਕਿ ਅਸੀਂ ਤਾਂ ਡੇਰੇ ਜਾਵਾਂਗੇ, ਅਸੀਂ ਤਾਂ ਉਹਨਾਂ ਤੋਂ ਵੋਟਾਂ ਮੰਗਾਂਗੇ ਸਰਸੇ ਵਾਲੇ ਤੋਂ। ਤੇ ਉੱਥੇ ਕੁਝ ਨੇਤਾਵਾਂ ਦਾ ਕੱਲ ਜਿਹੜਾ ਜੀ ਉਹ ਪਹੁੰਚ ਜਾਣਾ ਤੇ ਉਧਰੋਂ ਇਹ ਐਪਲੀਕੇਸ਼ਨ ਜਿਹੜੀ ਹੈ ਜੀ ਉਹ ਸਾਹਮਣੇ ਆ ਜਾਣੀ। ਵੇਖਦੇ ਆ ਇਹ ਸਾਰਾ ਕੁਝ ਜਿਹੜਾ ਜੀ ਕਿੱਧਰ ਨੂੰ ਜਾਂਦਾ ਹੈ। ਜੇ ਹਨੀਪ੍ਰੀਤ ਦੀ ਜਿਹੜੀ ਹੈ ਜੀ ਜ਼ਮਾਨਤ ਹੋ ਜਾਂਦੀ ਆ ਹਾਈ ਕੋਰਟ ਤੋਂ, ਤੇ ਕੀ ਉਹ ਫਿਰ ਡੇਰੇ ਨੂੰ ਜਿਹੜਾ ਜੀ ਉਹ ਚਲਾਉਣ ਦੇ ਵਾਸਤੇ ਮੋਹਰੇ ਆਊਗੀ? ਕਿਉਂਕਿ ਇਸ ਵੇਲੇ ਡੇਰੇ ਦੇ ਵਿੱਚ ਇਕੱਠ ਤਾਂ ਹੋ ਰਹੇ ਆ ਪਰ ਉੱਥੇ ਉਹਨੂੰ ਚਲਾਉਣ ਦੇ ਵਾਸਤੇ ਕੋਈ ਜਿਹੜਾ ਜੀ ਮੇਨ ਨੇਤਾ ਇਹਨਾਂ ਦਾ ਮੌਜੂਦ ਨਹੀਂ ਗਾ। ਜਿਹੜੀ ਪਹਿਲਾਂ ਜਿਹੜੀ ਚਲਾਉਂਦੀ ਸੀ ਡੇਰੇ ਨੂੰ ਉਹ ਵੀ ਰੂਪੋਸ਼ ਹੈ, ਔਰ ਇਹ ਕਿਹਾ ਜਾਂਦਾ ਕਿ ਰੂਪੋਸ਼ ਤਾਂ ਕਿਤੇ ਬਾਹਰ ਨਹੀਂ ਆ, ਹੈ ਤਾਂ ਡੇਰੇ ਦੇ ਅੰਦਰ ਹੀ ਆ। ਪਰ ਇੰਨਾ ਆ ਕਿ ਉਹ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ। ਜੇ ਜ਼ਮਾਨਤ ਮਿਲਦੀ ਹੈ ਇਹਨੂੰ ਹਨੀਪ੍ਰੀਤ ਨੂੰ ਤਾਂ ਕੀ ਇਹ ਸਰਸੇ ਡੇਰੇ ਜਾ ਕੇ ਬੈਠੂਗੀ? ਔਰ ਜਿਵੇਂ ਇਹ ਪ੍ਰੇਮੀ ਦੁਬਾਰਾ ਯੂਨਾਈਟ ਹੋ ਰਹੇ ਆ ਉਹਨਾਂ ਨੂੰ ਅੱਗੋਂ ਯੂਨਾਈਟ ਕਰਕੇ ਜਿਹੜਾ ਜੀ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਫੇਰ ਵਕਤ ਪਾਊਗੀ? ਇਹ ਕੁਝ ਸਵਾਲ ਨੇ। ਔਰ ਦੂਸਰਾ ਇਹ ਹੋਊਗਾ ਕਿ ਹਰਿਆਣੇ ਦੀ ਜਿਹੜੀ ਸਰਕਾਰ ਹੈ, ਜਿਹੜੇ ਉਹਦੇ ਵਕੀਲ ਆ, ਉਹ ਇਸ ਜ਼ਮਾਨਤ ਦਾ ਕਿੰਨਾ ਕੁ ਵਿਰੋਧ ਕਰਦੇ ਆ। ਉਹ ਵੀ ਉਸ ਪੁਆਇੰਟ ਦੇ ਉੱਤੇ ਜਦੋਂ ਕਿ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਆ ਉਹ ਬਾਰ-ਬਾਰ ਕਹੀ ਜਾਂਦੇ ਆ ਕਿ ਅਸੀਂ ਤਾਂ ਡੇਰੇ ਜਾਵਾਂਗੇ, ਸਰਸੇ ਵਾਲਿਆਂ ਤੋਂ ਵੋਟਾਂ ਮੰਗਾਂਗੇ। ਔਰ ਇਹ ਸਰਕਾਰੀ ਵਕੀਲ ਜਿਹੜੇ ਕਿਉਂਕਿ ਉਹ ਹਰਿਆਣਾ ਸਰਕਾਰ ਦੇ ਨੇ ਉਹਨਾਂ ਨੇ ਜਿਹੜਾ ਜੀ ਉਹ ਵਿਰੋਧ ਕਰਨਾ। ਕਿੰਨਾ ਵਿਰੋਧ ਕਰਦੇ ਆ ਇਹਦੇ ਉੱਤੇ ਜ਼ਮਾਨਤ ਅਰਜ਼ੀ ਦਾ ਫੈਸਲਾ ਹੋਣਾ। ਬਿਲਕੁਲ ਜੀ, ਸਰਕਾਰਾਂ ਨੇ ਡੇਰੇ ਮਰਨ ਨਹੀਂ ਦੇਣੇ ਜੀ, ਸਰਕਾਰਾਂ ਨੇ ਤਾਂ ਡੇਰੇ ਰੱਖਣੇ। ਅਸੀਂ ਉਹਨੇ ਸਰੋਤੇ ਹੋਏ ਇੱਕ ਛੋਟੀ ਜਿਹੀ ਬ੍ਰੇਕ ਲਾ ਕੇ ਬ੍ਰੇਕ ਤੋਂ ਬਾਅਦ ਤੁਸੀਂ ਵੀ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ 1 ਬ੍ਰੇਕ ਤੋਂ। ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਐਸ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਇਸ ਹਿੱਸੇ ਦੇ ਵਿੱਚ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਤੁਹਾਡੇ ਸਵਾਲ ਹੋਣਗੇ, ਜੇ ਤੁਹਾਡਾ ਵੀ ਕੋਈ ਸਵਾਲ ਆ ਕਾਲ ਕਰ ਸਕਦੇ ਹੋ 4082725200 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਇੱਕ ਵਾਰੀ ਫਿਰ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਚੱਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂ ਤੇ ਚੱਲਦੇ ਆ ਸਰੋਤੇ ਸਾਡੀਆਂ ਕਾਲ ਸਵਾਲ ਸਾਡੇ ਨਾਲ ਜੁੜੇ ਹੋਏ ਨੇ। ਰਾਜ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨ ਸਾਹਿਬ, ਆਪਾਂ ਬੜੇ ਲੰਮੇ ਤੁਹਾਡੇ ਸਰੋਤੇ ਮੇਰੇ ਵਰਗੇ ਹੋਣਗੇ ਜਿਹੜੇ ਲੰਮੇ ਟਾਈਮ ਤੋਂ ਜੁੜੇ ਹੋਏ ਆ ਇੱਕ ਦੂਜੇ ਦੇ ਨਾਲ। ਬਹੁਤ ਕੁਝ ਵਾਪਰਿਆ ਪਿਛਲੇ 4-5 ਸਾਲਾਂ ਤੋਂ। ਤੇ ਜਿਹੜੀ ਮੇਰੀ ਭਵਿੱਖਬਾਣੀ ਮੇਰੀ ਜਿਵੇਂ ਕਹਿੰਦੀ ਆ ਵੀ ਜੇ ਹੁਣ ਆਮ ਆਦਮੀ ਪਾਰਟੀ ਖਿੱਲਰ ਜਾਂਦੀ ਹੈ, ਨਹੀਂ ਕੋਈ ਪਰਫਾਰਮੈਂਸ ਕਰਦੀ, ਜਿਵੇਂ ਮਾਨਸ਼ਾਹੀ ਆ ਕਾਂਗਰਸ ਚਲਿਆ ਗਿਆ, ਤੇ ਮੈਂ ਭਵਿੱਖਬਾਣੀ ਕਰਦਾ ਬੀਬੀ ਬਲਜਿੰਦਰ ਕੌਰ ਤੇ ਰੂਬੀ ਇਹ ਅਕਾਲੀ ਦਲ ਵੱਲ ਜਾਣਗੀਆਂ ਛੇਤੀ। ਤੇ ਇੱਕ ਪੁੱਛਣਾ ਸੀ, ਜਿਹੜੇ ਬਾਬਾ ਰਾਮਦੇਵ ਉਹ ਨਹੀਂ ਐਰਕੀ ਲੜ ਕੇ ਤੇ ਕੋਈ ਖਹਿਰਾ ਸਾਹਿਬ ਦੀ ਕੋਈ ਲਹਿਰ ਹੈਗੀ ਆ ਪੰਜਾਬ ਦੇ ਵਿੱਚ ਜਾਂ ਬਠਿੰਡੇ ਦੇ ਵਿੱਚ, ਜਾਂ ਉਹ ਬਿਲਕੁਲ ਖਤਮ ਹੋ ਗਏ, ਜਾਂ ਜਿਹੜੀਆਂ ਪੰਥਕ ਤੇ ਰੱਬ ਗਰਾੜੀ ਮੋਰਚੇ ਵਾਲੀਆਂ ਨੇ ਜਿਨ੍ਹਾਂ ਨੇ ਉਦੋਂ ਮੋਰਚਾ ਇਸੇ ਆਸ 'ਚ ਛੱਡਤਾ ਸੀਗਾ ਵੀ ਸ਼ਾਇਦ ਸਾਡੇ ਮਗਰ ਬਹੁਤ ਵੋਟਾਂ, ਔਰ ਅੱਜ ਤਾਈਂ ਉਹਨਾਂ ਦੀ ਵੀ ਕੋਈ ਗੱਲ ਨਹੀਂ ਸੁਣੀ ਆਹ ਲੋਕ ਸਭਾ ਇਲੈਕਸ਼ਨ ਦੇ ਵਿੱਚ, ਤੇ ਵੀ ਉਹ ਕਿਤੇ ਰੜਕੇ ਆ ਜਾਂ ਨਹੀਂ ਰੜਕੇ। ਧੰਨਵਾਦ। ਥੈਂਕ ਯੂ। ਸਿਆਸੀ ਭਵਿੱਖਬਾਣੀਆਂ ਤਾਂ ਤੁਹਾਡੀਆਂ ਨੇ, ਇਹ ਤਾਂ ਕਈ ਜਾਣੇ ਜਿਹੜੇ ਉਹ ਕਹੀ ਜਾਂਦੇ ਆ
ਵੀਡੀਓ ਦੇ ਵਿੱਚ ਕਿ ਕੌਣ ਕਿਹੜੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਜਾਊਗਾ। ਉਹ ਤਾਂ ਬਾਅਦ ਵਾਲੀਆਂ ਗੱਲਾਂ ਨੇ, ਸਮੇਂ ਦੇ ਸਰਬ ਦੇ ਵਿੱਚ ਨੇ ਕਿ ਕਿਹਨੇ ਕਿੱਧਰ ਜਾਣਾ। ਲੱਕੀ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਬਠਿੰਡੇ ਦੇ ਵਿੱਚ ਨਹੀਂ ਕੋਈ ਇੱਦਾਂ ਦੀ ਲਹਿਰ ਵਗੈਰਾ ਨਹੀਂ ਹੈਗੀ ਜੀ। ਕੱਲ ਤਕਰੀਬਨ ਬਹੁਤਾ ਜਿਹੜਾ ਜੀ ਲੋਕ ਸਭਾ ਹਲਕਾ ਬਠਿੰਡੇ ਵਾਲਾ ਜਿਹੜਾ ਜੀ ਜਿਹੜੀਆਂ ਉੱਥੇ ਮੁਸ਼ਕਿਲਾਂ ਨੇ ਉਹ ਲੋਕਾਂ ਦੀਆਂ ਜਿਉਂ ਦੀਆਂ ਤਿਉਂ ਨੇ। ਸਾਨਾਂ ਦਾ ਭੇੜ ਹੈ ਉੱਥੇ ਜੀ ਅਸਲ ਦੇ ਵਿੱਚ ਜਿਹੜਾ ਜੀ। ਇਹ ਤਾਂ ਜਿਹੜਾ ਨਿਰਭਰ ਕਰੂਗਾ ਕਿ ਦੋ ਚੀਜ਼ਾਂ ਦੇ ਉੱਤੇ, ਜਿਹੜੇ ਤੁਸੀਂ ਜਿੱਧਰ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ, ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਖੁੱਸਿਆ, ਜਿਹੜਾ ਪੰਥਕ ਵੋਟ ਬੈਂਕ ਸੀਗਾ, ਉਹ ਕਿੱਧਰ ਭੁਗਤਦਾ। ਚਾਹੇ ਉਹ ਬਲਜਿੰਦਰ ਕੌਰ ਨੇ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੁਰੀ ਨੇ ਜੀ, ਇਹ ਕਿੰਨੀਆਂ ਵੋਟਾਂ ਲੈ ਕੇ ਜਾਂਦੇ ਆ ਔਰ ਇਹਨਾਂ ਨੂੰ ਜਿਹੜਾ ਵੋਟ ਪੈਂਦੀ ਕਿਹੜੀ ਆ। ਕਿਉਂਕਿ ਇੱਕ ਗੱਲ ਤਾਂ ਹੈ ਜਿਹੜੀ ਕਾਂਗਰਸ ਦੀ ਵੋਟ ਆ ਉਹ ਇਹਨਾਂ ਨੂੰ ਨਹੀਂ ਪੈਣੀ। ਇਹਨਾਂ ਦੀ ਵੋਟ ਦੀ ਆਸ ਜਿਹੜੀ ਆ ਨਾ ਜੀ ਉਹ ਉਸ ਵੋਟ ਬੈਂਕ ਦੇ ਉੱਤੇ ਆ ਜਿਹੜਾ ਅਕਾਲੀ ਦਲ ਦਾ ਖੁਰਿਆ ਹੋਇਆ ਜੀ ਵੋਟ ਬੈਂਕ ਆ। ਜੇ ਤਾਂ ਉਹ ਜਿਹੜਾ ਜੀ ਵੋਟ ਬੈਂਕ ਜਿਹੜਾ ਜੀ ਉਹ ਭੁਗਤਦਾ ਆਮ ਆਦਮੀ ਪਾਰਟੀ ਨੂੰ ਜਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ, ਕਿੰਨਾ ਭੁਗਤਦਾ ਇਹ ਵੀ ਹੈ ਜੀ। ਉਹ ਵੋਟਾਂ ਤੋੜੂਗਾ ਜੀ ਜਿਹੜਾ ਉਹ ਅਕਾਲੀ ਦਲ ਦੀਆਂ। ਪਰ ਨਾਲ ਦੀ ਨਾਲ ਜਿਹੜੀ ਕਾਂਗਰਸ ਹੈ, ਕਿਉਂਕਿ ਉਹਨੂੰ ਵੀ ਅੰਦਰੂਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਖਾਸ ਤੌਰ ਦੇ ਉੱਤੇ ਰਾਜਾ ਵੜਿੰਗ ਹੋਰਾਂ ਦੀ ਜਿਹੜੀ ਜ਼ੁਬਾਨ ਹੈ ਉਹ ਸਲਿੱਪ ਕਰਦੀ ਹੈ ਬਾਰ-ਬਾਰ। ਉਹ ਮੁਸ਼ਕਲਾਂ ਦੇ ਵਿੱਚ ਘਿਰਦੇ ਤੁਰੇ ਜਾ ਰਹੇ ਨੇ। ਹੁਣ ਸਿਰਫ ਬੋਲਣ ਪੱਖੋਂ ਨਹੀਂ ਬਲਕਿ ਜਿਹੜਾ ਉਹ 50,000 ਰੁਪਈਆ ਦੇਣ ਵਾਲਾ ਉਹ ਵੀ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਕਿੰਤੂ ਪਰੰਤੂ ਹੋ ਗਿਆ। ਅਜੀਤ ਇੰਦਰ ਮੋਫਰ ਹਲਕਾ ਸਰਦੂਲਗੜ੍ਹ ਤੋਂ ਅਜੇ ਵੀ ਵਿਤਰੇ ਬੈਠੇ ਆ। ਤੇ ਜੇ ਤੁਹਾਨੂੰ ਯਾਦ ਹੋਵੇ ਜਿਹੜੀ ਬਠਿੰਡਾ ਲੋਕ ਸਭਾ ਹਲਕੇ ਦੀ ਪਿਛਲੀ ਚੋਣ ਸੀ 14 ਵਾਲੀ, ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਥੋੜ੍ਹੀਆਂ ਦੀਆਂ ਵੋਟਾਂ ਦੇ ਉੱਤੇ ਹਾਰਨ ਦਾ ਜਿਹੜਾ ਰੀਜ਼ਨ ਸੀਗਾ ਉਹ ਇਹੀ ਵੋਟ ਬੈਂਕ ਸੀਗਾ, ਜਿਹੜਾ ਕਿ ਇੱਧਰ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਰਿਸ਼ਤੇਦਾਰੀ ਨੇੜਲੀ ਜਿਹੜੀ ਜੀ ਉਹ ਹੈਗੀ ਆ। ਇਹ ਵੋਟਾਂ ਕਿੰਨੀਆਂ ਤੋੜਦੇ ਆ। ਜੇ ਇਹ ਵੋਟਾਂ ਜ਼ਿਆਦੀਆਂ ਤੋੜ ਜਾਂਦੇ ਆ ਤੇ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਜੀ ਉਹ ਫਾਇਦਾ ਹੋਊਗਾ ਔਰ ਜੇ ਵੋਟਾਂ ਜਿਹੜੀਆਂ ਇਹ ਘੱਟ ਟੁੱਟਦੀਆਂ ਨੇ ਤਾਂ ਰਾਜਾ ਵੜਿੰਗ ਨੂੰ ਫਾਇਦਾ ਜਿਹੜਾ ਜੀ ਹੋਊਗਾ। ਜੇ ਪੰਥਕ ਵੋਟ ਬੈਂਕ ਜਿਹੜਾ ਆ ਜੀ ਉਹ ਕਿੰਨਾ ਨਿਕਲਦਾ ਬਾਹਰ, ਇਹਦੇ ਉੱਤੇ ਬਹੁਤ ਜਿਹੜਾ ਉਹ ਡਿਪੈਂਡ ਰਹੂਗਾ। ਇਹ ਦੋਨੋਂ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਨੇ ਚਾਹੇ ਬਲਜਿੰਦਰ ਕੌਰ ਹੁਰੀ ਨੇ, ਇਹ ਰਾਜਾ ਵੜਿੰਗ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਜਿਤਾਉਣ ਜਾਂ ਹਰਾਉਣ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਨਿਭਾਉਣਗੇ। ਲਹਿਰ ਵਾਲੀ ਕੋਈ ਗੱਲ ਜਿਹੜੀ ਜੀ ਉਹ ਨਹੀਂ ਹੈਗੀ। ਜਿਹੜੀ ਤੁਸੀਂ ਬਰਗਾੜੀ ਮੋਰਚੇ ਵਾਲੀ ਗੱਲ ਜਿਹੜੀ ਜੀ ਉਹ ਆਖੀ ਆ, ਉਹਨੂੰ ਵੋਟਾਂ ਗਿਣਨਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਭੁੱਲ ਸੀ। ਤੁਸੀਂ ਰੈਗੂਲਰ ਲਿਸਨਰ ਹੋ, ਮੈਨੂੰ ਪਤਾ ਹਰ ਹਫ਼ਤੇ ਤਕਰੀਬਨ ਫੋਨ ਵੀ ਕਰਦੇ ਹੋ। ਇਹ ਗੱਲ ਮੈਂ ਉਦੋਂ ਵੀ ਕਹੀ ਸੀ ਵੀ ਜੇ ਕੋਈ ਇਹ ਭੁੱਲ ਕਰ ਰਿਹਾ ਨਾ ਵੀ ਆਹ ਵੋਟਾਂ ਵਾਲੇ ਸਿਰ ਨੇ ਤੇ ਇਹ ਬਹੁਤ ਗਲਤੀ ਜਿਹੜੀ ਜੀ ਉਹ ਕਰ ਰਿਹਾ। ਉਹ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਪੁਲਿਸ ਦੇ ਵੱਲੋਂ ਗੋਲੀ ਦੇ ਨਾਲ ਮਾਰੇ ਗਏ 2 ਬੇਕਸੂਰ ਵਿਅਕਤੀਆਂ ਦੇ ਰੋਸ ਦੇ ਵਜੋਂ ਔਰ ਉਹਦਾ ਇਨਸਾਫ ਨਾ ਮਿਲਣ ਕਰਕੇ ਜਿਹੜੇ ਆਏ ਲੋਕ ਸੀਗੇ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਸੀਗੇ। ਉਹਨੂੰ ਵੋਟ ਬੈਂਕ ਸਮਝਣਾ ਆਪਣੇ ਆਪ ਦੇ ਵਿੱਚ ਇੱਕ ਗਲਤੀ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਹਿਬ ਇੱਕ ਫਿਰ ਮੇਰਾ ਸਵਾਲ ਪੁੱਛ ਲਿਆ ਸੀ ਭਾਈ ਸਾਹਿਬ ਨੂੰ ਪਹਿਲਾਂ ਹੀ। ਦੂਜੇ ਮੇਰੇ 2 ਸਵਾਲ ਨੇ। ਇੱਕ ਤਾਂ ਹੈਗਾ ਵੀ ਕੀ ਹੁਣ ਵੀ ਲੋਕ ਜਿਹੜੇ ਸੈਲੀਬ੍ਰਿਟੀ ਨੇ ਜਿਵੇਂ ਸਨੀ ਦਿਓਲ ਹੋਣੀ ਆਏ ਨੇ ਜਾਂ ਹੋਰ ਲੋਕੀ ਇਹਨਾਂ ਦੇ ਮਗਰ ਅੱਜ ਵੀ ਲੱਗਦੇ ਨੇ, ਜਦ ਕਿ ਕਾਫੀ ਇਹਨਾਂ ਬਾਰੇ ਪਤਾ ਲੱਗ ਗਿਆ ਵੀ ਜਿੱਤਣ ਤੋਂ ਬਾਅਦ ਇਹ ਲੋਕਾਂ ਦੇ ਨਾਲ ਨਹੀਂ। ਦੂਜੀ ਗੱਲ ਹੈਗੀ ਆ ਵੀ ਤੁਹਾਡੇ ਇਲਾਕੇ ਦੀ ਪਟਿਆਲੇ ਦੀ, ਉੱਥੇ ਜਿਹੜੀ ਸ਼ਹਿਰੀ ਵੋਟ ਆ ਤੇ ਪੇਂਡੂ ਵੋਟ ਆ ਉਹ ਕਿਹਦੇ ਵਿੱਚ ਜ਼ਿਆਦਾ ਕਨਵਰਟ? ਇਹ 2 ਸਵਾਲ ਨੇ। ਥੈਂਕ ਯੂ। ਦੇਖੋ ਸੈਲੀਬ੍ਰਿਟੀ ਦੇ ਪਿੱਛੇ ਲੋਕ ਲੱਗਦੇ ਰਹੇ ਆ। ਜੇ ਆਪਾਂ ਪੁਰਾਣੇ ਰਿਕਾਰਡ ਦੀ ਗੱਲ ਕਰੀਏ ਤਾਂ ਉਹ ਤਾਂ ਇਹੀ ਕਹਿੰਦਾ ਨਾ ਕਿ ਇਹ ਲੋਕ ਲੱਗਦੇ ਆ ਪਿੱਛੇ ਔਰ ਸਨੀ ਦਿਓਲ ਦੇ ਪਿੱਛੇ ਲੱਗਣਗੇ ਜਾਂ ਨਹੀਂ ਐਕਚੁਅਲੀ ਤਾਂ ਇਹ ਸਮਾਂ ਦੱਸੂਗਾ। ਪਰ ਮੈਨੂੰ ਇਹ ਲੱਗਦਾ ਹੈ ਕਿ ਸਨੀ ਦਿਓਲ ਫਾਈਟ ਜਿਹੜੀ ਇਹਦੀ ਉੱਥੇ ਤਕੜੀ ਦੇਊਗਾ। ਉਹਦਾ ਰੀਜ਼ਨ ਇਹੀ ਹੈ ਕਿ ਜਿਹੜਾ ਯੂਥ ਹੈ ਉਹ ਕਮਲਾ ਉਹ ਫੋਟੋਆਂ ਖਿਚਾਉਣ ਦੇ ਪਿੱਛੇ ਜਿਹੜਾ ਜੀ। ਔਰ ਗੁਰਦਾਸਪੁਰ ਦਾ ਜੇ ਗੁਰਦਾਸਪੁਰ ਦੇ ਕੋਈ ਸੁਣ ਰਹੇ ਨੇ ਤਾਂ ਮੈਨੂੰ ਪਹਿਲਾਂ ਹੀ ਉਹ ਵਾਕ ਕਰ ਦੇਣ। ਮੇਰਾ ਕੋਈ ਟਾਰਗੇਟ ਕਰਕੇ ਗੱਲ ਨਹੀਂ ਜਿਹੜਾ ਜੀ ਉਹ ਮੈਂ ਕਰ ਰਿਹਾ ਕਿ ਉਹਨਾਂ ਨੂੰ ਜਿਹੜਾ ਜੀ ਉਹ ਕਹਿਣਾ। ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਦਾ ਟਰੈਕ ਰਿਕਾਰਡ ਜਿਹੜਾ ਜੀ ਉਹ ਜਿਹੋ ਜਿਹਾ ਰਿਹਾ, ਉਹ ਵਿਨੋਦ ਖੰਨੇ ਨੂੰ ਗਾਲਾਂ ਵੀ ਕੱਢੀ ਜਾਂਦੇ ਸੀਗੇ ਤੇ ਹਰ ਵਾਰੀ ਉਹਨੂੰ ਜਿਤਾ ਕੇ ਵੀ ਜਿਹੜਾ ਜੀ ਉਹ ਭੇਜ ਦਿੰਦੇ ਸੀ। ਜਿੱਥੋਂ ਤੱਕ ਪਟਿਆਲੇ ਦੀ ਗੱਲ ਹੈ, ਪਟਿਆਲੇ ਦੇ ਅੰਦਰ ਜਿਹੜਾ ਕਿਉਂਕਿ ਬਹੁਤ ਵੱਡੀ ਇੱਕ ਵੋਟ ਬੈਂਕ ਹੈਗਾ ਅਕਾਲੀ ਦਲ ਦਾ, ਉਹ ਅਕਾਲੀ ਦਲ ਨੂੰ ਇਸ ਵਾਰੀ ਭੁਗਤ ਦੀ ਦੀਦੀ ਨਹੀਂ।
ਉਹਦੇ ਕਈ ਕਾਰਨ ਨੇ ਜਿਹੜੇ ਪਟਿਆਲੇ ਦੇ ਨੇ ਉਹ ਇਹਨੂੰ ਜਿਹੜਾ ਜੀ ਉਹ ਸਮਝ ਸਕਦੇ ਆ। ਜਿਹੜੀ ਰਾਜਨੀਤੀ ਆ ਉਹ ਕਾਸਟ ਵਾਈਜ਼ ਜਿਹੜਾ ਜੀ ਉਹ ਕਿਵੇਂ ਹੁੰਦੀ ਆ, ਕਿਹੜੀ ਕਾਸਟ ਦਾ ਬੰਦਾ ਜਿਹੜਾ ਜੀ ਉਹ ਖੜਾ ਕੀਤਾ ਜਾਂਦਾ, ਸਾਰਾ ਤੁਸੀਂ ਸਮਝ ਲੈਣਾ। ਉਹ ਠੀਕ ਨਹੀਂ ਲੱਗਦਾ ਕਿ ਮੈਂ ਜਿਹੜਾ ਜੀ ਤੁਹਾਨੂੰ ਕਾਸਟ ਦੱਸਾਂ ਕਿਹੜੀ ਕਾਸਟ ਦੀਆਂ ਕਿੰਨੀਆਂ ਇੱਕ ਵੋਟਾਂ ਨੇ, ਉਹ ਭੁਗਤੂਗੀ ਕਿਹਨੂੰ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਜਦੋਂ ਅੰਦਰੂਨੀ ਤੌਰ ਦੇ ਉੱਤੇ ਕੈਂਡੀਡੇਟ ਜਿਹੜਾ ਉਹ ਸਾਹਮਣੇ ਲਿਆਉਂਦਾ ਰਿਹਾ ਤੇ ਉਹ ਅਕਸਰ ਮਹਿਲਾ 'ਚ ਜਾ ਕੇ ਸਮਝੌਤਾ ਕਰ ਆਉਂਦੇ ਹੁੰਦੇ ਸੀਗੇ ਪਹਿਲਾਂ ਜਿਹੜਾ ਜੀ, ਇਹ ਵੀ ਗੱਲਾਂ ਚੱਲਦੀਆਂ ਰਹੀਆਂ ਨੇ। ਇਸ ਵਾਰੀ ਥੋੜੀ ਸਿਚੁਏਸ਼ਨ ਜਿਹੜੀ ਆ ਉਹ ਵੱਖਰੀ ਆ। ਡਾਕਟਰ ਗਾਂਧੀ ਹੋਰੀ ਆਜ਼ਾਦ ਉਮੀਦਵਾਰ ਨੇ ਇਸ ਵਾਰੀ, ਔਰ ਉਹ ਪਿਛਲੀ ਵਾਰੀ ਜਿੱਤੇ ਸਨ ਜੀ ਝਾੜੂ ਦੇ ਚੋਣ ਨਿਸ਼ਾਨ ਦੇ ਉੱਤੇ। ਉਦੋਂ ਬਹੁਤ ਜਿਹੜਾ ਜੀ ਆਮ ਆਦਮੀ ਪਾਰਟੀ ਦਾ ਬੋਲਬਾਲਾ ਸੀਗਾ। ਡਾਕਟਰ ਗਾਂਧੀ ਹੋਰਾਂ ਦੀ ਜਿਹੜੀ ਪਰਸਨੈਲਿਟੀ ਆ ਉਹ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਕੰਟਰੀਬਿਊਸ਼ਨ ਤਾਂ ਉਹਦੀ ਹੈਗੀ ਸੀਗੀ। ਦੇਖੋ ਡਾਕਟਰ ਗਾਂਧੀ ਹੋਰਾਂ ਦੇ ਵਿਰੋਧ ਦੇ ਵਿੱਚ ਬੋਲਣ ਲਈ ਵਿਰੋਧੀਆਂ ਕੋਲੇ ਕੁਛ ਨਹੀਂ ਹੈਗਾ। ਜਿਹੜੀ ਰਿਐਲਿਟੀ ਹੈ, ਕੀ ਕਹਿਣਗੇ ਉਹਨਾਂ ਦੇ ਖਿਲਾਫ ਜਿਹੜਾ ਜੀ, ਕੁਛ ਵੀ ਨਹੀਂਗਾ। ਉਹਨਾਂ ਨੂੰ ਸਹਿਯੋਗ ਵੀ ਜਿਹੜਾ ਉਹ ਮਿਲ ਰਿਹਾ ਪਿੰਡਾਂ ਥਾਵਾਂ ਦੇ ਉੱਤੇ। ਜਿਹੜੀ ਸ਼ਹਿਰ ਵਾਲੀ ਅੰਦਰੂਨੀ ਵੋਟ ਹੈ ਉਹ ਕਿਹੜੇ ਪਾਸੇ ਭੁਗਤਦੀ ਆ, ਖਾਸ ਤੌਰ ਦੇ ਉੱਤੇ ਜਿਹੜੀ ਅਕਾਲੀ ਵੋਟ, ਕਿਉਂਕਿ ਉਹ ਅਕਾਲੀਆਂ ਨੂੰ ਪੈਣੀ ਨਹੀਂ ਐਤਕੀ। ਇਹ ਇੱਕ ਰਿਐਲਿਟੀ ਆ। ਉਹ ਨਾ ਪੈਣ ਦੇ ਉਹ ਕਈ ਜਿਹੜੇ ਜੀ ਉਹ ਕਾਰਨ ਨੇ। ਉਹ ਕਿਹਨੂੰ ਪੈਂਦੀ ਹੈ? ਕੀ ਉਹ ਡਾਕਟਰ ਗਾਂਧੀ ਨੂੰ ਪੈਂਦੀ ਹੈ? ਜੇ ਡਾਕਟਰ ਗਾਂਧੀ ਨੂੰ ਪੈਂਦੀ ਆ ਤਾਂ ਇਹ ਸੈਟਬੈਕ ਜਿਹੜੀ ਆ ਉਹ ਪਰਨੀਤ ਕੌਰ ਹੋਰਾਂ ਦੇ ਵਾਸਤੇ ਜਿਹੜਾ ਉਹ ਹੋਊਗੀ। ਪਰ ਸ਼ਹਿਰੀ ਵੋਟ ਇਹ ਵੀ ਆ ਕਿ ਜਿਹੜੇ ਪਟਿਆਲੇ ਅੰਦਰੂਨੀ ਸ਼ਹਿਰ ਆ ਜੀ ਉਹ ਅੱਜ ਵੀ ਇਹਨਾਂ ਮਹਿਲਾ ਵਾਲਿਆਂ ਨੂੰ ਪੂਜਦੇ ਆ, ਤੇ ਜੇ ਉਹ ਪੂਜਾ ਜਾਰੀ ਰਹਿੰਦੀ ਆ ਫਿਰ ਜਿਹੜੀ ਦੀ ਉਹ ਪਰਨੀਤ ਕੌਰ ਹੋਰਾਂ ਨੂੰ ਪੈ ਸਕਦੀ ਆ। ਇੱਕ ਦੋ ਚੀਜ਼ਾਂ ਜਿਹੜੀਆਂ ਡਾਕਟਰ ਗਾਂਧੀ ਹੋਰਾਂ ਦੇ ਹੱਕ 'ਚ ਨਹੀਂ ਜਿਹੜੀਆਂ ਜਾਂਦੀਆਂ ਉਹ ਇਹ ਆ, ਇੱਕ ਤਾਂ ਉਹਨਾਂ ਕੋਲੇ ਆਪਣਾ ਕਾਡਰ ਨਹੀਂ ਹੈਗਾ ਜੀ, ਜਿਹੜਾ ਕਿ ਬਹੁਤ ਵੱਡਾ ਇੱਕ ਰੋਲ ਨਿਭਾਉਂਦਾ ਚੋਣਾਂ ਦੇ ਵਿੱਚ। ਉਹ ਨਹੀਂ ਜਿਹੜਾ ਜੀ ਉਹ ਖੜਾ ਨਹੀਂ ਕਰ ਸਕੇ। ਕਈ ਉਹਦੇ ਜਿਹੜੇ ਜੀ ਉਹ ਕਾਰਨ ਨੇ। ਇੱਕ ਤਾਂ ਇਹ ਜਿਹੜਾ ਰੀਜ਼ਨ ਹੈ। ਦੂਜਾ ਇਹ ਆ ਲੋਕ ਸਭਾ ਦੀ ਚੋਣ ਜਿਹੜੀ ਆ ਉਹ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਜਿੱਤ ਸਕਣੀ ਬਹੁਤ ਵੱਡੀ ਇੱਕ ਜਿਹੜੀ ਜੀ ਉਹ ਗੱਲ ਹੁੰਦੀ ਆ। ਪਰ ਡਾਕਟਰ ਗਾਂਧੀ ਹੋਰੀ ਸਟਰੋਂਗ ਫਾਈਟ ਦੇ ਵਿੱਚ ਨੇ ਇਸ ਵੇਲੇ। ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਫਾਈਟ ਨਹੀਂ ਹੈਗੇ। ਫਾਈਟ ਦੇ ਵਿੱਚ ਉਹ ਹੈਗੇ ਨੇ। ਉਹਨਾਂ ਦੇ ਪ੍ਰਚਾਰ ਕਰਨ ਦਾ ਆਪਣਾ ਜਿਹੜਾ ਜੀ ਉਹ ਤਰੀਕਾ। ਪਰ ਇੱਥੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਿਹੜੀ ਪਟਿਆਲੇ ਵਾਲੀ ਚੋਣ ਹੈ ਜੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਜੀ ਉਹ ਕਾਂਗਰਸ ਦੇ ਵਾਸਤੇ ਵੀ ਜਿੱਤਣੀ ਲਾਜ਼ਮੀ ਹੋ ਜਾਣੀ ਹੈ। ਉਹ ਇਸ ਕਰਕੇ ਕਿ ਇਸ ਚੋਣ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਭਵਿੱਖ ਵੀ ਜਿਹੜਾ ਜੀ ਉਹ ਟਿਕਿਆ ਹੋਇਆ। ਇਹ ਗੱਲ ਜਿਹੜੀ ਉਹ ਭੁੱਲਣੀ ਨਹੀਂ ਚਾਹੀਦੀ। ਡਾਕਟਰ ਗਾਂਧੀ ਹੋਰੀ ਜਿਹੜੇ ਨੇ ਉਹ ਚੰਗੇ ਸੁਥਰੇ ਤਰੀਕੇ ਦੇ ਨਾਲ ਚੋਣ ਮੁਹਿੰਮ ਆਪਣੀ ਚਲਾ ਸਕਦੇ ਆ। ਪਰ ਮੈਂ ਫੇਰ ਕਹੂੰਗਾ ਕਿ ਜਿਹੜੀ ਆਜ਼ਾਦ ਤੌਰ ਦੇ ਉੱਤੇ ਲੋਕ ਸਭਾ ਦੀ ਸੀਟ ਜਿਹੜੀ ਉਹ ਜਿੱਤਣੀ ਔਖੀ ਨਹੀਂ, ਬਹੁਤ ਔਖੀ ਹੁੰਦੀ ਆ। ਬੇਸ਼ੱਕ ਤੁਹਾਡੇ ਕੋਲੇ ਕਾਡਰ ਹੋਵੇ ਫਿਰ ਫਾਈਟ ਤਕੜੀ ਹੁੰਦੀ ਆ। ਡਾਕਟਰ ਸਾਹਿਬ ਕੋਲੇ ਕਾਡਰ ਹੈ ਨਹੀਂ ਗਾ ਜਿਹੜਾ ਹੇਠਲੇ ਪੱਧਰ ਦਾ। ਕੁਛ ਲੋਕ ਇਹ ਵੀ ਸਵਾਲ ਕਰਨਗੇ ਕਿ 14 ਦੇ ਵਿੱਚ ਕਿੰਨਾ ਜਿਹੜਾ ਜੀ ਉਹ ਕਾਡਰ ਸੀਗਾ। ਉਹ ਜਿਹੜਾ ਟਾਈਮ ਸੀਗਾ ਨਾ ਜੀ ਉਹ ਲੰਘ ਗਿਆ। ਦੈਟ ਵਾਸ ਪਾਸਟ। ਅੱਜ ਪ੍ਰੈਜ਼ੈਂਟ ਸਮੇਂ ਦੇ ਵਿੱਚ ਉਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈਗਾ ਜਿਹੋ ਜਿਹਾ 14 ਦੇ ਵਿੱਚ ਜਿਹੜਾ ਜੀ ਉਹ ਬਣਿਆ ਹੋਇਆ ਸੀਗਾ। ਜਸਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ। ਸੁਰਿੰਦਰ ਭੈਣ ਜੀ ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਸੀਗਾ ਜੀ, ਦੋ ਸਵਾਲ ਸੀ ਛੋਟੇ ਛੋਟੇ। ਇੱਕ ਤਾਂ ਜਿਹੜਾ ਜਿੱਦਾਂ ਸਨੀ ਦਿਓਲ ਖੜਾ ਹੋਇਆ, ਕੋਈ ਵੀ ਜਿਹੜਾ ਲੀਡਰ ਖੜਾ ਹੁੰਦਾ ਕਿਸੇ ਵੀ ਇਲਾਕੇ 'ਚ, ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹਦੀ ਵੋਟ ਉਸ ਏਰੀਏ ਤੋਂ ਹੋਣੀ ਚਾਹੀਦੀ। ਤੇ ਦੂਸਰਾ ਜੀ ਮੇਰੇ ਖਿਆਲ ਨਾਲ ਮੇਰਾ ਸੁਝਾਅ ਵੀ ਹੈਗਾ ਤੇ ਕੁਐਸਚਨ ਵੀ ਕਿ ਜਿਹੜੇ ਅਕਾਲੀਆਂ ਨੂੰ ਹੁਣ ਅਖੌਤੀ ਅਕਾਲੀਆਂ ਨੂੰ ਲੋਕੀ ਵੋਟਾਂ ਪਾਉਣਗੇ, ਮੇਰੇ ਖਿਆਲ ਨਾਲ ਉਹ ਉਨੇ ਹੀ ਜ਼ਿੰਮੇਵਾਰ ਹੋਣਗੇ ਗੁਰੂ ਸਾਹਿਬ ਦੀ ਬੇਅਦਬੀ ਦੇ ਜਿਹੜੇ ਨਿਹੱਥੇ ਸਿੰਘਾਂ ਦੇ ਜਿਹੜਾ ਉਹਨਾਂ ਨੇ ਅਟੈਕ ਕਰਵਾਇਆ ਸੀ ਉਹਦੇ ਬਰਾਬਰ ਦੇ ਮੇਰੇ ਖਿਆਲ ਨਾਲ ਉਹ ਸਾਰੇ ਜ਼ਿੰਮੇਵਾਰ ਹੋਣਗੇ। ਧੰਨਵਾਦ ਜੀ। ਸੁਣ ਰਹੇ ਹਾਂ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਨਹੀਂ, ਲੋਕ ਸਭਾ ਦੀ ਚੋਣ ਦੇ ਵਾਸਤੇ ਨਹੀਂ ਜਿਹੜਾ ਜੀ ਵੋਟਰ ਹੋਣਾ ਜ਼ਰੂਰੀ ਨਹੀਂਗਾ, ਕਿਉਂਕਿ ਮੁਲਕ ਦੀ ਚੋਣ ਹੁੰਦੀ ਆ, ਮੁਲਕ ਦੇ ਵਾਸਤੇ ਹੁੰਦੀ ਆ ਚੋਣ। ਦੇਖੋ ਇਹ ਕੁਝ ਚੀਜ਼ਾਂ ਲਾਜ਼ਮੀ ਹੋਣੀਆਂ ਚਾਹੀਦੀਆਂ ਨੇ, ਉਹ ਨਹੀਂ ਹੈਗੀਆਂ। ਆਈ ਥਿੰਕ ਕਿਤੇ ਨਾ ਕਿਤੇ ਜਿੱਦਾਂ ਵਿਧਾਨ ਸਭਾ ਦੇ ਇਸ ਵਾਰੀ 11 ਜਿਹੜੇ ਬੰਦੇ ਵਿਧਾਨ ਸਭਾ ਜਿੱਤੇ ਹੋਏ ਆ ਤੇ ਉਹ ਲੋਕ ਸਭਾ ਦੀ ਚੋਣ ਲਾਵੇ, ਇਹਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ। ਜਿਹੜਾ ਵਿਧਾਨ ਸਭਾ ਨਹੀਂ ਜਿੱਤਿਆ ਉਹ ਆਪਣੀ ਟਰਮ ਪੂਰੀ ਕਰੇ। ਜੇ ਉਹਨੇ ਲੋਕ ਸਭਾ ਦੀ ਚੋਣ ਲੜਨੀ ਆ ਤਾਂ ਵਿਧਾਨ ਸਭਾ ਦੀ ਚੋਣ ਨਾ ਲੜੇ। ਇਹ ਮਜ਼ਾਕ ਹੈ। ਲੋਕਤੰਤਰ ਦੇ ਨਾਲ ਜਿਹੜਾ ਜੀ ਉਹ ਮਜ਼ਾਕ ਹੈ। ਅਜਿਹਾ ਨਹੀਂ ਜਿਹੜਾ ਜੀ ਹੋਣਾ ਚਾਹੀਦਾ। ਪਰ ਵੋਟ ਜ਼ਰੂਰੀ ਨਹੀਂ ਹੈ ਜੀ, ਇਹਦੇ ਵਿੱਚ ਵੋਟ ਜ਼ਰੂਰੀ ਨਹੀਂ ਹੈ ਕਿਉਂਕਿ ਮੁਲਕ ਦੀ ਚੋਣ ਹੈ। ਸੰਵਿਧਾਨ ਉਹਨਾਂ ਨੂੰ ਇਹ ਹੱਕ ਦਿੰਦਾ ਕਿ ਕਿਸੇ ਵੀ ਜਗ੍ਹਾ ਤੋਂ ਜਾ ਕੇ ਉਹ ਆਪਣੀ ਉਮੀਦਵਾਰੀ ਜਿਹੜੀ ਆ ਉਹ ਫਾਈਲ ਕਰ ਸਕਦੇ ਆ। ਅਗਲੇ ਕਾਲਰ ਨੇ ਪ੍ਰਭ ਸਰਵਨ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਪੰਨੂ ਸਾਹਿਬ, ਮੈਂ ਐਕਚੁਅਲੀ ਫਸਟ ਟਾਈਮ ਕਾਲ ਕਰ ਰਿਹਾ ਪੰਜਾਬੀ ਰੇਡੀਓ USA ਦੇ ਉੱਤੇ, ਤੇ ਮੇਰੇ ਇੱਕ ਛੋਟੇ ਸਵਾਲ ਹੈ ਜੀ। ਅਕਸਰ ਇੱਕ ਨਾ ਸ਼ਬਦ ਵਰਤਿਆ ਜਾਂਦਾ ਕਿ ਹੁਣ ਲੋਕ ਸਿਆਣੇ ਹੋ ਗਏ, ਜਾਂ ਕਈ ਵਾਰੀ ਕਿਹਾ ਜਾਂਦਾ ਕਿ ਪਹਿਲਾਂ ਬੜੇ ਲੋਕ ਸਿਆਣੇ ਸੀ। ਮੈਂ ਇਹਨੂੰ ਥੋੜਾ ਜਿਹਾ ਤੁਹਾਨੂੰ ਪੁੱਛਣਾ ਚਾਹੁੰਦਾ, ਡਿਫਾਈਨ ਕਰਕੇ ਦੱਸਿਓ ਕਿ ਜੇ ਲੋਕ ਸਿਆਣੇ ਹੋ ਗਏ ਆ ਤੇ ਗਾਂਧੀ ਸਾਹਿਬ ਵਰਗੇ ਓਨੈਸਟ ਬੰਦੇ ਨੂੰ ਸਪੋਰਟ ਕਿਉਂ ਨਹੀਂ ਕਰਦੇ ਵਿਦਆਊਟ ਕੇਡਰ। ਨੰਬਰ 2 ਦੇ ਉੱਤੇ, ਜੇ ਲੋਕ ਸਿਆਣੇ ਹੋ ਗਏ ਤੇ ਉਹਨਾਂ ਸਿਆਣੇ ਲੋਕਾਂ ਨੂੰ ਕਿਵੇਂ ਗੁੰਮਰਾਹ ਕੀਤਾ ਜਾਂਦਾ ਕਿ ਜਿਹੜੇ 8 MLA MP ਦੀ ਇਲੈਕਸ਼ਨ ਲੜ ਰਿਹਾ, ਕਿੰਨਾ ਵੱਡਾ ਭਾਰ, ਜੇ ਮੰਨ ਲਓ 8 ਦੇ 8 MP ਜਿੱਤ ਜਾਂਦੇ ਨੇ ਤੇ ਉਹ ਸਾਰੇ ਦਾ ਸਾਰਾ ਭਾਰ ਇਹਨਾਂ ਹੀ ਸਿਆਣੇ ਲੋਕਾਂ ਦੇ ਉੱਤੇ ਪੈਣਾ, ਤੇ ਫਿਰ ਇਹ ਬਰਦਾਸ਼ਤ ਕਿਉਂ ਕਰਦੇ ਨੇ? ਦੂਜਾ ਛੋਟਾ ਜਿਹਾ ਸਵਾਲ ਇਹ ਆ ਵੀ ਜਿਸ ਕਦਰ ਤੁਸੀਂ ਪ੍ਰਾਪਰਟੀ ਦੀ ਲਿਸਟ ਗਿਣਾਈ ਆ, ਖੈਰ ਚਲੋ ਟੈਕਨੀਕਲੀ ਤੇ ਆਪਾਂ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਪ੍ਰਾਪਰਟੀ ਕਿੰਨੀ, ਪਰ ਬਾਦਲ ਸਾਹਿਬ ਵਿਚਾਰੇ ਇੰਨੇ ਹੀ ਗਰੀਬ ਨੇ, ਕੇਵਲ 13 ਕਰੋੜ ਦੀ ਪ੍ਰਾਪਰਟੀ ਆ ਜੀ ਇਹਨਾਂ ਦੀ। ਵੈਸੇ ਸਵਾਲ ਜ਼ਿਆਦਾ ਸੀ, ਪਰ ਫਸਟ ਟਾਈਮ ਮੈਂ ਕਾਲ ਕਰ ਰਿਹਾ, ਤੁਸੀਂ ਇਸੇ ਨੂੰ ਕੋਸ਼ਿਸ਼ ਕਰਿਓ ਜੇ ਡਿਫਾਈਨ ਕਰ ਸਕੇ ਕਿ ਇਹ ਕਿਵੇਂ ਸਾਰਾ ਕੁਝ ਬਰਦਾਸ਼ਤ ਹੋ ਜਾਂਦਾ ਜੀ। ਧੰਨਵਾਦ। ਥੈਂਕ ਯੂ। ਦੇਖੋ, ਇਹਦੇ ਵਿੱਚ ਤੁਹਾਨੂੰ ਵੋਟ ਬੈਂਕ ਜਿਹੜਾ ਜੀ ਉਹਦੀਆਂ ਕੈਲਕੂਲੇਸ਼ਨ ਤੇ ਧਿਆਨ ਦੇ ਵਿੱਚ ਜਿਹੜੀਆਂ ਉਹ ਰੱਖਣੀਆਂ ਪੈਣਗੀਆਂ। ਜਿਹੜੇ ਲੋਕ ਡਿਬੇਟ ਕਰਦੇ ਆ ਜਾਂ ਜਿਹੜੇ ਲੋਕ ਇਹ ਗੱਲ ਕਰਦੇ ਆ ਸਹੀ ਆ ਆ ਗਲਤ ਆ, ਕਿਹੜਾ ਮੂਹਰੇ ਹੋਣਾ ਚਾਹੀਦਾ, ਕਿਹੜਾ ਮੂਹਰੇ ਨਹੀਂ ਹੋਣਾ ਚਾਹੀਦਾ, ਉਹ ਲੋਕਾਂ ਦੀ ਜਿਹੜੀ ਗਿਣਤੀ ਕਿੰਨੀ ਆ ਪੜ੍ਹੇ ਲਿਖਿਆਂ ਦੀ। ਇੱਥੇ ਫਿਰ ਸਵਾਲ ਇਹ ਆ ਜਾਂਦਾ ਕਿ ਅਨਪੜ੍ਹ ਕੌਣ ਨੇ। ਦੇਖੋ, ਇੱਕ ਸਾਜ਼ਿਸ਼ ਦੇ ਤਹਿਤ ਲੋਕਾਂ ਨੂੰ ਐਜੂਕੇਸ਼ਨ ਤੋਂ ਦੂਰ ਕੀਤਾ ਗਿਆ, ਸਰਕਾਰੀ ਸਕੂਲ ਜਿਹੜੇ ਆ ਉਹਨਾਂ ਦਾ ਸੱਤਿਆਨਾਸ਼ ਕੀਤਾ ਗਿਆ, ਸਿਹਤ ਸੇਵਾਵਾਂ ਦਾ ਸੱਤਿਆਨਾਸ਼ ਜਿਹੜਾ ਉਹ ਕੀਤਾ ਗਿਆ ਜੀ ਇੱਕ ਕੈਲਕੂਲੇਟਡ ਗੇਮ ਦੇ ਤਹਿਤ। ਜਿਹੜਾ ਈਵਨ 8ਵੀਂ ਤੱਕ ਫੇਲ ਨਾ ਕਰਨਾ, ਇਹ ਵੀ ਉਸੇ ਹੀ ਇੱਕ ਗੇਮ ਦਾ ਪਾਰਟ ਹੈ। ਜਦੋਂ 8ਵੀਂ ਪਾਸ ਕੀਤੇ ਹੋਏ ਬੱਚੇ ਨੂੰ ਤੁਸੀਂ ਇਹ ਆਖੋ ਕਿ ਮੈਨੂੰ ਦੂਣੀ ਦਾ ਪਹਾੜਾ ਸੁਣਾ, ਉਹ ਨਹੀਂ ਸੁਣਾ ਸਕਦਾ ਜੀ। ਉਹਨੂੰ ਕਹੋ ਕਿ ਆਹ ਚੀਜ਼ ਮੈਨੂੰ ਪੜ੍ਹ ਕੇ ਸੁਣਾ, ਉਹ ਨਹੀਂ ਸੁਣਾ ਸਕਦਾ ਜੀ। ਕਿਉਂ? ਕਿਉਂਕਿ ਉਹ ਵੋਟ ਬੈਂਕ ਹੈ, ਉਹ ਰਾਜਨੀਤਿਕ ਲੋਕਾਂ ਦੀ ਸ਼ਾਤਰ ਬੁੱਧੀ ਦਾ ਸ਼ਿਕਾਰ ਹੋ ਗਿਆ। ਉਹ ਪੜ੍ਹ ਨਹੀਂ ਸਕਿਆ, ਤੇ ਜਿਹੜਾ ਪੜ੍ਹ ਨਹੀਂ ਸਕਿਆ ਫਿਰ ਉਹ ਸਵਾਲ ਨਹੀਂ ਜਿਹੜਾ ਜੀ ਉਹ ਕਰਦਾ। ਉਹ ਕੀ ਕਰਦਾ ਆ ਫਿਰ, ਜਿਹੜੀਆਂ ਵੱਖ-ਵੱਖ ਏਰੀਏਜ਼ ਹੁੰਦੇ ਆ ਉੱਥੋਂ ਇੱਕ ਗੁੰਡਾ ਟਾਈਪ ਦਾ ਜਿਹੜਾ ਜੀ ਉਹ ਬੰਦਾ ਲੱਭ ਕੇ ਉਹਨੂੰ ਇੰਚਾਰਜ ਬਣਾ ਦਿੱਤਾ ਜਾਂਦਾ, ਤੇ ਉਹ ਉਹਨਾਂ ਲੋਕਾਂ ਦਾ ਸੌਦਾ ਕਰ ਜਾਂਦਾ ਕਿ ਇੰਨੇ ਪੈਸੇ ਜਿਹੜੇ ਆ ਜੀ ਉਹਨੇ ਲੈ ਲਏ, ਤੇ ਉਹਨੇ ਵੋਟਾਂ ਜਿਹੜੀਆਂ ਜੀ ਉਹ ਪਵਾਤੀਆਂ। ਉਹ ਹੁਕਮ ਕਰਦਾ ਜਾ ਕੇ ਕਿ ਫਲਾਹ ਪਾਰਟੀ ਨੂੰ ਇਸ ਵਾਰੀ ਜਿਹੜੀਆਂ ਜੀ ਉਹ ਵੋਟਾਂ ਪਾਉਣੀਆਂ ਨੇ। ਪੈਸੇ ਉੱਥੇ ਦਿੱਤੇ ਜਾਂਦੇ ਆ, ਕਿਸੇ ਕੱਲੇ ਘਰ ਜਾ ਕੇ ਪੈਸਾ ਨਹੀਂ ਵੰਡਿਆ ਜਾਂਦਾ। ਉੱਥੋਂ ਦੇ ਇੰਚਾਰਜ ਜਿਹੜੇ ਲਾਏ ਹੋਏ ਆ ਉਹਨਾਂ ਨੂੰ ਸੱਦ ਕੇ ਜਿਹੜੇ ਆ ਇਹ ਪੈਸੇ ਦਿੱਤੇ ਜਾਂਦੇ ਆ। ਕਿਸੇ ਪੜ੍ਹੇ ਲਿਖੇ ਨੂੰ ਤੁਸੀਂ ਪੈਸੇ ਨਹੀਂ ਦੇ ਸਕਦੇ। ਹਾਂ, ਲੀਡਰ ਲੈ ਜਾਂਦੇ ਆ, ਜਿਹੜੇ ਲੀਡਰ ਆ ਉਹ ਸੌਦਾ ਜ਼ਰੂਰ ਕਰ ਜਾਂਦੇ ਆ, ਉਹ ਪੜ੍ਹੇ ਲਿਖੇ ਵੀ ਸੌਦਾ ਕਰ ਜਾਂਦੇ, ਪਰ ਵੋਟਰ ਨੂੰ ਪੈਸਾ ਇਸ ਤਰੀਕੇ ਦੇ ਨਾਲ ਦਿੱਤਾ ਜਾਂਦਾ। ਇਸ ਕਰਕੇ ਇਹ ਸਾਰਾ ਜਿਹੜਾ ਢਾਂਚਾ ਆ ਨਾ ਜੀ, ਇਹ ਢਾਂਚਾ ਬਰਬਾਦ ਕੀਤਾ ਗਿਆ ਆ। ਇਹਨੂੰ ਪਹਿਲਾਂ ਅਨਪੜ੍ਹ ਜਿਹੜਾ ਜੀ ਉਹ ਰੱਖਿਆ ਗਿਆ। ਇਸ ਕਰਕੇ ਪੜ੍ਹੇ ਲਿਖੇ ਡਿਬੇਟ ਤਾਂ ਬਹੁਤ ਕਰਦੇ ਆ, ਗੱਲਾਂ ਤਾਂ ਬਹੁਤ ਕਰਦੇ ਆ। ਆ ਮੁੰਬਈ ਦੇ ਵਿੱਚ ਆ ਜਿਹੜੇ ਇੰਟਰਵਿਊ ਲੈਂਦੇ ਫਿਰਦੇ ਸੀ ਨਾਨ ਪੋਲੀਟੀਕਲ, ਉਹ ਆਪ ਵੋਟ ਪਾਉਣ ਨਹੀਂ ਗਏ। ਤੁਸੀਂ ਕਿਸੇ ਨੂੰ ਕੀ ਜਿਹੜਾ ਜੀ ਉਹ ਕਹਿਣਾ, ਗੱਲਾਂ ਕਰਨਗੇ 38-39 ਤਾਪਮਾਨ ਦੇ ਵਿੱਚ ਜਾ ਕੇ। ਹੁਣ ਕਿੰਨੇ ਜਿਹੜੇ ਪੜ੍ਹੇ ਲਿਖੇ ਨੇ ਉਹ ਵੋਟ ਲਾਈਨ ਦੇ ਵਿੱਚ ਲੱਗਣਗੇ? ਇਹ ਸਵਾਲ ਹੈ ਬਹੁਤ ਵੱਡਾ। ਉੱਥੇ ਵੋਟ ਲਾਈਨ ਦੇ ਵਿੱਚ ਕਿਹੜੇ ਲੋਕ ਲੱਗਣੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਬੰਦਾ ਉਮੀਦਵਾਰ ਕਿੱਥੋਂ ਆਇਆ ਹੋਇਆ, ਇਹਦੀ ਕਿੰਨੀ ਜਾਇਦਾਦ ਆ, ਇਹਦੀ ਕੀ ਕੰਟਰੀਬਿਊਸ਼ਨ ਹੈ। ਕਿਉਂਕਿ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਇੰਚਾਰਜ ਨੇ ਕਿਹਾ ਹੋਇਆ, ਜਿਹਨੇ ਕਿ ਮੋਟਾ ਨਾਵਾਂ ਜਿਹੜਾ ਜੀ ਉਹ ਲਿਆ ਹੋਇਆ, ਉਹਦੇ ਕਹੇ ਦੇ ਉੱਤੇ ਉਹਨਾਂ ਨੇ ਜਿਹੜੀ ਆ ਉਹ ਵੋਟ ਪਾਉਣੀ ਆ। ਇਹ ਢਾਂਚਾ ਇਸ ਤਰੀਕੇ ਦੇ ਨਾਲ ਚੱਲ ਰਿਹਾ। ਜਸਵੰਤ ਸਿੰਘ ਜੌਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਹੈ, ਜਿਸ ਤਰ੍ਹਾਂ ਨਾ ਦੇਖੋ ਨਾ, ਜਦੋਂ ਕੋਈ ਵੀ ਬੰਦਾ ਉੱਠ ਕੇ ਸਵਾਲ ਪੁੱਛਦਾ, ਚਾਹੇ ਉਹ ਪਾਰਟੀ ਨਾਲ ਜੁੜਿਆ ਚਾਹੇ ਉਹ ਨੌਨ ਪਾਰਟੀ ਹੈ ਨਾ ਜੀ, ਤੇ ਉਹਦਾ ਜੀ ਪ੍ਰਸ਼ਰੋਧ ਕਰ ਦਿੱਤਾ ਜਾਂਦਾ ਨਾ ਉਸ ਬੰਦੇ ਦਾ। ਜਿੱਦਾਂ ਚਾਹੇ ਸਵੈਕਮ ਸਵਾਲ ਪੁੱਛੇ ਵੀ ਤੁਸੀਂ ਪੈਨਸ਼ਨ ਕਹੀ ਸੀ, ਤੁਸੀਂ ਕਰਜ਼ੇ ਮਾਫ ਕਹੇ ਸੀ, ਕਿ ਹੁਣ ਲੋਕ ਜਿਹੜੇ ਆ ਵੀ ਸਵਾਲ ਵੀ ਨਹੀਂ ਪੁੱਛ ਸਕਣਗੇ, ਬਸ ਵੀ ਛਿੱਤਰ ਖਾ ਕੇ ਚੁੱਪ ਕਰ ਜਾਣਗੇ ਜੀ। ਦੂਜਾ ਭਾਜੀ ਮੇਰਾ ਸਵਾਲ ਇਹ ਆ ਜੀ, ਜਿੱਦਾਂ ਜੀ ਮਾੜੇ ਹਰਿਆਣੇ ਦਾ ਵੀ ਬੇਰਵਾ ਪਾਇਆ ਜੀ, ਹਰਿਆਣੇ ਚ ਕੀ ਕੰਡੀਸ਼ਨ ਹੈ ਜੀ ਇਹਦੀ, ਆਪਣੀ ਆਮ ਆਦਮੀ ਪਾਰਟੀ ਦਾ ਜੀ, ਜਸਵੰਤ ਚਾਲਾ ਦੀ ਜੀ, ਮਾੜੇ ਜਿਹਾ ਦੱਸਿਓ ਜੀ ਭਾਜੀ। ਸੁਣਦੇ ਭੈਣ ਜੀ ਤਾਂ ਸੁਣਨ ਦੇ। ਥੈਂਕ ਯੂ। ਦੇਖੋ, ਸਵਾਲ ਇਸ ਵਾਰੀ ਹੋ ਰਹੇ ਆ, ਵਿੱਚ ਕੋਈ ਸ਼ੱਕ ਨਹੀਂ, ਔਰ ਮੁਸੀਬਤ ਖੜੀ ਹੋ ਰਹੀ ਆ ਸਿਆਸਤਦਾਨਾਂ ਦੇ ਵਾਸਤੇ। ਚਾਹੇ ਉਹ ਰਾਜਾ ਵੜਿੰਗ ਨੂੰ ਹੋ ਰਿਹਾ, ਚਾਹੇ ਉਹ ਕੇਵਲ ਸਿੰਘ ਢਿੱਲੋਂ ਹੋਰਾਂ ਨੂੰ ਹੋ ਰਿਹਾ, ਚਾਹੇ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਹੋ ਰਹੇ ਆ। ਸੰਵਿਧਾਨ ਇਹਨਾਂ ਨੂੰ ਹੱਕ ਦਿੰਦਾ ਕਿ ਉਹ ਸਵਾਲ ਜਿਹੜਾ ਜੀ ਉਹ ਕਰ ਸਕਣ। ਤੇ ਦਿਨ ਆਹ 15 ਹੁੰਦੇ ਆ ਸਾਰੇ, ਜਦੋਂ ਵੋਟਰ ਜਿਹੜਾ ਜੀ ਉਹ ਸਵਾਲ ਕਰਦਾ, ਮੁੜ ਕੇ ਤਾਂ ਉਹ ਵਿਚਾਰਾ ਜਵਾਬ ਦੇਣ ਜੋਗਾ ਹੀ ਨਹੀਂ ਹੁੰਦਾ। 5 ਸਾਲ ਤਾਂ ਫਿਰ ਕਿਸੇ ਦੀ ਜ਼ਰੂਰਤ ਹੈਗੀ ਆ ਕਿ ਪਹਿਲੀ ਤੇ ਗੱਲ ਉਹ
ਛਾਨਣਾ ਲੱਗ ਕੇ ਕਿਸੇ ਨੇਤਾ ਦੇ ਕੋਲੇ ਪਹੁੰਚ ਜਾਵੇ, ਇਹੀ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਫਿਰ ਤਾਂ ਉਹ ਹੱਥ ਜੋੜ ਕੇ ਖੜਾ ਹੁੰਦਾ ਨਾ ਉਹਨਾਂ ਦੇ ਮੂਹਰੇ, ਸਵਾਲ ਤਾਂ ਕਰ ਹੀ ਨਹੀਂ ਸਕਦਾ। ਉਹਨੇ ਮਰਨਾ ਵੀ, ਉਹ ਦਬਕੇ ਮਾਰ ਕੇ ਮਾਰ ਦਿੰਦੇ ਆ। ਇੰਨਾ ਕੁ ਘੇਰਾ ਉਹਨਾਂ ਦੇ ਦੁਆਲੇ ਜਿਹੜਾ ਜੀ ਉਹ ਟਾਈਟ ਹੁੰਦਾ। ਇਸ ਕਰਕੇ ਸਵਾਲ ਇਹਨਾਂ ਦਿਨਾਂ 'ਚ ਕਰਨੇ ਹੁੰਦੇ ਆ, ਸਵਾਲ ਹੀ ਨਹੀਂ ਸੁਣੇ ਜਾ ਰਹੇ ਜੀ। ਦੂਜਾ ਜਿਹੜਾ ਛਾਨਣਾ ਲੱਗਾ ਮੂਹਰੇ, ਜਿਹੜੇ ਇਹਨਾਂ ਨੇ ਫੀਲੇ ਆਪਣੇ ਖੜੇ ਕੀਤੇ ਹੋਏ ਆ, ਉਹ ਪਹੁੰਚੇ ਨਹੀਂ ਦਿੰਦੇ। ਉਹ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਦੇਖਦੇ, ਕੋਈ ਮੁੰਡੇ ਨੇ ਸਵਾਲ ਕੀਤਾ ਤੇ ਉਹ ਉੱਠ ਕੇ ਨਹੀਂ ਬਸ ਆਪਾਂ ਸਵਾਲ ਨਹੀਂ ਕਰਨਾ। ਔਰ ਉਹ ਜਿਹੜਾ ਇੱਕ ਮੁੰਡੇ ਦੀ ਜਿਹੜੀ ਕੁੱਟਮਾਰ ਵੀ ਕੀਤੀ ਹੋਈ ਆ, ਉਹਦੀ ਕੁੱਟਮਾਰ ਕਿਉਂ ਹੋਈ ਜੀ? ਉਹਨੇ ਕਿਸੇ ਨੂੰ ਵੱਟਾ ਮਾਰਤਾ, ਉਹਨੇ ਕਿਸੇ ਦੇ ਉੱਤੇ ਜੁੱਤੀ ਸੁੱਟ ਦਿੱਤੀ, ਜਾਂ ਉਹਨੇ ਗਾਲ ਕੱਢੀ? ਉਹਨੇ ਕੋਈ ਗੱਲ ਨਹੀਂ ਕੀਤੀ। ਉਹਨੇ ਇੰਨੀ ਗੱਲ ਹੀ ਪੁੱਛੀ ਨਾ, ਸਾਡੀਆਂ ਨੌਕਰੀਆਂ ਕਿੱਥੇ ਨੇ, ਸਾਡੇ ਕਰਜ਼ੇ ਮਾਫ ਜਿਹੜੇ ਜੀ ਉਹ ਕਿਉਂ ਨਹੀਂ ਹੋਏ? ਬੇਅਦਬੀ ਦੇ ਵਾਸਤੇ ਨੇ ਪੁੱਛ ਲਿਆ ਕਿ ਬੇਅਦਬੀ ਜਿਹੜੀ ਸੀ ਉਹ ਕਿਉਂ ਹੋਈ। ਉੱਥੇ ਇਹ ਕਿਹਾ ਗਿਆ ਕਿ ਉਹ ਉਧਰ ਬੇਅਦਬੀ ਪੁੱਛੋ ਜਿਨ੍ਹਾਂ ਨੇ ਗੁਟਕਾ ਦੀ ਸਹੁੰ ਜਿਹੜੀ ਦੀ ਉਹ ਖਾਧੀ ਹੈ, ਠੀਕ ਆ, ਉਹ ਵੀ ਬਰਾਬਰ ਦੇ ਜਿਹੜਾ ਜੀ ਉਹ ਦੋਸ਼ੀ ਨੇ। ਪਰ ਜੇ ਸਵਾਲ ਤੁਹਾਨੂੰ ਹੋ ਰਿਹਾ ਤੇ ਤੁਸੀਂ ਇਹ ਕਹਿ ਕੇ ਤਾਂ ਨਹੀਂ ਨਾ ਟਾਲ ਸਕਦੇ ਕਿ ਫਲਾਣੇ ਵੀ ਆਹ ਕੀਤਾ ਸੀਗਾ, ਇਸ ਕਰਕੇ ਅਸੀਂ ਵੀ ਜਿਹੜਾ ਜੀ ਉਹ ਕਰਾਂਗੇ। ਸਵਾਲ ਜਿਹੜੇ ਉਹ ਹੋਣੇ ਚਾਹੀਦੇ ਆ। ਸਵਾਲ ਹੋਣਗੇ ਕਦੋਂ? ਜਦੋਂ ਪੜ੍ਹੇ ਲਿਖੇ ਲੋਕ ਹੋਣਗੇ। ਗੱਲ ਫੇਰ ਉੱਥੇ ਹੀ ਆ ਗਈ ਜੀ, ਸਵਾਲ ਕੌਣ ਕਰ ਸਕਦਾ? ਜਿਹੜਾ ਨੌਲੇਜ ਰੱਖਦਾ ਹੈ, ਜਿਹੜਾ ਰੋਜ਼ ਦੇਖਦਾ ਹੈ। ਇਹ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਮੀਡੀਆ ਆ ਉਹਦੀ ਇਹ ਦੇਣ ਕਹੀ ਜਾ ਸਕਦੀ ਆ ਕਿ ਜਿੰਨੇ ਕੁ ਵੀ ਮੁੰਡੇ ਜਿਹੜੇ ਜੀ ਉਹ ਉੱਠੇ ਆ ਹੁਣ ਚੋਣ ਅਖਾੜਾ ਜਿਹੜਾ ਜੀ ਉਹ ਭਖਿਆ, ਇਹ ਭੱਜਣਗੇ ਜਿਹੜੇ ਜੀ ਉਹ ਸਵਾਲਾਂ ਤੋਂ। ਕਿੰਨੇ ਸਵਾਲ ਜਿਹੜੇ ਜੀ ਉਹ ਰੇਜ਼ ਹੋ ਸਕਦੇ ਆ, ਇਹ ਜਿਹੜਾ ਜੀ ਉਹ ਡਿਪੈਂਡ ਕਰੂਗਾ ਅਗਲੇ ਕੁਝ ਦਿਨਾਂ ਦੇ ਉੱਤੇ। ਹੋਣੀ ਸਵਾਲ ਰੇਜ਼ ਹੋਣੇ, ਅਜੇ ਵੀ ਪੰਜਾਬ ਪ੍ਰਤੀ ਸਵਾਲ ਜਿਹੜੇ ਆ ਜੀ ਉਹ ਰੇਜ਼ ਨਹੀਂ ਹੋਏ, ਅਜੇ ਤੱਕ ਨਹੀਂ ਹੋਏ। ਪੰਜਾਬ ਦੇ ਪਾਣੀਆਂ ਦਾ ਮਸਲਾ ਆ, ਪੰਜਾਬ ਦਾ ਪਾਣੀ ਮੁੱਕ ਰਿਹਾ, ਪੰਜਾਬ ਦਾ ਪਾਣੀ ਮੁਫਤ ਦੇ ਵਿੱਚ ਦੂਜੇ ਸੂਬਿਆਂ ਨੂੰ ਜਾ ਰਿਹਾ। ਪਾਣੀ ਵਾਸਤੇ ਮੈਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਬੜੇ ਵੱਡੇ ਹੋਰਡਿੰਗ ਜਿਹੜੇ ਆ ਉਹ ਲੱਗੇ ਸੀਗੇ, ਪਰ ਉਹਨਾਂ ਹੋਰਡਿੰਗ ਦੇ ਬਾਵਜੂਦ ਅੱਜ ਉਹ ਲੋਕ ਪਾਣੀ ਦੇ ਵਾਸਤੇ ਕਿਉਂ ਨਹੀਂ ਜਿਹੜਾ ਜੀ ਉਹ ਬੋਲ ਰਹੇ? ਉਹਨਾਂ ਨੂੰ ਜਿਹੜਾ ਬੋਲਣਾ ਚਾਹੀਦਾ, ਪਰ ਉਹ ਬੋਲਣਗੇ ਨਹੀਂ, ਕਿਉਂਕਿ ਇਹਦੇ ਉੱਤੇ ਤਾਂ ਉਹ ਸਿਆਸਤ ਹੀ ਜਿਹੜੀ ਆ ਜੀ ਉਹ ਕਰਦੇ ਆ। ਸਿਆਸਤ ਤੋਂ ਬਿਨਾਂ ਉਹ ਹੋਰ ਕੁਝ ਵੀ ਜਿਹੜਾ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ ਡਰੱਗ ਦਾ ਇਸ਼ੂ ਬਹੁਤ ਵੱਡਾ ਇਸ਼ੂ। ਪੰਜਾਬ ਦੇ ਵਿੱਚ ਲਗਾਤਾਰ ਮੌਤਾਂ ਜਿਹੜੀਆਂ ਉਹ ਡਰੱਗ ਦੇ ਨਾਲ ਹੋ ਰਹੀਆਂ ਨੇ, ਓਵਰਡੋਜ਼ ਦੇ ਨਾਲ ਹੋ ਰਹੀਆਂ ਨੇ। ਕਿਸਾਨ ਖੁਦਕੁਸ਼ੀਆਂ ਦੀ ਸਾਰੀ ਤੁਹਾਨੂੰ ਕਹਾਣੀ ਦੱਸੀ ਹੈ। ਉਹ ਵਿਚਾਰੀਆਂ ਵਿਧਵਾਵਾਂ ਨੂੰ 25,000 ਰੁਪਈਆ ਕਿਵੇਂ 10-10 ਰੁਪਈਏ ਇਕੱਠੇ ਕਰਕੇ ਉਹਨਾਂ ਨੇ ਨੋਮੀਨੇਸ਼ਨ ਭਰੀ ਆ। ਇਸ ਕਰਕੇ ਭਰੀ ਆ ਕਿ ਸ਼ਾਇਦ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਗੱਲ ਸੁਣੀ ਜਾਵੇ। ਉਹਨਾਂ ਦੀ ਗੱਲ ਸੁਣਨ ਦੇ ਵਾਸਤੇ ਕੋਈ ਤਿਆਰ ਨਹੀਂਗਾ। ਕੱਲ ਮੌੜ ਮੰਡੀ ਦੇ ਵਿੱਚ ਅਸੀਂ ਗਏ ਸੀ, ਜਿੱਥੇ ਵਿਕਟਮ ਫੈਮਲੀਜ਼ ਰਹਿੰਦੀਆਂ ਨੇ। 2 ਪਰਿਵਾਰਾਂ ਨੂੰ ਮਿਲੇ, ਜਿਨ੍ਹਾਂ ਦੇ ਇੱਕ ਦਾ ਮੁੰਡਾ ਜਿਹੜਾ ਸੀਗਾ ਉਹ 9ਵੀਂ 'ਚ ਪੜ੍ਹਦਾ ਸੀ, ਇੱਕ ਦਾ ਮੁੰਡਾ 7ਵੀਂ 'ਚ ਪੜ੍ਹਦਾ ਸੀ। ਉਹ ਦੋਨੋਂ ਬੰਬ ਧਮਾਕੇ ਦੇ ਵਿੱਚ ਮਾਰੇ ਗਏ। ਜਿਹੜਾ ਮੌੜ ਦੇ ਵਿੱਚ ਬੰਬ ਧਮਾਕਾ ਹੋਇਆ ਸੀ, ਹਰਮਿੰਦਰ ਜੱਸੀ ਦੀ ਰੈਲੀ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਤੇ ਵੀ ਜਾ ਕੇ ਜਿਹੜਾ ਜੀ ਦੇਖਿਆ ਜਿੱਥੇ ਬੰਬ ਧਮਾਕਾ ਹੋਇਆ ਸੀ। ਉਸ ਧਮਾਕੇ ਦੀ ਜਾਂਚ ਦਾ ਕੀ ਬਣਿਆ ਜੀ? ਉਹ ਲੋਕ ਕਹਿੰਦੇ ਪੂਰੇ ਏਰੀਏ ਵਾਲੇ ਵੀ ਜਦੋਂ ਵੋਟਾਂ ਆਉਂਦੀਆਂ ਨੇ ਸਾਨੂੰ ਡਰ ਲੱਗਦਾ ਕਿਤੇ ਸਾਡੇ ਆਲੇ ਦੁਆਲੇ ਕੋਈ ਹੋਰ ਧਮਾਕਾ ਨਾ ਹੋ ਜੇ। ਉਹ ਕਹਿੰਦੇ ਅਸੀਂ ਵੋਟ ਪਾਉਣ ਨਹੀਂ ਜਾਂਦੇ। ਇਹ ਸਵਾਲ ਨੇ ਉਸ ਪੀੜਤ ਪਰਿਵਾਰਾਂ ਦੇ, ਜਿਹੜੇ ਉਹ ਸਵਾਲ ਨੇ। ਨਾਲ ਨੇੜਲੇ ਗਲੀ ਦੇ ਵਿੱਚ ਬੰਦਾ ਤੜਫ ਰਿਹਾ, ਉਹ ਆਪਣੇ ਘਰ ਵਾਲਿਆਂ ਨੂੰ ਇਹ ਕਹਿੰਦਾ ਮੈਨੂੰ ਟੀਕਾ ਲਵਾ ਦਿਓ, ਕਿਉਂਕਿ ਉਹਦਾ ਸਰੀਰ 80% ਦੇ ਕਰੀਬ ਸੜਿਆ ਹੋਇਆ, ਔਰ ਧੁੱਪਾਂ ਦੇ ਵਿੱਚ ਉਹ ਕਿਵੇਂ ਇਹ ਜਿਹੜੀ ਜ਼ਿੰਦਗੀ ਜਿਹੜੀ ਕੱਢ ਰਿਹਾ। ਇੱਕ ਸਿੰਗਲ ਬੰਦਾ ਵੀ, ਚਾਹੇ ਉਹ ਮੌਜੂਦਾ ਸੱਤਾਧਾਰੀ ਨੇ, ਚਾਹੇ ਪਿਛਲੇ ਨੇ, ਚਾਹੇ ਉੱਥੋਂ ਅੱਜ ਏਰੀਆ ਚੇਂਜ ਕਰ ਕਰਕੇ ਚੋਣ ਲੜਨ ਵਾਲੇ ਨੇ, ਕੋਈ ਉਸ ਪਰਿਵਾਰਾਂ ਦੇ ਕੋਲੇ ਨਹੀਂ ਗਿਆ ਜੀ। ਉਹ ਮੰਗਦੇ ਕੀ ਨੇ? ਚੰਦ ਲਫ਼ਜ਼ ਜਿਹੜੇ ਕਿ ਉਹਨਾਂ ਨੂੰ ਹੌਸਲਾ ਦੇ ਸਕਣ। ਉਹਨਾਂ ਨੂੰ ਚਿੱਠੀ ਉਹਨਾਂ ਨੇ ਜਿਹੜੀ ਦੀ ਜਿਨ੍ਹਾਂ ਨੇ ਜਾਂਚ ਕੀਤੀ ਸੀ ਪਾਈ ਸੀ ਸਰਕਾਰ ਨੂੰ ਕਿ ਇਹਨਾਂ ਪਰਿਵਾਰਾਂ ਦੀ ਮਦਦ ਕਰੋ। ਸਰਕਾਰ ਦੀ ਮੋੜਵੀਂ ਚਿੱਠੀ ਆਈ। ਮਰਨ ਵਾਲੇ ਤਾਂ ਬੱਚੇ ਸੀਗੇ, ਇਹ ਉਹਨਾਂ ਦੇ ਉੱਤੇ ਡਿਪੈਂਡੈਂਟ ਥੋੜੀ ਸੀਗੇ ਜਿਹੜੇ ਇਹਨਾਂ ਦੀ ਮਦਦ ਕੀਤੀ ਜਾਵੇ। ਹੁਣ ਸਰਕਾਰ ਨੂੰ ਕੌਣ ਸਮਝਾਵੇ? ਪੇਰੈਂਟਸ ਜਿਹੜੇ ਨੇ ਉਹ ਆਪਣੇ ਬੱਚਿਆਂ ਤੇ ਹੀ ਡਿਪੈਂਡੈਂਟ ਹੁੰਦੇ ਆ, ਕਿਉਂਕਿ ਕੱਲ ਨੂੰ ਉਹਨਾਂ ਬੱਚਿਆਂ ਨੇ ਡੰਗੋਰੀ ਬਣਨਾ ਹੁੰਦਾ। ਇੱਕ 7ਵੀਂ 'ਚ ਪੜ੍ਹਦਾ ਜਿਹੜਾ ਮੁੰਡਾ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ ਸੀ, ਉਹਦੇ ਚੀਥੜੇ ਉੱਡ ਗਏ ਸੀ। ਉਹਦੇ ਦਾਦੇ ਦੇ ਨਾਲ ਕੱਲ ਗੱਲ ਕੀਤੀ, ਉਸ ਤੋਂ ਗੱਲ ਹੀ ਨਹੀਂ ਹੋਈ। ਉਹ ਬਾਰ-ਬਾਰ ਰੋਈ ਜਾਂਦਾ ਸੀਗਾ ਇਸ ਗੱਲ ਨੂੰ ਯਾਦ ਕਰਕੇ ਕਿ ਕਮ ਸੇ ਕਮ ਇਹੀ ਦੱਸ ਦਿੱਤਾ ਜਾਵੇ ਕਿ ਉਹਦੇ ਪੋਤੇ ਦਾ ਕਸੂਰ ਕੀ ਸੀਗਾ। ਲੋਕਾਂ ਨੂੰ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹ ਨਹੀਂ ਮਿਲ ਰਹੇ। ਜੇ ਕੋਈ ਸਵਾਲ ਕਰਦਾ ਤੇ ਫਿਰ ਉਹਦਾ ਕੀ ਹਸ਼ਰ ਕੀਤਾ ਜਾਂਦਾ, ਕਿਸੇ ਨੂੰ ਲੁਕਿਆ ਛਿਪਿਆ ਨਹੀਂ ਕਿਸੇ ਕੋਲ ਜੀ। ਹਾਂਗਕਾਂਗ ਤੋਂ ਕਮਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਪੰਨੂ ਸਾਹਿਬ, ਜਿੱਦਾਂ ਇੱਕ ਕਾਲਰ ਤੁਸੀਂ ਇੱਕ ਜਵਾਬ ਵੈਸੇ ਦੇ ਦਿੱਤਾ ਕਿ ਕਾਲਰ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਦੇ ਵਿੱਚ ਅੰਤਰ ਕਿੰਨਾ ਕੁ ਪੜ੍ਹੇ ਲਿਖੇ ਦਾ ਤੇ ਅਨਪੜ੍ਹ ਦਾ, ਜਾਂ ਲੋਕ ਉੱਠੇ ਨੇ ਜਾਂ ਸੁੱਤੇ ਨੇ।
ਮੈਨੂੰ ਯਾਦ ਆ ਪਿਛਲੀਆਂ ਚੋਣਾਂ 17 ਵਾਲੀਆਂ, ਮੈਂ ਇੱਥੇ ਸੀ ਪੰਜਾਬ ਦੇ ਵਿੱਚ, ਤੇ ਤੁਸੀਂ ਪੜ੍ਹੇ ਲਿਖੇ ਦਾ ਤੇ ਅਨਪੜ੍ਹ ਦਾ ਤੁਸੀਂ ਆਪ ਹੀ ਹਿਸਾਬ ਲਾ ਲਓ। ਵੈਸੇ ਤੁਸੀਂ ਜਵਾਬ ਤਾਂ ਪਹਿਲਾਂ ਦੇ ਹੀ ਦਿੱਤਾ। ਮੇਰੇ ਪਿੰਡ ਦੀ ਗੱਲ ਆ ਕਿ MA B.Ed ਟੀਚਰ, ਜਿਹੜਾ ਵੇਖੋ MA B.Ed ਟੀਚਰ ਸਰਕਾਰੀ ਸਕੂਲਾਂ 'ਚ ਜਿਨ੍ਹਾਂ ਨੇ ਸਾਡੇ ਦੇਸ਼ ਦਾ ਬੱਚਿਆਂ ਦਾ ਭਵਿੱਖ ਸਿਰਜਣਾ ਹੁੰਦਾ, ਮੈਂ ਉਹਨੂੰ ਇੱਕ ਬੈਠੇ ਹੀ ਵੈਸੇ ਗੱਲ ਕੀਤੀ। ਮੈਂ ਕਿਹਾ ਵੀ ਆਪਣੇ ਤੁਸੀਂ ਆ ਤੀਜਾ ਬਦਲਾਅ ਲਿਆਓ ਪੰਜਾਬ 'ਚ, ਚੰਗੀਆਂ ਬੰਦਿਆਂ ਨੂੰ ਵੋਟਾਂ ਪਾਓ। ਜਿੱਦਾਂ ਬੜਾ 17 ਦੀਆਂ ਚੋਣਾਂ 'ਚ ਨਵਾਂ ਰੌਲਾ ਉੱਠਿਆ ਸੀ ਕਿ ਸ਼ਾਇਦ ਨਵਾਂ ਮਤਲਬ ਮੋਰਚਾ ਆ ਹੀ ਜਾਣਾ, ਤੇ ਉਹ ਲੋਕ ਨਹੀਂ ਸੀ ਮੰਨਣ ਦੀ ਤਿਆਰ ਜਿਹੜੇ MA B.Ed ਟੀਚਰ ਆ ਜਿਨ੍ਹਾਂ ਦੇ ਸਾਡਾ ਦੇਸ਼ ਨੂੰ ਸਿਰਜਣਾ। ਤੇ ਆਮ ਬੰਦੇ ਨੇ ਤਾਂ ਕੀ ਮੰਨਣਾ, ਉੱਥੇ ਇਲੈਕਸ਼ਨਾਂ ਦੇ ਵਿੱਚ ਜਿਹੜੇ ਵੱਡੀਆਂ ਪਾਰਟੀਆਂ ਦੇ ਲੋਕ ਆ ਉਹਦੇ 1,000 ਰੁਪਈਏ ਦੀ ਵੋਟਾਂ ਖਰੀਦ ਰਿਹਾ ਸੀ। ਇੱਕ ਨੰਬਰ 2 ਪੰਨੂ ਸਾਹਿਬ, ਤੁਸੀਂ ਅਸੀਂ ਪਿੰਡਾਂ 'ਚ ਰਹਿੰਦੇ ਆ, ਤੁਸੀਂ ਚਲੋ ਸ਼ਹਿਰਾਂ 'ਚ ਰਹਿੰਦੇ ਆ, ਪਿੰਡਾਂ ਦਾ ਲੋਕਤੰਤਰ ਬਹੁਤ ਹੀ ਡਿਫਰੈਂਟ ਆ ਸ਼ਹਿਰਾਂ ਨਾਲੋਂ। ਪਿੰਡਾਂ ਦੇ ਵਿੱਚ ਜਿਹੜੇ 2 ਪਾਰਟੀਆਂ ਦੇ ਬੰਦੇ ਆ ਨਾ, ਉਹ ਨਹੀਂ ਵੋਟਰਾਂ ਨੂੰ ਕਿਸੇ ਬੰਨੇ ਲੱਗਣ ਦਿੰਦੇ। ਜਿਹੜੇ ਜਿਨ੍ਹਾਂ ਦੇ ਘਰੇ ਅਕਾਲੀ ਪਾਰਟੀ ਆਉਂਦੀ ਆ, ਜਿਨ੍ਹਾਂ ਦੇ ਘਰੇ ਕਾਂਗਰਸ ਆਉਂਦੀ ਆ, ਉਹ ਲੀਡਰ ਉਹਨਾਂ ਦੇ ਘਰੇ ਆਉਂਦੇ ਆ, ਉਹਨਾਂ ਦੇ ਘਰੇ ਪੈਸੇ ਬਚਾਉਂਦੇ ਆ। ਉਹ ਪਿੰਡ ਦੇ ਕਿਸੇ ਵੋਟਰ ਨੂੰ ਪੰਨੂ ਸਾਹਿਬ ਕਿਤੇ ਨਹੀਂ ਜਾਣ ਦਿੰਦੇ। ਤੇ ਦੂਜਾ ਸਵਾਲ ਪੰਨੂ ਸਾਹਿਬ ਮੇਰਾ ਇਹ ਹੈ ਕਿ ਖਡੂਰ ਸਾਹਿਬ ਵਾਲੀ ਸੀਟ ਦੇ ਉੱਤੇ ਫਾਈਟ ਤਾਂ ਬੀਬੀ ਖਾਲੜਾ ਬਹੁਤ ਦੇ ਰਹੀ ਹੈ। ਲੋਕ ਬਾਹਰੋਂ ਜਾ ਕੇ ਵੀ ਲੋਕ ਦੂਜਿਆਂ ਹਲਕਿਆਂ ਤੋਂ ਆ ਕੇ ਮਦਦ ਕਰ ਰਹੇ ਆ। ਤੁਹਾਨੂੰ ਸਥਿਤੀ ਕਿਸ ਤਰ੍ਹਾਂ ਲੱਗਦੀ ਹੈ, ਦੱਸਿਓ ਮਿਹਰਬਾਨੀ। ਭੈਣ ਜੀ ਕੱਟਿਓ ਨਾ। ਥੈਂਕ ਯੂ। ਦੇਖੋ, ਫਾਈਟ ਦੇ ਵਿੱਚ ਤਾਂ ਬੀਬੀ ਖਾਲੜਾ ਹੋਰੀ ਹੈਗੇ ਆ ਜੀ, ਕੋਈ ਸ਼ੱਕ ਨਹੀਂ। ਈਵਨ ਸਟਰੋਂਗ ਫਾਈਟ ਦੇ ਵਿੱਚ ਜਿਹੜਾ ਦੀ ਹੈਗੇ ਆ, ਕਿਉਂਕਿ ਟਕਸਾਲੀ ਅਕਾਲੀ ਦਲ ਦਾ ਜਿਹੜਾ ਦੀ ਉਮੀਦਵਾਰ ਉਹਨਾਂ ਦੇ ਵਾਪਸ ਲੈਣ ਤੋਂ ਬਾਅਦ ਤਾਂ ਉਹ ਫਾਈਟ ਦੇ ਵਿੱਚ ਹੈਗੇ ਆ। ਟਕਸਾਲੀ ਜਿਹੜੇ ਆਗੂ ਨੇ ਉਹਨਾਂ ਦੇ ਵਾਸਤੇ ਪ੍ਰਚਾਰ ਵੀ ਜਿਹੜਾ ਦੀ ਉਹ ਕਰ ਰਹੇ ਆ। ਪਰ ਜਿਹੜੇ PDA ਦੇ ਬਾਕੀ ਜਿਹੜੇ ਉਮੀਦਵਾਰ ਨੇ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਫਸ ਗਏ। ਸੁਖਪਾਲ ਸਿੰਘ ਖਹਿਰਾ ਹੋਰੀ ਬਠਿੰਡਾ ਸਟਕ ਹੋ ਗਏ, ਡਾਕਟਰ ਗਾਂਧੀ ਹੋਰੀ ਇੱਥੇ ਪਟਿਆਲੇ ਦੇ ਵਿੱਚ ਸਟਕ ਹੋ ਗਏ, ਬੈਂਸ ਭਰਾ ਲੁਧਿਆਣੇ ਦੇ ਵਿੱਚ ਜਿਹੜਾ ਦੀ ਉਹ ਸਟਕ ਹੋ ਗਏ। ਉਹ ਉਹਨਾਂ ਦੇ ਵਾਸਤੇ ਉਨੀ ਮਦਦ ਜਿਹੜੀ ਦੀ ਉਹ ਨਹੀਂ ਕਰ ਰਹੇ। ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਦੇ ਨਾਲ ਜਿਹੜਾ ਦੀ ਆਪ ਮੁਹਾਰੇ ਲੋਕ ਜਿਹੜਾ ਉਹ ਤੁਰ ਰਹੇ ਆ। ਪਰ ਸਵਾਲ ਜਿਹੜਾ ਨਾ ਜੀ ਵੱਡਾ ਇਹ ਆ ਕਿ ਜਿਹੜਾ ਇੰਡੀਪੈਂਡੈਂਟ ਚੋਣ ਜਿਹੜੀ ਲੜ ਸਕਣੀ ਲੋਕ ਸਭਾ ਦੀ, ਇਹ ਬਹੁਤ ਔਖੀ ਹੁੰਦੀ ਹੈ ਜੀ। ਇਹ ਰਿਐਲਿਟੀ ਆ, ਇਹ ਮੰਨਣ ਵਾਲੀ ਜਿਹੜੀ ਉਹ ਗੱਲ ਆ। ਜਿਹੜੀ ਤੁਸੀਂ ਸਟੈਬਲਿਸ਼ ਪਾਰਟੀਆਂ ਦਾ ਆਪ ਹੀ ਜਵਾਬ ਦੇ ਗਏ, ਤੁਸੀਂ ਆਪ ਹੀ ਜਵਾਬ ਜਿਹੜਾ ਦੀ ਉਹ ਦੇ ਗਏ ਕਿ ਸਟੈਬਲਿਸ਼ ਪਾਰਟੀਆਂ ਜਿਹੜੀਆਂ ਉਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਕੀ ਕਰਦੀਆਂ ਨੇ, ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਪਿੰਡਾਂ ਥਾਵਾਂ ਦੇ ਉੱਤੇ ਜਿਹੜਾ ਦੀ ਆਪਣੇ ਜਿਹੜੇ ਖੜੇ ਕੀਤੇ ਹੋਏ ਆ ਧੜੇ ਬੰਦੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ, ਉਹ ਕਿਸੇ ਪਾਸੇ ਨਹੀਂ ਲੱਗਣ ਦਿੰਦੇ ਲੋਕਾਂ ਨੂੰ। ਉਹਨਾਂ ਨੇ ਨਾ ਕਿਸੇ ਪਾਸੇ ਲੱਗਣ ਦਿੱਤਾ, ਨਾ ਉਹਨਾਂ ਨੇ ਕਿਸੇ ਪਾਸੇ ਲੱਗਣ ਦੇਣਾ ਲੋਕਾਂ ਨੂੰ। ਜਿਹੜਾ ਦੀ ਉਹ ਜਿਹੜੀਆਂ ਧੜੇ ਬੰਦੀਆਂ ਨੇ, ਜਦੋਂ ਏਦਾਂ ਦੇ ਉਮੀਦਵਾਰ ਨੇ, ਉਹ ਹਾਲਾਂਕਿ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਮੈਂ ਉਦੋਂ ਗੱਲ ਵੀ ਕੀਤੀ ਸੀ, ਕੁਝ ਲੋਕਾਂ ਨੂੰ ਜਿਹੜਾ ਦੀ ਲਿਸਨਰ ਸੀ ਉਹਨਾਂ ਨੂੰ ਉਹ ਚੰਗਾ ਵੀ ਨਹੀਂ ਲੱਗਿਆ। ਉਹ ਮੈਂ ਰਿਸਪੈਕਟ ਦੇ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਗੱਲ ਕੀਤੀ ਕਿ ਚੋਣ ਜਿਹੜੀ ਲੜਨੀ, ਚਲੋ ਉਹਨਾਂ ਦਾ ਫੈਸਲਾ ਆ, ਚੰਗੀ ਗੱਲ ਆ ਜੇ ਚੋਣ ਲੜ ਰਹੇ ਆ, ਉਹਨਾਂ ਦੀ ਸਪੋਰਟ ਵੀ ਹੋਣੀ ਜਿਹੜੀ ਦੀ ਉਹ ਚਾਹੀਦੀ ਹੈ, ਜ਼ਰੂਰੀ ਹੈ। ਕਿ ਉਹਦਾ ਰੀਜ਼ਨ ਇਹ ਆ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਬਿਆਨ ਅਖਬਾਰਾਂ ਦੇ ਵਿੱਚ ਲਵਾਉਣ ਵਾਲੇ ਤਾਂ ਬਹੁਤ ਹੈਗੇ ਆ, ਪਰ ਰੀਅਲ ਦੇ ਵਿੱਚ ਲੜਨ ਵਾਲਾ ਔਰ ਆਪਣੀ ਜਾਨ ਜਿਹੜੀ ਉਹ ਗਵਾ ਦੇਣ ਵਾਲੇ ਜਿਹੜੇ ਜਸਵੰਤ ਸਿੰਘ ਖਾਲੜਾ ਹੋਰੀ ਨੇ, ਇਹ ਹਰੇਕ ਦੇ ਹਿੱਸੇ ਨਹੀਂ ਜਿਹੜਾ ਦੀ ਆਉਂਦਾ। ਉਹਨਾਂ ਦੀ ਇਸ ਕੁਰਬਾਨੀ ਨੂੰ ਵੋਟਾਂ ਦੇ ਨਾਲ ਨਹੀਂ ਤੋਲਿਆ ਜਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ, ਪਰ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਕੰਟਰੀਬਿਊਸ਼ਨ ਜਿਹੜੀ ਆ ਉਹ ਬਹੁਤ ਵੱਡੀ ਆ। ਇਸ ਕਰਕੇ ਦੇਖਦੇ ਆ ਕਿੰਨਾ ਕੁ ਉਹਨਾਂ ਨੂੰ ਸਹਿਯੋਗ ਮਿਲਦਾ। ਪਰ ਜੇ ਆਪਾਂ ਕੈਲਕੂਲੇਸ਼ਨ ਦੇ ਉੱਤੇ ਜਾਈਏ ਨਾ, ਜਿਹੜੀ ਤੁਸੀਂ ਗੱਲ ਕੀਤੀ ਆ ਪਿੰਡਾਂ ਵਾਲੀ, ਤੇ ਉਹਦੇ ਹਿਸਾਬ ਦੇ ਨਾਲ 9 ਵਿਧਾਨ ਸਭਾ ਹਲਕੇ, ਕਿਉਂਕਿ ਹਰੇਕ ਲੋਕ ਸਭਾ ਦੇ ਵਿੱਚ 9 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਪੈਂਦੇ ਆ, ਤੇ 9 ਦੇ 9 ਵਿਧਾਨ ਸਭਾ ਹਲਕੇ ਜਿਹੜੇ ਆ ਉਹਨਾਂ ਦੇ ਉੱਤੇ ਕਾਂਗਰਸ ਦੇ ਜਿਹੜੇ ਦੀ ਉਹ ਵਿਧਾਨਕਾਰ ਬੈਠੇ ਆ, ਵਿਧਾਇਕ ਬੈਠੇ ਆ। ਹਦਾਇਤਾਂ ਹਾਈ ਕਮਾਂਡ ਤੋਂ ਕਿਹੋ ਜਿਹੀਆਂ ਜਿਹੜੀਆਂ ਦੀ ਉਹ ਜਾਰੀ ਹੋਈਆਂ ਨੇ ਵਿਧਾਇਕਾਂ ਨੂੰ, ਉਹ ਮੈਨੂੰ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਗੀ, ਉਹ ਸਭ ਨੂੰ ਜਿਹੜਾ ਦੀ ਪਤਾ ਆ। ਪਰ ਦੇਖੋ ਇੱਕ ਗੱਲ ਹੈ ਕਿ ਜਿਹੜੀ ਹਰ ਲੜਾਈ ਹੁੰਦੀ ਆ ਉਹ ਜਿੱਤਣ ਵਾਸਤੇ ਨਹੀਂ ਲੜੀ ਜਾਂਦੀ ਹੁੰਦੀ। ਕੁਝ ਲੜਾਈਆਂ ਨੇ ਜਿਹੜੀਆਂ ਉਹ ਸਿਰਫ ਲੜਨ ਦੇ ਵਾਸਤੇ ਲੜੀਆਂ ਜਾਂਦੀਆਂ ਨੇ। ਮੈਂ ਉਹ ਚਿੱਟੀਆਂ ਚੁੰਨੀਆਂ ਵਾਲੀਆਂ ਬੀਬੀਆਂ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਨਾ, ਵੀਰਪਾਲ ਕੌਰ ਨੂੰ ਕੌਣ ਜਾਣਦਾ, ਰੱਲੇ ਦੀ ਰਹਿਣ ਵਾਲੀ, ਜਿਹੜੇ ਆਪਣੇ ਘਰ ਦੇ 3 ਜੀ ਜਿਹੜੇ ਆ ਖੁਦਕੁਸ਼ੀ ਦੇ ਵਿੱਚ ਗਵਾ ਚੁੱਕੀ ਆ। ਕਮ ਸੇ ਕਮ ਸਿੰਬੋਲਿਕ ਰੂਪ ਦੇ ਵਿੱਚ ਉਹ ਮੈਸੇਜ ਤਾਂ ਦਊਗੀ, ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਇਸੇ ਤਰੀਕੇ ਦੇ ਨਾਲ ਬੀਬੀ ਖਾਲੜਾ ਹੋਰੀ ਜਿੱਤਦੇ ਨੇ ਨਹੀਂ ਜਿੱਤਦੇ, ਆਈ ਵਿਸ਼ ਕਿ ਉਹ ਜਿਹੜਾ ਜੀ ਉਹ ਜਿੱਤਣ ਔਰ ਪਾਰਲੀਮੈਂਟ ਦੇ ਵਿੱਚ ਉਹ ਪਹੁੰਚਣ। ਪਰ ਜਿਹੜੀ ਦਾਅਵਿਆਂ ਦੇ ਨਾਲ ਜਿਹੜੀ ਦੀ ਉਹ ਫਾਈਟ ਹੈ, ਇਹ ਗੱਲ ਭੁੱਲਣੀ ਨਹੀਂ ਚਾਹੀਦੀ। ਨਾ ਵੀ ਹੋਵੇ ਕੁਝ ਵੀ ਨਤੀਜਾ ਇਹਦਾ ਜਿਹੜਾ ਦੀ ਉਹ ਹੋਵੇ, ਉਹਨਾਂ ਦਾ ਚੋਣ ਮੈਦਾਨ ਦੇ ਵਿੱਚ ਆ ਜਾਣਾ ਤੇ ਖਾਲੜਾ ਸਾਹਿਬ ਦਾ ਨਾਮ ਜਿਹੜਾ ਦੀ ਉਹ ਦੁਬਾਰਾ ਤੋਂ ਫੇਰ ਲੋਕਾਂ ਦੇ ਚੇਤਿਆਂ ਦੇ ਵਿੱਚ ਆ ਜਾਣਾ,
ਇਹ ਪ੍ਰਾਪਤੀ ਕੋਈ ਥੋੜੀ ਨਹੀਂ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਪਰਮਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਹੈਗਾ, ਆਪਣੇ ਜਿੱਦਾਂ ਪੋਲੀਟੀਕਲ ਪਾਰਟੀਆਂ ਪਹਿਲਾਂ ਕਹਿੰਦੀਆਂ ਸੀ ਅਸੀਂ ਜਿਹੜੀ ਟਿਕਟ ਦੇਣੀ ਆ ਆਪਣੀ ਫੈਮਿਲੀ 'ਚ ਇੱਕ ਜਣੇ ਨੂੰ ਟਿਕਟ ਦੇਣੀ ਆ ਤੇ ਬਾਕੀ ਨਹੀਂ ਦੇਣੀ, ਤਾਂ ਮੁੜ ਕੇ ਹਰ ਇੱਕ ਬੰਦਾ ਇਹੋ ਟਰਾਈ ਕਰਦਾ ਪਹਿਲਾਂ ਆਪ ਟਿਕਟ ਲਈ, ਫਿਰ ਆਪਣੇ ਮੁੰਡੇ ਨੂੰ, ਕੋਈ ਆਪਣੀ ਵਾਈਫ ਨੂੰ, ਕੋਈ ਆਪਣੇ ਧੀ ਨੂੰ, ਇੱਦਾਂ ਇਹਨਾਂ ਟਿਕਟਾਂ ਦਿੱਤੀਆਂ ਹਨਾ। ਤੇ ਹੁਣ ਜਿਹੜਾ ਆਪਣੇ ਜਿਹੜੇ ਕਵਰਿੰਗ ਦਾ ਹੈਗਾ ਕਵਰਿੰਗ ਕੈਂਡੀਡੇਟ, ਉਹ ਵੀ ਇਹਨਾਂ ਸੇਮ ਹੀ ਕੀਤਾ, ਆਪਣੇ ਧੀਆਂ ਪੁੱਤਾਂ ਨੂੰ ਰੱਖਿਆ ਅੱਗੇ ਨਾ। ਤੇ ਭਗਵੰਤ ਮਾਨ ਦਾ ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨਾਂ ਆਪਣੇ ਕਵਰਿੰਗ ਕੈਂਡੀਡੇਟ ਨਹੀਂ ਰੱਖਿਆ, ਤੇ ਜੇ ਮੰਨ ਲਓ ਉਹਨਾਂ ਦੇ ਬਾਈ ਚਾਂਸ ਆਪਣੇ ਪੇਪਰ ਉਹਨਾਂ ਦੇ ਕੈਂਸਲ ਹੋ ਜਾਂਦੇ ਜਾਂ ਕੋਈ ਇੱਦਾਂ ਦੀ ਕੋਈ ਗੱਲਬਾਤ ਹੋ ਜਾਂਦੀ ਆ, ਤਾਂ ਇਹਦਾ ਮਤਲਬ ਫਿਰ ਆਮ ਪਾਰਟੀ ਦਾ ਕੈਂਡੀਡੇਟ ਕੋਈ ਵੀ ਨਹੀਂ ਹੋਊਗਾ ਉੱਥੇ। ਇਹਦੇ ਬਾਰੇ ਦੱਸਿਓ ਭਾਜੀ। ਭੈਣ ਜੀ ਕੱਟਿਓ ਨਾ ਫੋਨ। ਥੈਂਕ ਯੂ। ਦੇਖੋ ਇੱਦਾਂ ਹੁੰਦਾ, ਕੁਝ ਜਿਹੜਾ ਐਕਸਪੀਰੀਅੰਸ ਵੀ ਕਾਊਂਟ ਜਿਹੜਾ ਵੀ ਉਹ ਕਰਦਾ। ਦੂਜੀ ਵਾਰੀ ਉਹ ਚੋਣ ਲੜ ਰਹੇ ਆ, ਅਣਜਾਣ ਤਾਂ ਜਿਹੜਾ ਵੀ ਉਹ ਹੈ ਨਹੀਂ। ਚਾਂਸਸ ਜਿਹੜੇ ਆ ਜੀ ਉਹ ਬਹੁਤ ਘੱਟ ਹੁੰਦੇ ਆ ਜਿਹੜੇ ਕਾਗਜ਼ ਰੱਦ ਹੋਣ ਦੇ, ਕਿਉਂਕਿ ਇਹ ਜਿਹੜੀਆਂ ਸਰਵਿਸਿਸ ਨੇ ਪ੍ਰੋਫੈਸ਼ਨਲੀ ਤੌਰ ਦੇ ਉੱਤੇ ਆ ਗਈਆਂ ਹੋਈਆਂ ਜੀ ਸਾਰੀ ਜਗ੍ਹਾ ਦੇ ਉੱਤੇ। ਜਿਹੜੇ ਵਕੀਲ ਨੇ ਕੁਝ ਉਹ ਇਹੀ ਕੰਮ ਜਿਹੜਾ ਜੀ ਉਹ ਕਰਦੇ ਆ, ਉਹਨਾਂ ਨੂੰ ਪ੍ਰੋਪਰ ਜਿਹੜਾ ਜੀ ਪਹਿਲਾਂ ਬਣਾ ਕੇ ਪੇਸ਼ ਕਰਦੇ ਆ ਜੀ। ਚਾਂਸਸ ਤਾਂ ਬਹੁਤ ਜਿਹੜੇ ਜੀ ਉਹ ਘੱਟ ਨੇ, ਰੇਅਰ ਤੁਸੀਂ ਕਹਿ ਸਕਦੇ ਹੋ ਕਿ ਚਾਂਸਸ ਨੇ। ਪਰ ਜੇ ਇਹਦੇ ਨਾਲ ਤੁਸੀਂ ਜਿਹੜੀ ਜੇ ਲੱਗੀ ਹੋਈ ਹੈ ਜੀ ਔਰ ਜੇ ਰੱਦ ਹੁੰਦੇ ਆ ਤੇ ਯੈਸ, ਫਿਰ ਕੋਈ ਉਮੀਦਵਾਰ ਜਿਹੜਾ ਜੀ ਉਹ ਨਹੀਂ ਹੁੰਦਾ। ਜੇ ਇੱਦਾਂ ਹੁੰਦਾ ਨੀਗਾ ਵੈਸੇ, ਕਿਉਂਕਿ ਕਾਗਜ਼ ਰੱਦ ਹੋਣੇ ਜਾਂ ਤਾਂ ਇਹ ਆ ਕਿ ਕਈ ਵਾਰੀ ਇਹ ਜਾਣ ਬੁੱਝ ਕੇ ਰੱਦ ਜ਼ਰੂਰ ਕਰਵਾਏ ਜਾਂਦੇ ਹੁੰਦੇ ਆ। ਜਿਵੇਂ ਬਠਿੰਡੇ ਦੀ ਥੋੜੀ ਜਿਹੀ ਕਹਾਣੀ ਬਣਦੀ ਜਿਹੜੀ ਉਹ ਨਜ਼ਰ ਆ ਰਹੀ ਆ, ਉਹੋ ਜਿਹਾ ਕੁਛ ਹੋਵੇ ਤੇ ਵੱਖਰੀ ਗੱਲ ਆ, ਨਹੀਂ ਤਾਂ ਅਦਰਵਾਈਜ਼ ਹੁੰਦੇ ਨੀਗੇ। ਪ੍ਰਗਟ ਸਿੰਘ ਬਾਦ। ਤੁਹਾਨੂੰ ਸਾਹਿਬ ਤੇ ਸਾਰੇ ਪਿਆਰ ਪੰਨੂ ਸਾਹਿਬ, ਮੈਂ ਤੁਹਾਨੂੰ ਸ੍ਰੀ ਅੰਮ੍ਰਿਤਸਰ ਲੈ ਚੱਲਦਾ ਜੀ। ਮੇਰਾ ਇੱਕ ਵੀਰ ਕਹਿ ਕੇ ਗਿਆ, ਪੜ੍ਹਿਆ ਲਿਖਿਆ MA BEd ਆਉਂਦਾ ਸੀਗਾ, ਮੈਂ ਤੀਜਾ ਬਦਲ ਨਹੀਂ ਲਿਆਉਣਾ, ਤੁਸੀਂ ਵੇਖ ਹੀ ਲਿਆ, ਜੇ ਲੈ ਆਉਂਦੇ ਫੇਰ ਕੀ ਤੂਫਾਨ ਆਉਣਾ ਸੀ। ਅੰਮ੍ਰਿਤਸਰ ਤੋਂ ਅਕਾਲੀ ਦਲ ਦਾ ਪ੍ਰਧਾਨ ਰਿਹਾ, ਰਾਈਟ ਹੈਂਡ ਰਿਹਾ ਆਪਣਾ ਉਪਕਾਰ ਸਿੰਘ, ਉਹਨੂੰ ਆਪ ਵਾਲਿਆਂ ਟਿਕਟ ਦੇ ਦਿੱਤੀ। ਤੇ ਤੁਸੀਂ ਦੱਸੋ ਉਹ ਅਕਾਲੀਆਂ ਨੂੰ ਟਿਕਟ ਸਿੱਧੀ ਦੇ ਦਿੰਦੇ ਉਦੋਂ। ਫੇਰ ਤੁਸੀਂ ਵੇਖੋ ਰਹਿ ਗਈ ਗੱਲ ਜੀ, ਹੁਣ ਵੀ ਉਹੋ ਹੀ ਬੰਦਾ ਜਿਹੜਾ ਕੈਂਡੀਡੇਟ ਹੀ ਆਪ ਵਾਲਿਆਂ ਦਾ ਤੇ ਕਾਂਗਰਸ 'ਚ ਜਾ ਵੜਿਆ। ਤੁਸੀਂ ਵੇਖੋ ਜ਼ਮੀਰ ਉਦੋਂ ਆਂਦੇ ਸੀ ਮਾਝੇ ਵਾਲਿਆਂ ਦੀ ਜ਼ਮੀਰ ਮਰ ਗਈ ਹੋਈ ਆ, ਜ਼ਮੀਰ ਇਹਨਾਂ ਲੀਡਰਾਂ ਦੀ ਮਰੀ, ਟਿਕਟਾਂ ਵੰਡਣ ਵਾਲਿਆਂ ਦੀ, ਜਾਂ ਹੇਰਾ ਫੇਰੀ ਬਦਲੀਆਂ ਦਲ ਬਦਲੂਆਂ ਦੀ, ਕਿ ਲੋਕਾਂ ਦੀ ਮਰੀ ਹੋਈ ਆ। ਪੜ੍ਹਿਆ ਲਿਖਿਆ ਬੰਦਾ ਤੇ ਉਦੋਂ ਵੀ ਆਂਦਾ ਹੈ ਵੀ ਇਹਨਾਂ ਨੇ ਨਹੀਂ ਆਉਣਾ, ਇਹਨਾਂ ਦੇ ਆਪਣੇ ਝਾੜੂ ਤੀਲਾ ਹੋਇਆ ਫਿਰਦਾ। ਹੁਣ ਤੁਸੀਂ ਚਾਨਣਾ ਪਾਓ ਵੀ ਉਹ ਬਕਾਰ ਸਿੰਘ ਸੰਧੂ ਨੂੰ ਜੇ ਜਿਤਾ ਵੀ ਦਿੰਦੇ ਉਹਦਾ ਕੀ ਬਣਨਾ ਸੀ। ਧੰਨਵਾਦ। ਥੈਂਕ ਯੂ। ਬਾਲ ਸਾਹਿਬ, ਕੋਈ ਗੱਲ ਮਾਝੇ ਮਾਲਵੇ ਦੁਆਬੇ ਦੀ ਨਹੀਂ ਹੈ ਜੀ, ਇਹ ਕੋਈ ਇੱਕ ਪਰਟੀਕੂਲਰ ਏਰੀਆ ਹੈ ਜੀ, ਉੱਥੇ ਆ ਕੁਛ ਹੋ ਗਿਆ ਹੈ। ਓਵਰਆਲ ਜਿਹੜਾ ਜੀ ਉਹ ਵਰਤਾਰਾ ਹੈ, ਓਵਰਆਲ ਹੀ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਚੱਲ ਪਿਆ। ਇੱਥੇ ਪਟਿਆਲੇ ਦੇ ਵਿੱਚ ਹਫ਼ਤਾ ਕੁ ਪਹਿਲਾਂ ਇੱਕ ਔਰਤ ਜਿਹੜੀ ਸੀ ਉਹ ਸੜਕ ਕ੍ਰਾਸ ਕਰਦੀ ਬੱਸ ਹੇਠਾਂ ਆ ਗਈ, ਉਹਦੀਆਂ ਦੋਨੋਂ ਲੱਤਾਂ ਜਿਹੜੀਆਂ ਸੀਗੀਆਂ ਨਾ ਉਹ ਫਿਸ ਗਈਆਂ ਤੇ 15 ਮਿੰਟ ਉਹ ਤੜਕਦੀ ਰਹੀ। ਉਹ ਏਰੀਆ ਉਹ ਆ ਜਿਹੜਾ ਲਾਈਟਾਂ ਜਿਹੜੀਆਂ ਬੱਸ ਅੱਡੇ ਵਾਲੀਆਂ, ਕਿ ਉੱਥੇ ਪਤਾ ਹੀ ਨਹੀਂ ਮਿੰਟਾਂ ਦੇ ਵਿੱਚ ਕਿੰਨਾ ਵਹੀਕਲ ਜਿਹੜਾ ਉਹ ਲੰਘਦਾ। ਕਿਸੇ ਦਾ ਇਹ ਇੰਨਾ ਨਹੀਂ ਪਿਆ ਕਿ ਚੁੱਕ ਕੇ ਉਹਨੂੰ ਗੱਡੀ ਦੇ ਵਿੱਚ ਜਿਹੜਾ ਵੀ ਉਹ ਹਸਪੀਟਲ ਪਹੁੰਚਾ ਦੇ। ਕਿਸੇ ਤੁਰੇ ਜਾਂਦੇ ਰਾਹੀ ਨੇ ਉੱਥੋਂ, ਉਹ ਵੀ ਪੈਦਲ ਜਾ ਰਿਹਾ ਸੀ, ਉਹਨੇ 3 ਵੀਲਰ ਕੀਤਾ 15 ਮਿੰਟਾਂ ਬਾਅਦ ਤੇ ਉਹਨੂੰ ਚੁੱਕ ਕੇ ਹਸਪੀਟਲ ਪਹੁੰਚਾਇਆ। ਪਰ ਪਹੁੰਚਾਉਣ ਤੋਂ ਪਹਿਲਾਂ ਰਾਹ 'ਚ ਜਾਂਦਿਆਂ ਉਹਦੀ ਡੈਥ ਹੋ ਗਈ। ਜੇ ਸਹੀ ਟਾਈਮ ਦੇ ਉੱਤੇ ਮਿਲ ਜਾਂਦੀ ਜਿਹੜੀ ਸੀ ਡਾਕਟਰੀ ਸਹਾਇਤਾ, ਉਹ ਬਚ ਵੀ ਜਿਹੜਾ ਵੀ ਹੋ ਸਕਦੀ। ਇਹ ਪੰਜਾਬ ਉਹ ਪੰਜਾਬ ਨੀਗਾ ਜੀ ਜਿਹਦੇ ਬਾਰੇ ਦੇ ਵਿੱਚ ਅਕਸਰ ਸ਼ੋਆਂ ਦੇ ਮੂਹਰੇ ਜਿਹੜਾ ਜੀ ਉਹ ਆਉਂਦਾ ਹੁੰਦਾ ਸੀ। ਅੱਜ ਕੱਲ੍ਹ ਤਾਂ ਪਤਾ ਨਹੀਂ ਆਉਂਦਾ ਕਿ ਨਹੀਂ, ਕਿ ਬਲਦਾਂ ਦੀਆਂ ਟੱਲੀਆਂ ਤੇ ਖੂਹਾਂ ਦੇ ਜਿਹੜੀ ਦੀ ਆਵਾਜ਼ ਤੇ ਉਹ ਰੰਗਲਾ ਪੰਜਾਬ ਨਹੀਂ ਜਿਹੜਾ ਜੀ ਉਹ ਰਿਹਾ। ਇਹ ਮੰਨਣ ਵਾਲੀ ਜਿਹੜੀ ਹੈ ਜੀ ਉਹ ਗੱਲ ਆ। ਹਾਂ, ਉਦੋਂ ਜਿਹੜੀ ਤੁਸੀਂ ਪਾਰਟੀ ਦੀ ਗੱਲ ਕਰ ਰਹੇ ਹੋ, ਪਾਰਟੀ ਪੱਧਰ ਦੇ ਉੱਤੇ ਉਹੀ ਲੋਕ ਨੇ ਇੱਥੇ ਵੀ ਜਿਹੜਾ ਜੀ ਉਹ ਚਲਾ ਰਹੇ ਨੇ। ਉਦੋਂ ਇਹ ਪਾਰਟੀਆਂ ਨੇ ਫਿੱਟ ਕੀਤੇ, ਇਹਨਾਂ ਨੂੰ ਨਹੀਂ ਕਹਾਣੀ ਸਮਝ ਆਈ ਕਿ ਦੂਜੀਆਂ ਪਾਰਟੀਆਂ ਵਾਲਿਆਂ ਨੇ ਧੜਾ ਧੜ ਕਿਉਂ ਜਿਹੜਾ ਸੀ ਉਹ ਵਾੜੇ ਇਹਦੇ ਵਿੱਚ। ਇਹ ਉਦੋਂ ਸਮਝਦੇ ਕਿ ਸਾਡੀ ਪਤਾ ਨਹੀਂ ਇੰਨੀ ਕੁ ਚੜ੍ਹਾਈ ਹੋ ਗਈ ਆ ਵੀ ਚਾਰ ਸਵੇਰੇ ਸਾਡੀ ਮਕਬੂਲੀਅਤ ਹੀ ਇੰਨੀ ਹੋ ਗਈ ਆ ਕਿ ਹਰ ਬੰਦਾ ਇੱਧਰ ਨੂੰ ਜਿਹੜਾ ਜੀ ਉਹ ਭੱਜ ਰਿਹਾ। ਸੱਜਣ ਸਿੰਘ ਚੀਮਾ ਹੋਰੀ ਸੁਲਤਾਨਪੁਰ ਲੋਧੀ ਤੋਂ ਉਹ ਚੋਣ ਲੜੇ ਸੀਗੇ ਜੀ, ਔਰ ਸਭ ਨੂੰ ਪਤਾ ਸੀਗਾ ਕਿ ਉਹ ਬਾਦਲ ਪਰਿਵਾਰ ਦੇ ਕਿੰਨੇ ਕਰੀਬੀ ਨੇ। ਉਹ ਹੁਣ ਚਲੇ ਗਏ ਜੀ, ਘਰ ਵਾਪਸੀ ਹੋ ਗਈ ਉਹਨਾਂ ਦੀ ਵੀ, ਕਈਆਂ ਦੀ ਹੋ ਗਈ ਜਿਹੜੀ ਸੀ। ਇਹ ਸਿਆਸੀ ਪਾਰਟੀਆਂ ਨੂੰ ਸਮਝ ਨਹੀਂ ਆਉਂਦੀ ਜੀ। ਦੂਜੀ ਗੱਲ ਇਹ ਆ ਕਿ ਕਹਿੰਦੇ ਨਾ ਜਾਦੂ ਉਹ ਜਿਹੜਾ ਸਿਰ ਚੜ੍ਹ ਕੇ ਬੋਲੇ, ਉਦੋਂ ਇਹ ਜਾਦੂ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀਗਾ ਜੀ। ਫਿਰ ਜਦੋਂ ਸਿਰ ਚੜ੍ਹ ਕੇ ਬੋਲਣ ਲੱਗ ਜੇ ਫਿਰ ਬੰਦਾ ਜਿਹੜੀ ਸਮਝ ਬੂਝ ਆ ਨਾ ਜਿਹੜੀ ਉਹ ਗਵਾ ਬੈਂਦਾ। ਇਸੇ ਕਰਕੇ ਬਜ਼ੁਰਗਾਂ ਦੇ ਜਿਹੜੇ ਅਖਾਣ ਹੈ ਨਾ,
ਇਹ ਧਰਤੀ ਦੇ ਉੱਤੇ ਰਹੀਦਾ। ਜਦੋਂ ਧਰਤੀ ਤੋਂ ਉੱਪਰ ਉੱਠ ਕੇ ਤੁਸੀਂ ਚੱਲਦੇ ਹੋ, ਉਹਦਾ ਮਤਲਬ ਇਹੀ ਹੁੰਦਾ ਕਿ ਫਿਰ ਤੁਹਾਡੀ ਅਕਲ ਜਿਹੜੀ ਹੈ ਜੀ ਉਹ ਕੰਮ ਨਹੀਂ ਕਰਦੀ, ਤੇ ਜਦੋਂ ਅਕਲ ਕੰਮ ਨਾ ਕਰੇ ਫਿਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਜੀ ਉਹ ਗਲਤੀਆਂ ਹੁੰਦੀਆਂ ਨੇ। ਜੋ ਗਲਤੀਆਂ ਉਹਨਾਂ ਨੇ ਕੀਤੀਆਂ ਉਹ ਉਹਨਾਂ ਨੇ ਪਾ ਵੀ ਲਈਆਂ ਜੀ, ਉਹ ਉਹਨਾਂ ਨੇ ਭੁਗਤ ਵੀ ਜਿਹੜਾ ਜੀ ਉਹ ਲਈਆਂ। ਔਰ ਜਿਨ੍ਹਾਂ ਦੀ ਗੱਲ ਇੱਕ ਭਾਈ ਸਾਹਿਬ ਕਰਕੇ ਗਏ ਸੀ ਕਿ ਉਹ ਕਹਿੰਦੇ ਬਦਲ ਦੇ ਰੂਪ ਦੇ ਵਿੱਚ ਨਹੀਂ ਆਉਣਾ, ਤੇ ਬਲ ਸਾਹਿਬ ਡਾਂਗਾ ਵੀ ਤਾਂ ਉਹੀ ਖਾਈ ਜਾਂਦੇ ਆ ਇੱਥੇ ਇਸ ਵੇਲੇ ਪੰਜਾਬ ਦੇ ਵਿੱਚ। ਜਿਹੜੀਆਂ 42,000 ਤਨਖਾਹਾਂ ਸੀਗੀਆਂ 15,000 ਤੇ ਉਹਨਾਂ ਦੀਆਂ ਹੀ ਆ ਗਈਆਂ। ਤੁਸੀਂ ਹੁਣ ਉਹਨਾਂ ਨੂੰ ਜਿਹੜਾ ਜੀ ਉਹ ਪੁੱਛ ਲਿਓ ਵੀ ਜੇ ਉਹ ਬਦਲ ਦੇ ਵਾਸਤੇ ਨਹੀਂ ਲੜੇ, ਚਾਹੇ ਮੈਂ ਇਹ ਨਹੀਂ ਗੱਲ ਕਰਦਾ ਤੁਸੀਂ ਅੰਮ੍ਰਿਤਸਰ ਫੋਨ ਕਰਕੇ ਪੁੱਛਣਾ ਜਾਂ ਗੁਰਦਾਸਪੁਰ ਫੋਨ ਕਰਕੇ ਪੁੱਛਣਾ, ਕਿਤੇ ਵੀ ਜਿਹੜਾ ਜੀ ਉਹ ਪੁੱਛ ਲੈਣਾ। ਇਹ ਮੁਲਾਜ਼ਮ ਵਰਗ ਵੀ ਜਿਹੜਾ ਹੈ ਨਾ ਜੀ ਗੁੰਮਰਾਹ ਕਰਨ ਦੇ ਵਿੱਚ ਇਹਦਾ ਬਹੁਤ ਵੱਡਾ ਇੱਕ ਰੋਲ ਹੈ ਪੰਜਾਬ ਵਾਲਿਆਂ ਨੂੰ ਗੁੰਮਰਾਹ ਕਰਨ ਦੇ ਵਾਸਤੇ, ਕਿਉਂਕਿ ਇਹ ਡਿਊਟੀਆਂ ਦੀਆਂ ਹੀ ਲੱਗਦੀਆਂ ਨੇ। ਇਹ ਵੀ ਤਸਵੀਰ ਜਿਹੜੀ ਆ ਕੁਛ ਦੀ ਕੁਛ ਹੀ ਪੇਸ਼ ਜਿਹੜਾ ਜੀ ਉਹ ਕਰਦੇ ਆ। ਹੁਣ ਡਾਂਗਾ ਵੀ ਖਾਈ ਜਾਂਦੇ ਆ, ਤਨਖਾਹਾਂ ਵੀ ਜਿਹੜੀਆਂ ਜੀ ਉਹ 30 ਹਿੱਸਾ ਰਹਿ ਗਈਆਂ। ਤੇ ਹੁਣ ਉਹਨਾਂ ਨੂੰ ਪੁੱਛ ਲਿਆ ਵੀ ਬਦਲ ਦੀ ਲੋੜ ਆ ਕਿ ਨਹੀਂ ਜੀ। ਪਰਮਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੈਂ ਪੁੱਛਣਾ ਜੱਗੀ ਚੌਲ ਦਾ ਕੋਈ ਕੇਸ ਦਾ ਬਣਿਆ ਮੁੜ ਕੇ, ਕੋਈ ਸੁਣੀ ਨਹੀਂ ਗੱਲ? ਥੈਂਕ ਯੂ ਜੀ। ਇਸ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਹੈ ਜੀ, ਔਰ ਜਦੋਂ ਉਹਦਾ ਕੋਈ ਫੈਸਲਾ ਆਊਗਾ ਉਦੋਂ ਹੀ ਜਿਹੜਾ ਜੀ ਉਹ ਪਤਾ ਲਾਇਆ ਜਾ ਸਕੂਗਾ। ਹੁਣ ਦੇਖਣਾ ਇਹ ਹੋਊਗਾ ਕਿ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਇਹਨੂੰ ਜਿਹੜਾ ਦੀ ਟਰਾਇਲ ਫੇਸ ਕਰਦੇ ਆ ਜਾਂ ਉਹਨਾਂ ਦੀ ਜ਼ਮਾਨਤ ਵਗੈਰਾ ਦੀ ਜਿਹੜੀ ਜੀ ਉਹ ਅਰਜ਼ੀ ਲਾਉਂਦੇ ਆ। ਇਹ ਉਦੋਂ ਹੀ ਕੋਈ ਖਬਰ ਜਿਹੜੀ ਹੈ ਜੀ ਉਹ ਆ ਸਕਦੀ ਹੈ। ਅੰਡਰ ਟਰਾਇਲ ਹੈ ਜੀ ਇਸ ਵੇਲੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।